ਅੱਲਾ ਰਹਿਮ ਕਰੇ ਉਸਤਾਦ ਜੀ, ਮੈਂ ਤੁਹਾਨੂੰ ਕਿਹਾ, ਮੈਂ ਨਹੀਂ ਇਹਨਾਂ ਨੂੰ ਕਹਿ ਸਕਦਾ। ਮੇਰਾ ਦਿਲ ਕਰਦਾ ਤੁਹਾਡੀਆਂ ਮੋਟਰਸਾਈਕਲਾਂ ਵੀ ਖੋਲਾਂ, ਉਹਨੂੰ 1000 ਫੜਾ ਕੇ 200 ਫੇਰ ਕੱਢਦੇ ਨੇ, ਇਹ ਤੇਰਾ ਹੀ। ਬੇਗਮ ਮੇਰੀ ਨੇ ਮੈਨੂੰ ਪੰਪ ਕੀਤਾ। अस्सलाम वालेकुम नादरीन, टी टाइम में खुश आमदीद। कैसे हैं आप साहब नादरीन? ठीक ठाक। आज मुकदमा चलेगा दानिश साहब। दानिश साहब ਜਿਹੜੇ परसों बहुत ਢਿੱਡ ਚੁੱਕ ਚੁੱਕ ਕੇ ਗੱਲ ਕਰ ਰਹੇ ਸੀ ਕਿ ਛੱਡੋ ਉਸਤਾਦ ਜੀ, ਮਾਫ ਕਰ ਦਿਓ, ਅੱਗੇ ਤੋਂ ਨਹੀਂ ਕਰਾਂਗੇ, ਅਸੀਂ ਸਾਰੇ ਇਦਾਂ ਕਰਾਂਗੇ। ਹੁਣ ਤੂੰ ਆ ਮੁਨਸਫ ਹੋ ਜਾ ਸੋਹਣਿਆ। ਮੈਂ ਕੀਤਾ ਇੱਕ ਜ਼ਲੀਲ, ਮੈਂ ਮੁਨਸਫ, ਤੂੰ ਮੁਨਸਫ ਹੋ ਜਾ ਸੋਹਣਿਆ। ਹੁਣ ਹੱਕ ਸੱਚ ਦੀ ਗੱਲ ਕਰਨੀ, ਜਦੋਂ ਤੇਰੀ ਗੱਲ ਸੀ ਨਾ ਉਦੋਂ ਤੋਂ ਵਿੱਚ ਡੰਡੀ ਡੁੰਡੀ ਮਾਰ ਲਈ ਸੀ, ਹੁਣ ਤੇ ਤੇਰਾ ਕੋਈ ਵਜ੍ਹਾ ਹੀ ਨਹੀਂ ਬਣਦੀ ਡੰਡੀ ਮਾਰਨ ਦੀ, ਕਿਉਂਕਿ ਹੁਣ ਤੇ ਕੇਸ ਹੀ ਅਗਲੇ ਦਾ। ਹੁਣ ਤੂੰ ਹੱਕ ਸੱਚ ਤੇ ਫੈਸਲਾ ਕਰ। ਉਸਤਾਦ ਜੀ ਮੈਂ ਧੋਣਾ ਮੈਨੂੰ। ਵੇਖੋ ਠਹਿਰਾ ਲੋ ਜੀ ਨਾਜ਼ਰੀਨ, ਪਰਸੋਂ ਇੱਥੇ ਅਸੀਂ ਸ਼ੋਅ ਕੀਤਾ, ਜਿਹੜਾ ਪਰਸੋਂ ਵਾਲਾ ਸ਼ੋਅ ਸੀ ਜਿਹਦੇ 'ਚ ਫਰੀਦ ਦੀ ਤੇ ਮੇਰੀ ਬਹਿਸ ਹੋਈ ਆ, ਉਹਦੇ 'ਚ ਐਂਡ ਤੇ ਦਾनिश ਸਾਹਿਬ ਦੇਖੋ ਕੈਸੇ ਮਹਾਨਤਾ ਖਿਲਾਰ ਰਹੇ ਨੇ। ਉਹ ਛੱਡੋ ਛੱਡੋ ਛੱਡੋ, ਕਰ ਦਿਓ, ਅੱਗੇ ਤੋਂ ਨਹੀਂ, ਸਾਨੂੰ ਚਾਹੀਦਾ ਏਦਾਂ। ਤੇ ਇਹ ਭੈਣ ਉਸ ਤੋਂ ਬਾਅਦ ਸ਼ੋਅ ਤੋਂ ਬਾਅਦ ਮੇਰੇ ਕੋਲ ਅੰਦਰ ਆਏ ਨੇ, ਦਰਵਾਜ਼ੇ 'ਚ ਖੜੇ, ਇਹਨਾਂ ਨੇ ਕਿਹਾ ਜੀ ਸਾਹ ਜੀ ਮੈਂ ਜਾਵਾਂ, ਮੈਂ ਜ਼ਰਾ ਬੱਚਿਆਂ ਨੂੰ ਲੈ ਕੇ ਜਾਣਾ ਸੀ, ਸ਼ੋਪਿੰਗ ਕਰਨੀ ਹੈ। ਸ਼ੋਪਿੰਗ ਕਰਨੀ। ਮੈਂ ਕਿਹਾ ਚਲਾ ਜਾ, ਠੀਕ ਹੈ ਜੀ। ਚਲੇ ਗਏ ਨੇ ਭੈਣ। ਅਗਲੇ ਦਿਨ ਭੈਣ ਨੂੰ ਨਹੀਂ ਆਏ, ਫੋਨ ਵੀ ਨਹੀਂ ਚੁੱਕ ਰਹੇ ਸਾਡਾ, ਚਲੋ ਕੋਈ ਵਜ੍ਹਾ ਬਣ ਗਈ, ਨਹੀਂ ਆਏ। ਅੱਜ ਤੀਸਰੇ ਦਿਨ ਵੀ ਮੈਨੂੰ ਮੈਸੇਜ ਆਇਆ, ਉਸਤਾਦ ਜੀ ਥਕਾਵਟ ਬਹੁਤ हुई है, इजाजत हो तो आज भी रहने दूं। ਇਹ ਤੁਹਾਨੂੰ ਇਹਨੇ ਦੱਸਿਆ ਹੀ ਨਹੀਂ ਹੋਣਾ। ਉਹ ਨਹੀਂ, ਇਹਨੇ ਕਿਹਾ ਮੈਸੇਜ ਕੀਤਾ ਮੈਂ ਕੀ ਕਿ ਇਹ ਨਹੀਂ ਦੱਸਿਆ ਵੀ ਕੀ ਮੈਸੇਜ, ਕਿ ਥਕਾਵਟ ਬਹੁਤ ਹੋਈ ਆ, ਅਗਰ ਇਜਾਜ਼ਤ ਹੋ ਤੇ ਜ਼ਰਾ ਆਰਾਮ ਕਰ ਲਵਾਂ ਅੱਜ ਵੀ, ਅੱਛਾ ਦੂਜੇ ਦਿਨ ਵੀ। ਅੱਛਾ ਠੀਕ ਹੋ ਗਿਆ। ਮੈਂ ਅੱਗੋਂ ਰਿਪਲਾਈ ਨਹੀਂ ਕੀਤਾ, ਮੇਰਾ ਹਾਲੇ ਫਿਰ ਆ ਗਿਆ ਆਪੇ ਹੀ, ਠੀਕ ਹੈ ਨਾ। ਅੱਛਾ ਹੁਣ ਮੈਨੂੰ ਫਰੀਦ ਸਾਹਿਬ ਤੁਸੀਂ ਇਹ ਦੱਸਣਾ, ਤੇ ਤੁਸੀਂ ਵੀ ਉਹ ਮੁਨਸਫ ਹੋ ਜਾਓ ਸਾਰੇ ਅੱਜ, ਤੇਰੇ ਨਾਲ ਮੈਂ ਬਾਅਦ ਚ ਗੱਲ ਕਰਦਾ। ਅੱਛਾ ਦਾनिश ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦਾ, ਛੱਡਵੀਂ ਗਾਲ ਕੱਢੀ ਹੁੰਦੀ ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦਾ। ਤੁਸੀਂ ਇਹ ਦੱਸਣਾ, ਅਗਲੇ ਦਿਨ ਵੀ ਨਹੀਂ ਆਇਆ, ਅੱਜ ਆ ਕੇ ਮੈਂ ਕਿਹਾ ਯਾਰ ਤੂੰ 2 ਛੁੱਟੀਆਂ ਕਰ ਲਈਆਂ, ਕਹਿੰਦਾ ਮੈਂ ਤੁਹਾਨੂੰ ਦੱਸ ਕੇ ਤੇ ਗਿਆ ਸੀ। ਮੈਂ ਕਿਹਾ ਕੀ? ਕਿ ਮੈਂ ਬੱਚਿਆਂ ਨੂੰ ਲੈ ਕੇ ਜਾਣਾ। ਹੁਣ ਤੂੰ ਮੈਨੂੰ ਇਹ ਦੱਸਣਾ ਵਾ, ਅੱਛਾ ਹੁਣ ਹੀ ਦੱਸਣਾ ਵਾ, ਹੁਣ ਤੂੰ ਮੈਨੂੰ ਇਹ ਦੱਸਣਾ ਵਾ, ਕਿਆ ਇਹਦਾ ਇਹ ਮਤਲਬ ਹੁੰਦਾ ਵਾ ਕਿ ਮੈਂ ਬੱਚਿਆਂ ਨੂੰ ਲੈ ਕੇ ਜਾਣਾ ਸ਼ਾਪਿੰਗ ਤੇ, ਕੱਲ ਨਹੀਂ ਮੈਂ ਆਉਣਾ? ਨਹੀਂ 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 ਨਹੀਂ, ਡਰਾਮਾ ਨਹੀਂ ਕਰਨਾ। ਇਹਦਾ ਇਹ ਮਤਲਬ ਹੁੰਦਾ ਛੁੱਟੀ ਦਾ ਤਰੀਕਾ ਨਾ, ਉਸਤਾਦ ਜੀ ਮੈਨੂੰ ਕੱਲ ਦੀ ਛੁੱਟੀ ਚਾਹੀਦੀ ਹੈ। ਛੁੱਟੀ ਜੇ? ਹਾਂ। ਕਿਉਂ? ਮੈਂ ਬੱਚਿਆਂ ਨੂੰ ਲੈ ਕੇ ਦੂਜੇ ਸ਼ਹਿਰ ਜਾਣਾ, ਇਸ ਤਰ੍ਹਾਂ ਹੀ ਆ, ਸ਼ਾਪਿੰਗ ਜਾਂ ਸ਼ਾਦੀ ਜਾਂ ਫੌਤਗੀ ਜਾਂ ਕੋਈ ਵੀ, ਮੈਨੂੰ ਕੱਲ ਦੀ ਛੁੱਟੀ ਚਾਹੀਦੀ ਹੈ ਤੇ ਮੈਂ ਬੱਚਿਆਂ ਨੂੰ ਲੈ ਕੇ ਇੱਦਾਂ ਜਾਣਾ। ਜਦੋਂ ਕਹਿਣਾ ਉਸਤਾਦ ਜੀ ਮੈਂ ਜਾਵਾਂ, ਹੁਣ ਅਕਸਰ ਤੁਸੀਂ ਟੀ ਟਾਈਮ ਤੋਂ ਬਾਅਦ ਅਕਸਰ ਤੂੰ ਵੀ ਆਉਣਾ, ਉਸਤਾਦ ਜੀ ਮੈਂ ਜ਼ਰਾ ਉੱਧਰ ਜਾਣਾ ਸੀ, ਮੈਂ ਫਿਰ ਹੁਣ ਜਾਵਾਂ, ਯਾਨੀ ਟੀ ਟਾਈਮ ਤੋਂ ਬਾਅਦ, ਤੇ ਮੈਂ ਕਹਾਂ ਚੱਲ ਜਾ। ਜਾਂ ਤੂੰ ਕਵੇਂ ਉਸਤਾਦ ਜੀ ਮੈਂ ਬੱਚਿਆਂ ਨੂੰ ਲੈ ਕੇ ਸਹੁਰਿਆਂ ਦੇ ਜਾਣਾ, ਮੈਂ ਕਹਾਂ ਚੱਲ ਜਾ। ਹੁਣ ਤੂੰ 2 ਦਿਨ ਬਾਅਦ ਆ ਕੇ ਕਵੇਂ ਮੈਂ ਤੁਹਾਨੂੰ ਕਹਿ ਕੇ ਤੇ ਗਿਆ ਮੈਂ ਸਹੁਰਿਆਂ ਦੇ ਜਾਣਾ। ਇਹਨੂੰ ਪੁੱਛੋ ਇਹਨੇ ਮੈਨੂੰ ਇਹ ਕਿਦੋਂ ਕਿਹਾ ਕਿ ਮੈਂ ਕੱਲ ਨਹੀਂ ਆਉਣਾ? ਲਓ ਜੀ ਇੱਕੋ ਸਾਜ, ਕਿਉਂਕਿ ਮੈਨੂੰ ਕਿਹਨੇ ਕਿਹਾ ਇਹ ਗੱਲ ਕਿ ਦਾनिश ਕਹਿ ਰਿਹਾ ਜੀ ਮੈਂ ਦੱਸ ਕੇ ਆਇਆ? ਮੈਂ ਕਿਹਾ ਸੀ। ਤੂੰ ਕਿਹਾ? ਪੁੱਛੇ ਨੂੰ ਮੈਨੂੰ ਕਦੋਂ ਦੱਸ ਕੇ ਗਿਆ ਕਿ ਮੈਂ ਕੱਲ ਨਹੀਂ ਆਉਣਾ? ਅੱਛਾ ਇੱਕ ਦਾਣਾ ਵਿੱਚ ਡਿੱਗ ਪਿਆ, ਲੱਭ ਗਏ। ਉਸਤਾਦ ਜੀ ਅੱਲਾ ਦੀ ਜ਼ਮੀਨ ਤੋਂ ਲੱਭੀ। ਫੈਸਲ ਸਾਹਿਬ, ਉਸਤਾਦ ਜੀ ਅੱਲਾ ਦੀ ਜ਼ਮੀਨ, ਫੈਸਲ ਸਾਹਿਬ ਤੁਹਾਨੂੰ ਬਹੁਤ ਭੈੜੀ ਪੈਣੀ ਉਸਤਾਦ ਜੀ ਹੈ, ਅੱਲਾ ਦੀ ਜ਼ਮੀਨ। ਮੇਰੇ ਨਾਲ ਮੂੰਗਫਲੀ ਦਾ ਮਜ਼ਾਕ ਨਹੀਂ ਕਰਨਾ। ਓਏ ਮੈਂ ਇੱਥੇ ਰੱਖ ਲਗਾ ਵੇਖੋ। ਓਏ ਫੈਸਲ ਸਾਹਿਬ ਇਹ ਸ਼ੋਅ ਇੱਥੇ ਬੰਦ ਹੋ ਜਾਣਾ, ਤੁਹਾਨੂੰ ਪਤਾ। ਮੇਰੀ ਖਾਤਰ ਚਲੋ ਕੁਛ ਨਹੀਂ, ਮੇਰੀ ਖਾਤਰ ਵੀ ਨਹੀਂ, ਪਾਇਨ ਨਹੀਂ, ਚਲੋ ਮੇਰੇ ਪਾਇਨ ਤੁਹਾਡੇ ਵੱਡਿਆਂ ਦੀ ਖਾਤਰ ਵੀ ਨਹੀਂ। ਇੱਥੇ ਰੱਖ, ਇੱਕ ਦਾਣਾ ਵੀ ਹਰਾਮ ਆ ਤੇਰੇ ਤੇ, ਇੱਥੇ ਰੱਖ। ਦੱਸ ਯਾਰ ਹੈ ਇੱਕ ਦਾਣਾ ਹਰਾਮ। ਮੈਂ ਕਹਿੰਦਾ ਇੱਕ ਦਾਣਾ ਮੈਂ ਤੋਂ ਉੱਤੇ ਜਿੰਨੇ ਵੀ ਸਾਰੇ ਹਰਾਮ ਆ, ਇੱਥੇ ਰੱਖ। ਨਾਲੇ ਤੁਸੀਂ ਕਹਿੰਦੇ ਸਾਰਾ ਕੁਝ ਮੇਰਾ ਤੁਹਾਡਾ ਹੀ ਆ। ਹਾਂ ਦੱਸ ਸਿਰਫ ਗੱਲਾਂ ਹੀ ਨੇ ਬਸ। ਆਹੋ ਗੱਲਾਂ ਹੀ ਜੀ ਜੇ ਇਹ ਗੱਲਾਂ ਹੀ ਨੇ। ਅੱਛਾ ਪਾਇਨ ਸੂਪ ਹੋਵੇ, ਲੇਜ਼ ਹੋਵੇ, ਮੂੰਗਫਲੀ ਹੋਵੇ, ਇਹ ਗੱਲਾਂ ही ने, ये तुसी जो मर्जी कही जो मैनू। हाँ जी सर, हाँ जी जी। दानिश अपना मौक़िफ़ पेश करेंगे, इससे पहले मैं बताता चलो जो भी कहेंगे सच कहेंगे। रख मेरे सिर पे हाथ। जो भी कहूंगा सच कहूंगा और सच के अलावा भी 1-2 बातें करूंगा। मैंने दरवाजा खोल के इजाजत तलब की कि मैंने बच्चों को लेके जाना है। मैं यार तू पंजाबी च कह, यार पंजाबी च कह, बड़ी अजीब लगदी। मैं क्या उस्ताद जी कि मैं बच्चों ਨੂੰ ਜਾਣਾ ਲੈ ਕੇ ਕੋਈ ਸ਼ਾਪਿੰਗ ਹੁਣ ਕਰਨੀ ਹੈ ਤੇ ਹੁਣ ਜਾਵਾਂ ਮੈਂ। ਇਹਨਾਂ ਨੂੰ ਮੈਂ ਦੱਸਿਆ ਕਿ ਘਰਦਿਆਂ ਨੇ ਮੇਰੇ ਬੱਚਿਆਂ ਨੇ ਜਾਣਾ ਲਈਏ
ਮੈਂ ਚੱਲ ਜਾਵਾਂ। ਇਹਨਾਂ ਨੇ ਕਿਹਾ ਠੀਕ ਹੈ। ਇਹ ਗਲਤੀ ਮੇਰੇ ਕੋਲ ਹੋਈ ਕਿ ਮੈਂ ਇਹ ਨਹੀਂ ਦੱਸਿਆ ਕਿ ਮੈਂ ਕੱਲ ਨੂੰ ਨਹੀਂ ਆਣਾ। ਮੇਰੇ ਮਤਲਬ ਕਹਿਣ ਦਾ ਇਹ ਸੀ ਕਿ ਮੈਂ ਚੱਲ ਜਾਵਾਂ ਤੁਹਾਡੀ ਇਜਾਜ਼ਤ ਨਾਲ, ਉਹਨਾਂ ਨੂੰ ਛੱਡ ਕੇ ਤੇ ਭਾਵੇਂ ਮੈਂ ਹੀ ਆਣਾ ਸੀ। ਤੇ ਫਿਰ ਇਹਦਾ ਮਤਲਬ ਆ ਤੁਸੀਂ 2.5 ਮਹੀਨੇ ਬਾਅਦ ਵੀ ਵਾਪਸ ਆ ਕੇ ਕਹੋ ਕਿ ਮੈਂ ਤੁਹਾਨੂੰ ਕਿਹਾ ਸੀ ਮੈਂ ਚੱਲ ਜਾਵਾਂ। ਓਏ ਹੋਏ ਹੋਏ। ਓਏ ਜੀ 2.5 ਮਹੀਨੇ ਲਈ ਮੈਂ ਤੇ ਉਹਨਾਂ ਨੂੰ ਛੱਡ ਕੇ ਆ ਗਿਆ। ਮੈਂ ਕਹਿ ਰਿਹਾ ਤੁਸੀਂ 4 ਦਿਨ ਬਾਅਦ ਵੀ ਆ ਗਏ, ਫਿਰ ਤੇ ਤੁਹਾਡੀ ਇਹ ਦਲੀਲ ਤੁਸੀਂ ਤੇ ਇਹਦੇ ਅੱਗੇ ਤੁਸੀਂ ਇਹਦੇ ਛੁੱਟੀਆਂ ਤਾਂ ਫਿਰ ਜਿੰਨੀਆਂ ਮਰਜ਼ੀ ਲਾ ਲਓ। ਦੱਸੋ ਇਹਦੇ ਅੱਗੇ ਤੁਸੀਂ ਛੁੱਟੀਆਂ ਤਾਂ ਫਿਰ ਜਿੰਨੀਆਂ ਮਰਜ਼ੀ ਲਾ ਲਓ। ਹਾਂਜੀ कल भाई आपकी वजह से जाने की चाह नहीं हो सका, नहीं हो सका एक बिल्कुल। नुकसान। और- कल टी टाइम नहीं हो सका। फरीद भाई ये बताए ना, उस्ताद जी ने कहा कि यार दानिश के बगैर नहीं करना। ਮੈਂ ਤੁਹਾਨੂੰ ਕਿਹਾ ਜੀ ਸ਼ੋਅ ਕਰੀਏ, ਉੱਠੋ ਬਾਹਰ ਜਾ ਕੇ ਸ਼ੋਅ ਕਰੀਏ, ਚਲੋ ਕਰਦੇ ਆ ਇਹ ਉਹ ਸਾਰਾ ਕੁਝ। ਤੁਸੀਂ ਮੈਨੂੰ ਕਿਹਾ ਦਾਨਿਸ਼ ਨਹੀਂਗਾ, ਮੈਂ ਕਿਹਾ ਰਹਿਣ ਦਿਓ। हाँ जी ਯਾਰ ਵੱਡੀ ਗੱਲ ਆ बड़े क्रेडिट की ਯਾਰ बात ਪਤਾ ਕੀ ਗੱਲ, ਤੁਹਾਨੂੰ ਸਿਰਫ ਨਾ ਮਰ ਜਾਣਾ ਚਾਹੀਦਾ। ਜਿਹੜੇ ਲੋਕ ਇੰਨੀਆਂ ਮੁਹੱਬਤਾਂ ਕਰਦੇ ਨੇ ਯਾਰ, ਇੰਜ ਦੇ ਲੋਕ ਕਸਮ ਵਾਲੀ ਗੱਲ ਹੈ ਮੁਕੱਦਰਾਂ ਨਾਲ ਲੱਭਦੇ। ਨਾਲੇ ਉਸਤਾਦ ਜੀ ਨਾਜ਼ਰੀਨ ਨੂੰ ਇਹ ਦੱਸ ਦਿਓ, ਇਹ ਜਿਹੜਾ ਮੈਂ ਸ਼ੋਅ ਅੱਜ ਕਰ ਰਿਹਾ ਨਾ, ਇਹ ਮੇਰਾ ਐਕਸੀਡੈਂਟ ਹੋਣ ਤੋਂ ਪਹਿਲੇ ਦਾ ਸ਼ੋਅ ਜੇ। ਪਤਾ ਕੀ ਗੱਲ, ਉਹਨਾਂ ਨੇ ਕਹਿਣਾ ਕਿ ਲੱਤ ਫੋਲਡ ਕੀਤੀ, ਇੱਧਰ ਕੀਤੀ। ਅੱਜ ਆਇਆ, ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਪਤਾ ਅਸੀਂ ਤੇ ਡੇਲੀ ਬੜੀ ਮੁਸ਼ਕਲ ਕਰਦੇ ਆ, ਅਸੀਂ ਇੰਨਾ ਪੁਰਾਣਾ ਰੱਖ ਹੀ ਨਹੀਂ ਸਕਦੇ। ਨਹੀਂ ਉਹਨਾਂ ਦਾ डेली एक सीट खाली होती है। ਸਾਡੀ ਮਿਸ ਅੰਡਰਸਟੈਂਡਿੰਗ ਹੋਈ ਹੈ ਤੁਹਾਨੂੰ ਸੁਣਨ ਚ ਤੇ ਮੈਨੂੰ ਕਹਿ। ਨਹੀਂ ਅਵੇਲ ਉਸਤਾਦ ਨੂੰ ਰੋਂਗ कहने गुस्ताखा। उस्ताद को मिस्टर अंडरस्टैंडिंग, उस्ताद को गलती हो सकती। नहीं ਉਸਤਾਦ ਨੇ ਸਹੀ ਕਿਹਾ ਵਾ। ਗੱਲ ਇਹ ਵਾ ਉੱਥੇ ਗਲਤੀ ਇਹ ਵਾ ਕਿ ਇਹਨਾਂ ਨੇ ਲਈਏ ਜਾਣ ਦੀ ਗੱਲ ਹੀ ਨਹੀਂ ਕੀਤੀ। ਕੀਤੀ ਅੱਛਾ ਮੈਨੂੰ ਫਿਰ ਇਹ ਗਲਤੀ ਹੋਈ ਆ, ਮੇਰੇ ਕੰਨਾਂ ਤੱਕ ਲਈਏ ਲਫ਼ਜ਼ ਹੀ ਨਹੀਂ ਆਇਆ। ਮੈਨੂੰ ਇਹ ਆਇਆ दइए ਕਿ ਜੀ ਮੈਂ ਬੱਚਿਆਂ ਨੂੰ ਲੈ ਕੇ ਜਾਣਾ ਸ਼ਾਪਿੰਗ ਤੇ। ਉਹ ਮੇਰੇ ਤੁਸੀਂ ਇਹ ਗੱਲ ਕੀਤੀ ਕਿ ਮੈਂ ਬੱਚਿਆਂ ਨੂੰ ਸ਼ਾਪਿੰਗ ਤੇ ਲੈ ਕੇ ਜਾਣਾ। ਮੈਂ ਮਾਜ਼ਰਤ ਉਸਤਾਦ ਜੀ ਨੂੰ, ਮੈਂ ਜਿਸ ਤਰ੍ਹਾਂ ਲਫ਼ਾਜ਼ ਕਹੇ ਮੈਨੂੰ ਹੂ ਬਹੂ ਤੇ ਯਾਦ ਨਹੀਂ, ਲੇਕਿਨ ਮੈਂ ਇਹ ਕਿਹਾ ਕਿ ਹੁਣ ਸ਼ਾਪਿੰਗ ਕਰਨੀ ਹੈ ਤੇ ਮੈਂ ਉਹਨਾਂ ਨੂੰ ਛੱਡ ਕੇ ਆਣਾ। ਨਹੀਂ ਨਾਲੇ ਤੂੰ ਯਾਰ ਛੱਡ ਕੇ ਆਉਣਾ ਤੇ ਤੂੰ 8 ਵਜੇ ਚੱਲਾ ਵਾ, ਤੂੰ 1 ਵਜੇ ਵੀ ਆ ਸਕਦਾ। नाले उस्ताद जी हुणे सॉरी करके ना टी टाइम ना मुका हले लमका गल नूं। नहीं गल पता की है, मेरी गल सुन, तनख्वाह ते ये मिली नहीं ते पहले शॉपिंग करन दे। ਓ ਯਾਰ ਮੇਰੇ ਕੋਲ ਸਾਡੀ ਬੜੇ ਪੈਸੇ ਨੇ। ਸਾਡੀ ਆਪ ਹੀ ਮੇਰਾ ਹੱਥ ਐ ਨੂੰ ਬਾਰ ਮੈਨੂੰ ਇਹ ਦੱਸ ਦਿਓ ਤੁਸੀਂ ਕਿ ਤੁਹਾਨੂੰ ਪਤਾ ਵਾ ਕਿ ਜਾਨੀ ਕੀ ਚਾਹ ਦੇ ਵਿੱਚ ਕੰਪਰੋਮਾਈਜ਼ ਨਹੀਂ ਹੈਗਾ। ਇੱਕ ਅਸੀਂ ਸ਼ੋਅ ਕੀਤਾ, ਦੂਜਾ ਅਸੀਂ ਕਰਨਾ ਅੱਜ ਹਫਤੇ ਦੀ ਰਾਤ ਆ। ਆਹੋ ਕੱਲ ਸਾਡਾ ਜਾਨੀ ਕੀ ਚਾਹ ਚੱਲਣਾ, ਤੁਹਾਨੂੰ ਉਹਦੀ ਫਿਕਰ ਕਿਉਂ ਨਹੀਂ ਪਈ? ਉਸਤਾਦ ਜੀ ਮੈਂ ਇਸ ਲਈ ਨਹੀਂ ਫਿਕਰ ਪਈ ਕਿ ਤੁਸੀਂ ਕਹਿਣਾ ਸੀ ਇਹਨੂੰ ਟੀਵੀ ਵਾਲਿਆਂ ਸ਼ੋਆਂ ਦੀ ਫਿਕਰ ਹੈ, ਇੱਥੇ ਦੀ ਫਿਕਰ ਨਹੀਂ। ਮੈਂ ਕਿਹਾ ਇੱਕ ਬਰਾਬਰ ਕਰੋ। ਠੀਕ ਹੋ ਗਿਆ ਸਰ? ਆਹੋ ਐ ਵੇਖ ਲਓ ਉਸਤਾਦ ਜੀ, ਹੁਣ ਮੈਂ ਕਸਮ ਖਾਰ ਨੂੰ ਕਹਿੰਦਾ ਮੇਰਾ ਹੱਥ ਬਾਰ-ਬਾਰ ਐ ਨੂੰ ਜਾਣ ਡਿਆ। ਤੁਸੀਂ ਕਰੋ ਗੱਲ ਮੁਕਾਓ। ਅੱਛਾ ਯਾਰ ਮੈਂ ਹੀ ਝੂਠਾ ਉਸਤਾਦ ਜੀ, ਮੈਂ ਮੰਨ ਲਿਆ ਜੀ। नहीं तू नाज़रीन पाकिस्तान के तहत दानिश आपको दफा दूर के तहत। यार मैं तेरी समझ नहीं आउंदी, 10 मिनट नहीं होए। ਭਾਣ ਮੈਂ ਸਿਰਫ ਇਹ ਕਹਿ ਰਿਹਾ, ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਜਾਨੀ ਕੀ ਚਾਹ 'ਚ ਇੱਕ ਸ਼ੋਅ ਦੇ ਪੈਸੇ ਸਾਨੂੰ ਨਹੀਂ ਮਿਲਨੇ। क्यों नहीं मिलने उस्ताद जी? ਨਹੀਂ ਨਾ ਮਿਲਨੇ, ਲੈ ਕਿੱਦਾਂ ਦੇ वो तो ਦੇਣੋ? ਵੱਡਾ ਕਰੋ ਉਸਤਾਦ ਜੀ, ਬੱਚੇ ਨੇ। ਹਾਂ ਮੈਂ ਵੱਡਾ ਕਰਦਾ, ਹੋਰ ਚੈਨਲ ਵਾਲੇ ਨਹੀਂ ਏਡਾ ਵੱਡਾ ਕਰਦੇ। ਉਹਨਾਂ ਨੇ ਕੱਲ ਦਾ ਸ਼ੋਅ ਸਾਡਾ ਫਿਰ ਨਹੀਂ ਲਿਆ। ਨਹੀਂ ਅਸੀਂ ਭੇਜਿਆ ਨਹੀਂ, ਸਾਨੂੰ ਪੈਸੇ ਨਹੀਂ ਮਿਲਨੇ, ਉਹਦੇ ਨੁਕਸਾਨ ਦਾ ਕੌਣ ਜ਼ਿੰਮੇਦਾਰ ਹੈ? ਨਹੀਂ ਉਹਨਾਂ ਕੋਲ ਰਿਪੀਟ ਚਲਾ ਦੇਣ ਪਿਛਲਾ ਕੋਈ। ਉਸਤਾਦ ਜੀ ਸਾਰਿਆਂ ਤੇ ਬਰਾਬਰ ਵੰਡ ਦਿਓ, ਕਰ ਲਾਂਗੇ ਮੈਂ ਵੀ ਕੋਈ। ਚਲੋ नहीं ठीक नहीं है, ऐसे कर ले। कुछ नहीं फर्क नहीं, मैं दानिश तो जाना जरा यार। ਯਾਰ ਮੈਂ ਆਪ ਤੁਹਾਡੇ ਤੋਂ ਜਾਨ ਮਾਰ ਦਾਂਗਾ ਯਾਰ। मैं उस्ताद जी, बताऊं, ਤੁਸੀਂ लेकिन tension उस्ताद जी दा इस तरह दा ज़र्फ नहीं कि पैसे कटणगे। ਹਾਂਜੀ हाय हाय बड़ी दुनिया ਵੱਡੀ ਦੁਨੀਆ। यार, मेरा उस्ताद दा जिंदगी उस्ताद जी ਡਿਸਟਰਬ ਤਾਂ ਨਹੀਂ ਹੋ ਰਹੇ ਤੁਸੀਂ ਮੇਰੇ ਖਾਣ ਨਾਲ? ਮੇਰੇ ਹਾਲ ਹੋ ਰਹੇ ਹੁਣ। ਹੋਣ ਦੇ ਨੇ ਉਸਤਾਦ ਜੀ, ਇੱਧਰ ਰੱਖੋ ਸਾਈਡ ਤੇ, ਅਸੀਂ ਚੁੱਪ ਕਰਕੇ ਖਾਈ ਜਾਂਦੇ ਆ। ਉਸਤਾਦ ਜੀ ਮੈਂ ਗੱਲ ਕਰਨੀ ਸੀ, ਵੱਡੀ ਦੁਨੀਆ ਤੁਸੀਂ ਮੈਂ ਤੁਹਾਨੂੰ ਹੁਣ ਇਹ ਨਹੀਂ ਦੱਸਣਾ ਵੀ ਜਾਨੀ ਕੀ ਚਾਹ ਦੇ ਮੈਨੂੰ ਪੈਸੇ ਕਿੰਨੇ ਮਿਲਦੇ ਆ, ਨਹੀਂ ਤੇ ਤੁਸੀਂ ਆਰਾਮ ਨਾਲ ਕਦੀ ਵੀ ਛੁੱਟੀ ਕਰ ਲਿਆ ਕਰਨੀ। ਨਹੀਂ ਤੁਸੀਂ ਇੱਕ ਦੋ ਨੇ ਅੰਦਾਜ਼ੇ ਵੀ ਲਾਏ, ਉਹ ਵੀ ਗਲਤ ਨਿਕਲੇ। बहुत गलत निकले हो तुम चला। ਉਸਤਾਦ ਜੀ ਪੈਸਿਆਂ ਦਾ ਨਾ ਗਿਆ ਕਰੋ, ਨਹੀਂ ਤੇ ਇੰਜ ਕਈ ਜਿਹੜੇ ਹੁੰਦੇ ਕਹਿੰਦੇ ਜੀ ਆਪਣਾ ਕਰੀਏ। ਯਾਰ 4 ਲੱਖ ਇੱਕ ਐਪੀਸੋਡ ਦਾ ਇਹਨਾਂ ਨੂੰ ਮਿਲਦਾ ਵਾ, ਅਸੀਂ ਲੱਖ ਲੱਖ ਚਾਰੇ ਭਰਾ ਪਾ ਕੇ ਦੇ ਦਿੰਦੇ ਯਾਰ। ਚਲੋ ਭਾਵੇਂ ਤੁਸੀਂ ਲੱਖ ਰੁਪਏ ਦੇ ਹਿਸਾਬ ਨਾਲ ਰਾਤ ਵਾਲੇ ਦੇ ਪੈਸੇ ਦੇ ਦਿਓ। ਸਾਡੇ ਜਿੱਦਾਂ ਤੁਸੀਂ ਕਿਸੇ ਨੂੰ ਗੁਲਾਮ ਮਾਰਿਆ ਸੀ, ਮੈਂ ਵੀ ਉਹੀ ਕੀਤਾ। ਅੱਛਾ ਨਹੀਂ ਲੱਖ ਰੁਪਏ ਸਾਰਾ ਆਪਣੀ ਜਗ੍ਹਾ ਤੇ, ਪੂਰਾ ਸ਼ੋਅ 1 ਲੱਖ ਰੁਪਏ। ਠਹਿਰ ਜਾਓ, ਸਾਰਾ ਆਪਣੀ ਜਗ੍ਹਾ ਤੇ, ਸਾਰਾ ਕੁਝ ਆਪਣੀ ਜਗ੍ਹਾ ਤੇ, ਸ਼ੁਗਲ ਮੇਲਾ ਸ਼ੋਅ। ਲੇਕਿਨ ਇਹ 1 ਕਰੋੜ% ਗੱਲ ਸਹੀ ਹੈ ਕਿ ਰਾਤੀ ਸ਼ੋਅ ਨਹੀਂ ਚੱਲਿਆ ਉਹਦੇ ਸਾਨੂੰ ਪੈਸੇ ਨਹੀਂ ਮਿਲਨੇ, ਔਰ ਉਹ ਇਸ ਬੰਦੇ ਦੀ ਵਜ੍ਹਾ ਤੋਂ ਨਹੀਂ ਚੱਲਿਆ। ਉਸਤਾਦ ਜੀ ਹੋਰ ਵੀ ਬੰਦੇ ਮਿਸ ਹੁੰਦੇ ਨੇ। ਨਹੀਂ ਮੈਂ ਪਹਿਲੀ ਚੋਟੀ ਦੇਖੋ, ਦਾਨਿਸ਼ ਫਰੀਦ ਮਿੱਠਾ, ਇਹ 3 ਜਣੇ ਜਾਨੀ ਕੀ ਚਾਹ ਤੇ ਹੁਣ ਬਾਕੀ ਸਪੋਰਟਿੰਗ ਕਰੈਕਟਰ ਨੇ। ਬਾਸ ਤੋਂ ਬਗੈਰ ਅਸੀਂ ਕਰ ਨਹੀਂ ਸੀ ਲਿਆ, ਕਾਲੂ ਤੋਂ ਬਗੈਰ ਅਸੀਂ ਕਰ ਨਹੀਂ ਰਹੇ। ਤੁਸੀਂ 3 ਮੇਨ ਹੋ,
ਠੀਕ ਹੈ ਜੀ। ਨਾਲੇ ਤੁਸੀਂ ਕਹਿੰਦੇ ਤੁਸੀਂ ਇਹ ਕਿੱਦਾਂ ਕਰ ਸਕਦੇ? ਤੇਰੀ ਫਰੰਟ ਤੇ ਤੂੰ ਬੈਠਾ ਵਾ, ਤੇਰਾ ਇੱਕ ਰੋਲ ਆ, ਕਿੱਦਾਂ? ਮੈਨੂੰ ਇਹ ਨਹੀਂ ਸਮਝ ਆਉਂਦੀ। ਫੌਤਗੀ ਹੋਈ ਸੀ ਕੋਈ ਉੱਥੇ? ਨਹੀਂ ਸਰ ਜੀ, ਸ਼ਾਦੀ ਕਿੱਦਣ? ਅੱਜ ਸ਼ਾਦੀ ਸੀ। ਉਸਤਾਦ ਜੀ ਮੈਂ ਥੋੜਾ ਜਿਹਾ ਕੁਝ ਗੱਲ ਕਰਨਾ ਚਾਹ ਰਿਹਾ। ਇਹ ਕੱਲ ਦੀ ਇਹਨੇ ਛੁੱਟੀ ਕੀਤੀ, ਪਰਸੋਂ ਆਇਆ ਸੀ। ਲਈਆ ਕਿੰਨੀ ਦੂਰ ਹੈ ਇੱਥੋਂ? 8 ਘੰਟੇ ਦਾ ਸਫ਼ਰ ਜੀ ਉਸਤਾਦ। ਇੱਥੋਂ ਹੈਗਾ ਤਕਰੀਬਨ 2.5-3 ਘੰਟੇ। ਓਏ 4-5 ਘੰਟੇ। ਦਿਮਾਗ ਤੇਰਾ ਠੀਕ ਆ? ਤੂੰ ਗਿਆ ਮੈਂ ਚੌਕ ਆਜ਼ਮ ਤੋਂ ਅੱਗੇ ਆ ਲਈਆ, ਕਮ ਤੋਂ ਕਮ 7 ਤੋਂ 8 ਘੰਟੇ ਦਾ ਸਫ਼ਰ ਹੀ। ਆਪਣੀ ਗੱਡੀ ਤੇ ਉਹ ਯਾਰ ਨਹੀਂ, 7 ਤੋਂ 8, ਉਹ ਵੀ 3 ਤੋਂ 5 ਤੇ ਆ ਗਿਆ ਤੇਰੇ 8 ਤੋਂ। ਨਹੀਂ ਸਰ ਜੀ 5 ਘੰਟੇ। ਉਸਤਾਦ ਜੀ ਜਿੰਨੀ ਮਰਜ਼ੀ 4 ਸ਼ਰਤ ਲਾ ਘੰਟੇ ਗਿਆ ਤੂੰ ਪਹਿਲੇ। ਜਿੰਨੀ ਮਰਜ਼ੀ ਸ਼ਰਤ ਲਾ ਲਓ, 7 ਤੋਂ 8 ਘੰਟੇ ਦਾ ਸਫ਼ਰ ਜੇ। ਮੈਂ ਗਿਆ ਮੈਂ ਉੱਥੇ, ਮੈਂ ਬਹੁਤ ਡਰਾਮੇ ਕੀਤੇ। ਅੱਛਾ ਉਸਤਾਦ ਜੀ ਇੱਕ ਗੱਲ ਆ, ਦਾਨਿਸ਼ ਸਾਹਿਬ ਵੈਸੇ ਅਸੀਂ ਸ਼ੋਅ ਕਰਨਾ ਸੀ, ਇਹ ਹਫਤੇ ਨੂੰ ਸਾਡਾ ਇੱਕ ਸ਼ੋਅ ਚੱਲ ਗਿਆ ਜਿਹੜਾ ਆਪਾਂ ਕੀਤਾ ਸੀ। ਐਤਵਾਰ ਵਾਲੇ ਸ਼ੋਅ ਦਾ ਵੈਸੇ ਜ਼ੇਨ 'ਚ ਹੈ ਸੀ ਤੁਹਾਡੇ ਕਿ ਨਹੀਂ? ਹੈ ਸੀ ਯਾਰ, ਫਿਰ ਤਾਂ ਜ਼ਿਆਦਾ। ਲੇਕਿਨ ਬੱਚਿਆਂ ਨੂੰ ਛੱਡ ਕੇ ਆਣਾ ਵੀ ਇੱਕ ਉਹ ਯਾਰ ਤੂੰ ਗਲਤ ਉਹਨਾਂ ਦਾ ਗਲ ਘੁੱਟਦੀ ਹੈ, ਮਾਰਦੀ ਹੈ ਉਹਨਾਂ ਨੂੰ। ਕਿਹਦਾ? ਬੱਚਿਆਂ ਦਾ ਹੱਕ ਦਵੋ, ਇੱਕ ਗੱਲ ਜ਼ਿਹਨ 'ਚ ਰੱਖੀ। ਦੂਸਰੇ ਨੰਬਰ ਤੇ ਉਸਤਾਦ ਜੀ 8 ਘੰਟੇ ਦਾ ਸਫ਼ਰ ਲਈਏ ਦਾ, ਇਹ ਗਲਤ ਗੱਲ ਏ। ਅੱਛਾ ਫਿਰ ਮੈਂ ਮਾਰ ਦਿੱਤੇ ਆਪਣੇ ਬੱਚੇ? ਕਿਉਂ? ਕੀ ਹੋਇਆ ਉਸਤਾਦ ਜੀ? ਨਾ ਮੈਂ 에ਅਰਪੋਰਟ ਛੱਡਣ ਗਿਆ, ਨਾ ਮੈਂ ਉੱਥੇ ਛੱਡਣ ਗਿਆ, ਕਿਤੇ ਵੀ ਛੱਡ, ਉਹ ਆਪੇ ਹੀ ਗਏ ਨੇ ਵਿਚਾਰੇ ਸਾਰੇ। ਦੂਜੀ ਗੱਲ ਆ, ਰਾਤ ਨੂੰ ਤੁਸੀਂ ਜਾ ਰਹੇ, ਤੁਸੀਂ ਅਗਲੇ ਦਿਨ 7 ਵਜੇ ਤੱਕ ਆਇਓ। ਬੱਚਿਆਂ ਨੂੰ ਛੱਡਿਆ ਜੂਆ, ਸਵੇਰੇ 10 ਵਜੇ ਨਿਕਲੋ, 8 ਵਜੇ ਤੱਕ 9 ਵਜੇ ਤੱਕ ਤੋਂ ਸਾਨੂੰ ਕਹਿੰਦੇ ਭੈਣ ਮੈਂ 9 ਵਜੇ ਆਵਾਂਗਾ, 9 ਵਜੇ ਟੀ ਟਾਈਮ ਆਪਣਾ ਜਾਣੇ ਕਿ ਚਾ ਕਰ ਲਾਂਗੇ। ਮੈਂ ਉੱਥੋਂ 5 ਵਜੇ ਨਿਕਲਿਆ, ਮੈਂ 9 ਵਜੇ ਤੱਕ ਪਹੁੰਚ ਜਾਊਂਗਾ। ਸਰ ਜੀ ਕੱਲ ਸਵੇਰ ਗਏ ਆ ਇੱਥੋਂ। ਹਾਂ ਫਿਰ 10 ਵਜੇ, ਠੀਕ ਹੈ। 3:30-4 ਵਜੇ ਉੱਥੇ ਪਹੁੰਚੇ ਆ। ਉਸ ਤੋਂ ਬਾਅਦ ਰਾਤ ਨੂੰ ਧੁੰਦ ਬਹੁਤ ਜ਼ਿਆਦਾ ਸੀ, ਨਹੀਂ ਨਿਕਲ ਹੋਇਆ। ਰਾਤੀ 12-1 ਵਜੇ ਉੱਥੋਂ ਗੱਡੀ ਆਣੀ ਸੀ, ਬਹੁਤ ਪੈ ਰਹੀ ਹੈ ਨਾ ਅੱਜਕੱਲ, ਤੇ ਉਹਨਾਂ ਦੇ ਨਾਲ ਹੀ ਮੈਂ ਆਇਆ ਵਾਂ। ਰਾਤੀ 3 ਵਜੇ ਪਹੁੰਚਿਆ ਵਾਪਸ। ਹੁਣ ਮਜ਼ੇਦਾਰੀ ਦੀ ਗੱਲ ਏ, ਗੱਡੀਆਂ ਦੀ ਹੜਤਾਲ ਏ, 2 ਦਿਨ ਹੋਏ ਨੇ। ਇਹ ਝੂਠ ਬੋਲਣ ਦੇ, ਗੱਲ ਕੋਈ ਹੋਰ ਜੇ। ਸਿੱਧੀ ਸਾਫ਼ ਗੱਲ ਤੁਹਾਡੀ, ਗੱਡੀਆਂ ਦੀ ਹੜਤਾਲ ਆ। ਕੋਈ ਹੜਤਾਲ ਨਹੀਂ ਹੈ ਸਾਰਾ। ਮੈਂ ਸ਼ਰਤ ਲਾ ਲਾ, ਨੈਟ ਵੀ ਬੰਦ ਆ, ਸਲੋ ਹੋਏ ਆ, ਗੱਡੀਆਂ ਵੀ ਬੰਦ ਆ। ਠੀਕ। ਉਹ ਨੈਟ ਵੀ ਸਮੋਕ ਦਾ ਕਰਕੇ ਸਲੋ ਆ ਭਾਜੀ। ਹਾਂਜੀ ਭਾ ਬੱਚੇ, ਧੁੰਦ ਪੈਣ ਹੀ ਬਹੁਤ ਡਈ ਆ, ਕੋਰਾ ਪੈਣ ਡਿਆ। ਕੀ ਆ? ਲੇਜੈਂਟ ਲਿਖਿਆ ਹੈ। ਕੀ ਹੈ ਸਰ? ਕੀ ਹੈ? ਸਫ਼ਰ ਦੇ ਨਿਸ਼ਾਨ ਦੇਖਣ ਰਹੇ ਹਨ। ਸ਼ਰਟ ਲੱਭਣੇ ਸ਼ਰਟ ਜੀ ਉਸਤਾਦ ਜੀ ਉਸਤਾਦ ਜੀ ਉਹ ਨਹੀਂ ਹੈਗੀ। ਮੈਂ ਤੁਹਾਡੀ ਤੇ ਮੈਨੂੰ ਆ ਹੀ ਨਹੀਂ ਸਕਦੀ ਉਸਤਾਦ ਤਲੀ ਜੀ। ਤੇ ਖੁੱਲੀ ਹੈ। ਇਹ ਕੈਨੇਡਾ ਤੋਂ ਮੈਂ ਮੰਗਵਾਈ ਹੈ, ਇਹ ਕੋਈ ਆਮ ਨਹੀਂ। ਇੱਥੇ ਆ ਦੇਖੋ, ਪਾਕਟਾਂ ਵਾਲੀ ਪਹਿਲੀ ਦੁਨੀਆ ਤੇ ਇਹ ਸ਼ਰਟ ਆ ਜਿਹਨੂੰ ਇਹ ਪਾਕਟ, ਕੈਂਗਰੂ ਪਾਕਟ ਲੱਗੀ ਹੈ। ਹਾਂ ਸਹੀ ਇਹ ਗੱਲ। ਇੰਪੋਰਟਡ ਆ ਇਹ ਪਾਕਿਸਤਾਨ। ਉਸਤਾਦ ਜੀ ਤੁਹਾਡੀ ਨਹੀਂ ਹੈਗੀ, ਇਹ ਉਹ ਜਿਹੜੀ ਉਹ ਤੁਹਾਡੀ ਨਹੀਂ ਸੀ, ਉਹ ਆ। ਇਹ ਜਿਹੜੀ ਸ਼ਾਪ ਨਾਲੇ ਸਾਜੀ ਸ਼ਾਮਾਂ ਵਰਗੀ ਸ਼ਾਇ ਹੁੰਦੀ, ਤੁਸੀਂ ਢੀਡ ਕਰਕੇ ਰੱਖ ਦਿੰਦੇ ਹੋ ਬੰਦਿਆਂ ਨੂੰ। ਇਹ ਕਸਮ ਵਾਲੀ ਗੱਲ ਹੈ, ਤੁਹਾਡੀ ਨਹੀਂ ਹੈ ਉਸਤਾਦ ਜੀ। ਉਸਤਾਦ ਜੀ ਇਹ ਤੁਹਾਡੀ, ਇਹ ਤਾਂ ਮੈਂ ਵੀ ਕਸਮ ਦੇ ਸਕਦਾ ਤੁਹਾਡੀ ਨਹੀਂ, ਕਿਸੇ ਨੇ ਭੇਜੀ ਤੁਹਾਨੂੰ। ਇਹ ਵੀ ਨਹੀਂ ਤੁਹਾਡੀ, ਇਹ ਵੀ ਨਹੀਂ ਤੁਹਾਡੀ, ਇਹ ਪੈਂਟ ਵੀ ਨਹੀਂ ਤੁਹਾਡੀ। ਓ ਯਾਰ ਬਸ ਕਰਦੇ ਫੈਸਲ। ਲਓ ਜੀ, ਕੀ ਹੈ? ਪਰਫਿਊਮ ਵੀ ਨਹੀਂ ਤੁਹਾਡਾ ਉਸਤਾਦ ਜੀ। ਨਹੀਂ ਪਰਫਿਊਮ ਨਹੀਂ, ਇਹੋ ਜਿਹੇ ਕੱਪੜਿਆਂ ਦਾ ਨਾ ਇੱਕ ਕੁਦਰਤੀ ਪਰਫਿਊਮ ਤੁਰਿਆ ਹੁੰਦਾ ਦੂਜੇ ਮੁਲਕ ਚੋਂ ਨਾਲ, ਕੱਪੜਿਆਂ ਨਾਲ ਰਲ ਕੇ, ਔਰ ਉਹਦੇ ਤੋਂ ਉਹਨੂੰ 30 ਧੋ ਪਾ ਲਓ, ਉੱਤੇ ਪਰਫਿਊਮਾਂ ਲਾ ਲਓ। ਜਦੋਂ ਨੱਕ ਤੁਸੀਂ ਉਹਦੇ ਉੱਤੇ ਰੱਖਣਾ ਨਾ, ਤੁਹਾਨੂੰ ਉਹਦੀ ਖੁਸ਼ਬੂ ਆ ਹੀ ਜਾਣੀ। ਉਹ ਐਸਾ ਕਲਾਸ ਦਾ ਪਰਫਿਊਮ ਹੁੰਦਾ ਵਾ। ਨਹੀਂ ਉਸਤਾਦ ਜੀ, ਕੀ ਕਰਦੇ ਹੁੰਦੇ ਹੋ? ਮੈਂ ਕਹਿੰਦਾ ਤੂੰ ਧੁੱਪੇ ਸਰਫ ਚ ਪਾ ਕੇ 2 ਦਿਨ ਭਾਵੇਂ ਧਾਈ ਜਾ, ਉਹ ਪਰਫਿਊਮ ਨਹੀਂ ਜਾਂਦਾ। ਉਹ ਐਸਾ ਜ਼ਾਲਮ ਪਰਫਿਊਮ ਹੁੰਦਾ। ਗੌਰ ਆਉਂਦੀ ਹੈ। ਨਹੀਂ, ਉਹ ਗੰਢ ਨੂੰ ਹੀ ਪਰਫਿਊਮ ਲੱਗਾ ਹੁੰਦਾ ਜੀ। ਉਹ ਨਹੀਂ, ਉਹ ਭਰਾਵਾ ਗੰਢ ਵਾਲਾ ਨਹੀਂ ਹੈਗਾ ਸਿਸਟਮ ਯਾਰ। ਤੁਸੀਂ ਕਿਉਂ ਘਟਾਉਂਦੇ ਹੋ ਯਾਰ? ਛੱਡ ਦਿਓ ਯਾਰ ਗੱਲਾਂ। ਉਸਤਾਦ ਜੀ ਨੇ 70 ਵਾਰੀ ਕਿਹਾ ਕਿ ਛੱਡ ਦਿਓ ਇਹ ਗੱਲਾਂ। ਲਓ ਜੇ ਤੁਹਾਨੂੰ ਆਵਾਜ਼ ਨਹੀਂ ਮੈਂ ਆਉਣ ਦੇਣੀ ਹੁਣ। ਲੇਕਿਨ ਇੱਕ ਗੱਲ ਫੈਸਲ ਸਾਹਿਬ, अपने साउंड के नीचे मुंह कर ਵਾਹ, ਮੂੰਗਫਲੀ ਖਾਂਦੇ ਨਾ ਤੁਸੀਂ, ਮੂੰਗਫਲੀ ਖਾਂਦੇ ਗੁਲਾਮ ਅਲੀ ਖਾਓ। ਪਤਾ ਕਿਉਂ ਬਾਜੇ ਦੀ ਆਵਾਜ਼ ਨਹੀਂ ਉੱਚੀ? ਚੁੱਪ ਕਰੋ ਸਾਰੇ। ਥੱਲੇ ਉਸਤਾਦ ਜੀ ਕਮੈਂਟਸ ਆਉਣਾ, ਉਹਨੇ ਕਿਹੜਾ ਮੂੰਗਫਲੀ ਦੀ ਆਵਾਜ਼ ਹੀ ਆਉਣ ਦਿਓ। ਸ਼ਿਟ, ਅੱਜ ਕੀ ਪਹਿਲਾ ਵਾਰ ਮੇਰਾ ਜ਼ਾਇਆ ਗਿਆ। ਇਹ ਬੜੀ ਨੁਕਸਾਨਦੇਹ ਆ। ਮੂੰਗਫਲੀ ਵਾਹ ਕੀ ਬਾਤ। ਉਸਤਾਦ ਜੀ ਕਹਿੰਦੇ ਤੁਹਾਨੂੰ ਖਾਂਸੀ ਨਹੀਂ ਲੱਗੇਗੀ, ਐਂਡ ਵਾਲਾ ਦਾਣਾ ਜਿਹੜਾ ਹੁੰਦਾ ਨਾ, ਉਹ ਛਿਲਕੇ ਸਮੇਤ ਖਾਓ। ਵਾਹ ਵਾਹ ਵਾਹ। ਹੈ ਬਸ ਉਸਤਾਦ ਜੀ ਕੀ ਕਰਦੇ ਹੋ? ਅੱਲਾ ਰਹਿਮ ਕਰੇ। ਇਹਨਾਂ ਨੇ ਆਪਣੇ ਕਾਂ ਤੇ ਮਾਰ ਕੇ ਉਹ ਸਜਾ ਲੈਣਾ। वे डर 2 ਸੁੱਟ ਕੇ ਇਹਨੇ ਨਾਸਾ ਚ ਨੁਕਸਾ ਲੈਣ। ਲੇਕਿਨ ਮੂੰਗਫਲੀ ਤੋਂ ਐਂਡ ਵਾਲਾ ਜਿਹੜਾ ਦਾਣਾ ਨਾ, ਉਹ ਤੁਸੀਂ ਛਿਲਕੇ ਸਮੇਤ ਖਾਓ, ਤੁਹਾਨੂੰ ਸਾਰੀ ਜ਼ਿੰਦਗੀ ਖਾਂਸੀ ਨਹੀਂ ਲੱਗੇਗੀ। ਕਿਹੜਾ ਲਾਲ ਛਿਲਕਾ ਜਾਂ ਜਿਹੜੀ ਉੱਤਲੀ ਦੂਸਰੀ ਮੋਟੀ ਉਹ ਮੋਟੀ ਵਾਲੀ। ਫੈਸਲ ਸਾਹਿਬ ਸੁਣਾਓ, ਤੁਹਾਡੇ ਪਿੰਡ ਲੱਤ ਦਾ ਸੁਣਾਓ। ਉਸਤਾਦ ਜੀ ਲੱਤ ਅੱਲਾ ਦਾ ਸ਼ੁਕਰ ਹੈ, ਲੇਕਿਨ ਸਵੇਰੇ ਦਿਲ ਬੰਦ ਹੋ ਗਿਆ ਸੀ ਮੇਰਾ।
ਤਾਰਿਆਂ ਨੇ ਸੀ ਇਹ ਲਾਈਵ ਬਹੁਤ ਹੈ ਇਸ ਵਾਰੀ। डबल दिल ਟਾਈਮ ਸਿਰ ਨਹੀਂ ਤਾਰਿਆ ਨੇ। ਉਸਤਾਦ ਜੀ ਸਵੇਰੇ ਅਜੀਬੋ ਗਰੀਬ ਜਿਹਾ ਯਾਨੀ ਕਿ ਮੇਰੇ ਨਾਲ ਮਾਮਲਾ ਹੋਇਆ। ਮੇਰੇ ਇੱਥੇ ਫਰੀਦ ਵਜ਼ਨ ਪੈ ਗਿਆ। ਇਹ ਦਿਲ ਪਿੱਛੋਂ ਬੰਦ ਹੋ ਗਿਆ ਸੀ? ਉਹ ਇੱਥੋਂ ਬੰਦ ਹੋਇਆ ਭਰਾਵਾ। ਪਿੱਛੋਂ ਕਿਸੇ ਨੇ ਬੰਦ ਕਰ ਦਿਲ ਬੰਦ ਨਹੀਂ ਹੋਇਆ, ਮੈਨੂੰ ਸਾਹ ਔਖੇ ਔਖੇ ਆਣ ਪਏ। वजन पे ਹਾਂ ਸਾਹ ਔਖੇ ਔਖੇ ਵਜ਼ਨ ਕਿਦਾਂ ਮਤਲਬ ਫੀਲ ਵੱਡਾ ਠੀਕ ਹੈ। ਮੁੰਡਾ ਪੈਰ ਰੱਖ ਕੇ ਲੰਘ ਠੀਕ ਹੈ ਨਾ ਨਹੀਂ ਉਹ ਦਿਲ ਫਰੀਦ ਮੈਂ ਤੁਹਾਨੂੰ ਦੱਸ ਦੇਣਾ ਸਵੇਰੇ ਨਾ ਕੀ ਹੋਇਆ। ਯਾਰ ਜਦੋਂ ਖਾਤੇ ਲੋਕਾਂ ਦੇ ਨੇਲੇ ਨਹੀਂ ਕਰਨੇ ਤੇ ਬੋਝ ਤੇ ਮਹਿਸੂਸ ਹੋਣਾ ਹੀ ਹੈ ਉਹ ਨਹੀਂ ਫਰੀਦ ਖਾਤੇ ਖੂਤੇ ਦਾ ਕੋਈ ਮਸਲਾ ਨਹੀਂ ਉਸਤਾਦ ਜੀ। ਮੈਂ ਸਵੇਰੇ ਹੁਣ ਵੀ ਅੱਲਾ ਜਾਣਦਾ ਮੇਰਾ ਸਾਹ ਮੁਸ਼ਕਲ ਆਣ ਡਿਆ। ਬੇਗਮ ਮੇਰੀ ਨੇ ਮੈਨੂੰ ਪੰਪ ਕੀਤਾ। ਭਾਜੀ ਇਹ ਉਹ ਸਮਝਦੇ ਕਿ ਉਹਨੇ ਉੱਠਦੇ ਨਹੀਂ ਕਿ ਉਹ ਫੈਸਲ ਬਾਦਸ਼ਾਹ ਖੈਰਾਂ ਤੇਰੀਆਂ ਖੈਰਾਂ ਉਹ ਨਾ ਯਾਰ ਉਹ ਦਿਲ ਦੇ ਉੱਪਰ ਹੱਥ ਰੱਖ ਕੇ ਨਾ ਉਹਨੂੰ ਦਬਾਉਂਦੇ ਹੁੰਦੇ। ਉਹ ਹੱਥ ਨਾਲ ਸੀ ਹੋਣ ਡਿਆ, ਜਦੋਂ ਬੰਬ ਨਹੀਂ ਚੱਲਦਾ ਨਹੀਂ ਕਰਕੇ ਠਾ ਉਹ ਰੱਖਦਾ ਭਾਬੀ ਇੰਜ ਠਾ। ਵਜ਼ਨ ਕਿਉਂ ਪਿਆ ਇਹ ਨਹੀਂ ਸਮਝ ਆਈ। ਉਹ ਬਈਏ ਨਹੀਂ ਪਿਆ ਸੂਦੀ ਸੁੱਤਾ ਸੀ ਇੱਧਰ ਯਾਰ। ਉਹ ਨਹੀਂ ਜੈਨੂਨ ਗੱਲ ਫਰੀਦ ਸਾਈ ਇੱਥੇ ਨਾ ਗੋਲਾ ਜਿਹਾ ਇਹ ਤੱਕ ਮੈਂ ਫੀਲ ਕਰ ਰਿਹਾ। ਨਹੀਂ ਗੋਲਾ ਜਿਹਾ ਮਹਿਸੂਸ ਹੁੰਦਾ ਇਹਦੇ ਨਾਲ ਸਾਹ ਵੀ ਤੁਹਾਡਾ ਜਿਹੜਾ ਬੰਦ ਹੁੰਦਾ। ਸਾਹ ਮੈਨੂੰ ਮੈਂ ਕਹਿ ਰਿਹਾ ਔਖਾ ਔਖਾ ਆਂਡੇ ਨੇ ਸਵੇਰ ਦੇ। ਓਏ ਅੱਲਾਹ ਤਾਲਾ ਦੀ ਜ਼ਾਤ ਮਾਫ ਕਰ ਦੇ। ਮੈਂ ਉਹੀ ਕਹਿਣ ਡਿਆ ਕੀ ਫਾਇਦਾ ਇਹਨਾਂ ਰੈਡੀਮੇਡ ਕੱਪੜਿਆਂ ਦਾ, ਸਹੀ ਕੀ ਫਾਇਦਾ ਇਹਨਾਂ ਪੈਂਟਾਂ ਦਾ ਬੂਟਾਂ ਦਾ ਜਿਹੜੇ ਸਾਰੇ ਅਸੀਂ ਬ੍ਰਾਂਡ ਪਾਉਂਦੇ ਆ ਜਦ ਤੰਦਰੁਸਤੀ ਨਹੀਂ ਫਰੀਦ ਹੈ। ਸਹੀ ਗੱਲ। ਸਹੀ ਗੱਲ ਭਾਈ ਬੜੀ ਮੁਸ਼ਕਲ ਨਾਲ ਤੇ ਫਰੋਲ ਕੇ ਸੈਜ਼ ਲੱਭਦਾ। ਇੱਕ ਫਾਇਦਾ ਤੇ ਹੈ ਤੂੰ ਆਪਣੀ ਪ੍ਰੋਡਕਟ ਦੱਸਦੀ ਕਿਹੜੀ ਕਿਹੜੀ ਪਾਈ। ਉਹ ਸਾਜੂ ਫੈਸਲਾ ਦੇ ਵਿੱਚ ਹੀ ਰਹਿ ਗਿਆ ਵਿਚਾਰੇ ਦਾ, ਦੱਸੋ। ਆਹੋ ਸਾਜੀ ਫੈਸਲਾ ਯਾਰ ਦੇ ਤੂੰ ਚੱਲ ਜਾ ਮਾਫ ਕੀਤਾ ਯਾਰ, ਜਾ ਅੱਗੇ ਤੋਂ ਨਾ ਕਰੀ ਬਸ। ਹੋਰ ਦੱਸ। ਮਿਹਰਬਾਨੀ ਯਾਰ ਆ ਮੂੰਗਫਲੀ ਚੁੱਕ ਲੋ ਯਾਰ ਫੈਸਲ ਸਾਹਿਬ। ਨਾ ਸੋਚੀ ਵੀ ਨਾ ਕਦੇ। ਨਹੀਂ ਇਦਾਂ ਹੀ ਗੰਢ ਮਾਰ ਕੇ ਨਾ ਤੇ ਉਹਨੂੰ ਅੰਦਰ ਰੱਖ ਦਿਓ। ਨਾ 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 ਫਰੀਦ ਸਾਹਿਬ ਮੂੰਗਫਲੀ ਚੁੱਕਣੀ ਇੰਜ ਹੀ ਹੈ ਜਿਵੇਂ ਸ਼ੇਰ ਦੀ ਕਛਾਰ ਜਿਹਾ ਹੱਥ ਪਾਣੇ। ਆਹੋ ਕਛਾਰ ਹੀ ਹੁੰਦਾ ਵਾ ਕਿ ਕੀ ਹੁੰਦਾ ਵਾ। ਗੁਫਾ ਤੇ ਉਹਦੀ ਰਹਿਸ਼ਗਾਹ ਨੂੰ ਕਹਿੰਦੇ ਨਾ ਜਿਹੜਾ ਕਾਰੋਬਾਰੀ ਮਰਕਜ਼ ਆ ਉਹ ਕਛਾਰ ਹੀ ਹੁੰਦਾ ਆਹੋ ਜਿੱਥੋਂ ਨਿਕਲਦਾ ਵਾ ਸ਼ਿਕਾਰ ਵਾਸਤੇ ਪਲੈਨਿੰਗ। ਲੋ ਜੀ ਨਾਜ਼ਰੀਨ ਆ ਚੁੱਕ ਲੈ ਯਾਰ ਇੱਕ ਦਾਣਾ ਠਹਿਰ ਜਸਟ ਤੁਹਾਡੀ ਇੱਕ ਆਖਰੀ ਪਹਿਲਾ ਭਰਾ ਨਹੀਂ ਪਹਿਲਾਂ ਤੁਸੀਂ ਮੈਨੂੰ ਪਿਆਰ ਤਾਂ ਮੈਂ ਤੁਹਾਡੀ ਫੈਮਿਲੀ ਨਹੀਂ। ਘਰ ਦੇ ਵਿੱਚ ਕੋਈ ਬੱਚਾ ਖਾਂਦਾ ਹੋਵੇ ਕੀ ਕਹੋ ਇਹਨੂੰ ਮੂੰਗਫਲੀ ਖਾ ਲੈ। ਬਸ ਇੱਕ ਤੁਸੀਂ ਇੱਕ ਤਿੰਨਾਂ ਦਾਣਿਆਂ ਲਿਆ ਮੈਂ ਖਾਣਾ ਬਸ ਤਿੰਨਾਂ ਦਾਣੇ ਲਿਆ। ਕੀ ਬਾਤ। ਸਾਵੇ ਭਰਾ ਬਈ ਨਾਜ਼ਰੀਨ ਮੈਂ ਤੁਹਾਨੂੰ ਦੱਸਦਾ ਫੈਸਲਾਬਾਦ ਜਿਹੜੇ ਲੋਕ ਰਹਿੰਦੇ ਨੇ ਨਾ ਉਹਨਾਂ ਨੇ ਜਾਣਾ ਵਾ ਆਮ ਡਰਾਈ ਫਰੂਟ ਘੰਟਾ ਘਰ ਆਮ ਡਰਾਈ ਫਰੂਟ ਤੇ ਉੱਥੇ ਮੁੰਡਾ ਹੋਏਗਾ ਹਸਨ। ਠੀਕ ਆ ਜੀ। ਉਹਨੂੰ ਤੁਸੀਂ ਕਹਿਣਾ ਯਾਰ ਜਿਹੜੀ ਜਾਨੀ ਭਾਈ ਨੂੰ ਮੂੰਗਫਲੀ ਤੂੰ ਭੇਜਦਾ ਹੁੰਦਾ ਨਾ ਉਹ ਮੂੰਗਫਲੀ ਦੇ ਦੇ ਸਹੀ ਤੇ ਤੁਸੀਂ ਖਾ ਕੇ ਮੈਨੂੰ ਆਹੋ ਇਹ ਆਵਾਜ਼ ਆ ਰਹੀ ਵੀ ਇੰਜ ਲੱਗਦਾ ਪਾਪੜ ਆ। ਵਾਓ ਕਸਮ ਹੈ। ਇਹਦਾ ਨਾਂ ਰੱਖ ਦਿਓ ਹੁਣ ਜਾਨੀ ਮੂੰਗਫਲੀ ਸਾਹਿਬ। ਜਿਹੜਾ ਜਾਵੇ ਉੱਥੇ ਥੱਲੇ ਉਹ ਕਮੈਂਟਸ ਵੀ ਕਰੇ ਤਾਂ ਕਿ ਉਸਤਾਦ ਜੀ ਉਹਦਾ ਕਮਿਸ਼ਨ ਵੀ ਆਊਗਾ। ਨਹੀਂ ਭੈਣ ਮੈਂ ਕਮਿਸ਼ਨ ਕਰਕੇ ਕੋਈ ਤੇ ਕੰਮ ਫਿਰ ਨਹੀਂ ਛੱਡ ਦਿਓ ਉਸਤਾਦ ਜੀ ਮੈਂ ਤੰਦਰੁਸਤ ਹੋ ਗਿਆ ਅੱਲਾ ਦਾ ਸ਼ੁਕਰ ਹੈ। ਹਾਂਜੀ ਫੈਸਲ ਸਾਹਿਬ ਨੂੰ ਆਰਾਮ ਆ ਗਿਆ। ਫੈਸਲ ਸਾਹਿਬ ਨੇ ਮਠਿਆਈ ਲਿਆਂਦੀ ਹੈ ਜੀ। ਠੀਕ ਹੈ ਜੀ ਇਹ ਫੈਸਲ ਸਾਹਿਬ ਨੇ ਮਠਿਆਈ ਲਿਆਂਦੀ ਆ ਆਹੋ ਉਸਤਾਦ ਜੀ ਤੇ ਜਨਾਬ ਕੌਣ ਮੇਰੇ ਹਾਲ ਬੱਕਰੇ ਲੈ ਕੇ ਆਏ ਨੇ ਮੌਲਵੀ ਸਾਹਿਬ। ਲੋ ਜੀ ਨਾਜ਼ਰੀਨ ਅੱਜ ਸਦਕਾ ਵੀ ਤੁਹਾਡਾ ਜਿਹੜਾ ਮੈਂ ਮੂੰਹ ਕੱਢਿਆ ਸੀ ਹਾਂਜੀ ਉਹ ਤੁਸੀਂ ਅੱਜ ਓਕੇ ਹੋ ਜਾਏਗਾ ਇਨਸ਼ਾਅੱਲਾ ਤਾਲਾ। ਸ਼ੁਕਰ ਰੱਬ ਦੀ ਦਾ। ਸ਼ੁਕਰ ਉਸਤਾਦ ਜੀ ਮੇਰਾ ਹੱਥ ਲਵਾ ਦੇਣਾ। ਤੇਰੇ ਹੱਥ ਅੱਗੇ ਲੱਗੇ ਆ ਤੇ ਇੱਥੇ ਤੱਕ ਪਹੁੰਚੇ। ਬੱਕਰੇ ਨੂੰ ਹੱਥ ਲਵਾ ਸਾਜੀ ਮੈਂ ਖੋਲਣਾ ਅੱਜ ਆਬੀ ਦੇ ਨਾਲ ਸਾਜੀ ਕਰ ਲਓ ਇੱਧਰ। ਇਹਦਾ ਬੱਕਰੇ ਨੂੰ ਹੱਥ ਲਵਾਇਆ। ਬੱਕਰਾ ਕਹਿੰਦਾ ਇਹ ਹੁਣ ਤੇ ਨਹੀਂ ਹੋਣਾ ਘਰ ਬਾਹਰ ਹੁਣ ਤੁਹਾਡਾ ਜਾਇਜ਼ ਹੀ ਨਹੀਂ ਰਿਹਾ। ਅਗਲੀ ਮੰਗਲ ਨੂੰ ਲੈ ਜਾਓ। ਨੇ ਬੱਕਰੇ ਨੂੰ ਹੱਥ ਲਾਇਆ ਤੇ ਬੱਕਰਾ ਕਹਿੰਦਾ ਹੁਣ ਮੈਂ ਤੇਰਾ ਹੋ ਗਿਆ। ਲੈ ਯਾਰ ਨਹੀਂ ਇਹਨੇ ਜਿਸ ਬੱਕਰੇ ਨੂੰ ਹੱਥ ਲਾਇਆ ਉਹ ਕਹਿੰਦਾ ਲਓ ਜੀ ਹੁਣ ਸਾਰੀ ਜ਼ਿੰਦਗੀ ਲਈ ਸੇਵ ਕਿਸੇ ਨੇ ਨਹੀਂ ਖੜਨਾ। ਉਹਨੇ ਬੱਕਰੇ ਨੂੰ ਹੱਥ ਲਾਇਆ ਬੱਕਰਾ ਕਹਿੰਦਾ ਕਾਸ਼ ਮੈਂ ਤੇਰੇ ਹਸੀਨ ਹੱਥ ਕਾ ਟਾਵਾਂ ਮਠਿਆਈ ਆ। ਇਹ ਮੈਂ ਤੁਹਾਨੂੰ ਸਹੀ ਦੱਸਦਾ ਨਾਜ਼ਰੀਨ ਗੱਲ ਇਹ ਆ ਕਿ ਇਹ ਪਤਾ ਕੀ ਆ ਮਠਿਆਈ ਵਾਲੇ ਨੇ ਖਿਲਾਰ ਕੇ ਰੱਖੀ। ਇੱਥੇ ਤੁਸੀਂ ਇੰਜ ਕਰ ਦਿਓ ਇਹ ਖਾਲੀ ਹੈ ਡੱਬਾ ਆ ਲਓ। ਕਿਹੜਾ ਸਾਈ ਡੱਬਾ ਉੜ ਗਿਆ ਵਾ। ਉਸਤਾਦ ਜੀ ਤੁਸੀਂ ਵੀ ਤੇ ਉਹ ਬਰਫੀਆਂ ਇੰਜ ਲੰਮੇ ਪਾਓ ਨਾ। ਤੁਸੀਂ ਵੀ ਸਿੱਧੀਆਂ ਪਾਈਆਂ ਇਹਨਾਂ ਨੂੰ ਇੰਜ ਲੰਮੇ ਪਾਓ। ਆ ਨਹੀਂ ਇੱਕ ਦਾ ਝੂਰ ਭੂਰ ਕਰਕੇ ਨਾ ਐਂ ਖਿਲਾਰਤਾ ਸਾਰਾ। ਉਹ ਨਹੀਂ ਉਸਤਾਦ ਜੀ ਉਹ ਇੰਜ ਹੀ ਹੁੰਦੀ ਹੈ। ਲਓ ਜੀ ਫੈਸਲ ਸਾਹਿਬ ਮਾਸ਼ਾਅੱਲਾ ਸ਼ੁਕਰੀਆ। ਆਪਣੀ ਫੈਮਿਲੀ ਨੂੰ ਪਾਓ ਜੀ ਪਹਿਲੇ। ਠੀਕ ਹੋ ਗਏ ਨੇ ਅੱਲਾ ਖਾਇਆ ਕਰੇ। ਨਹੀਂ ਉਹ ਠੀਕ ਹੋਏ ਨੇ ਅਸੀਂ ਵੀ ਠੀਕ ਹੋਏ ਆ ਸਾਰਿਆਂ ਨੂੰ ਵੰਡੋ ਨਾ। ਯਾਰ ਪਹਿਲੇ ਉਸਤਾਦ ਜੀ ਖਾਂਦੇ ਨੇ ਬਾਅਦ ਚ ਹੀ ਬੱਚਿਆਂ ਨੂੰ ਦੇਣਗੇ। ਪਾਇਆ ਨਾ ਉਹਦੇ ਚ ਕੋਈ 19 ਕੀ ਇਹਨੇ ਪਾ ਕੇ ਇਹਦਾ ਕੀ ਪਤਾ ਤੁਸੀਂ ਤੇ ਯਕੀਨ ਕਰਦੇ? ਨਹੀਂ ਉਹ ਕਿੰਨੇ ਕੀ ਪਾ ਲੈਣਾ ਉਸਤਾਦ ਜੀ। ਉਹ ਨਹੀਂ ਇਹ ਕੁਝ ਵੀ ਕਰ ਸਕਦਾ ਵਾ। ਉਸਤਾਦ ਜੀ ਸਾਰੀ ਸ਼ੁਗਲ ਨਾ ਕਰੋ ਇਹ ਜੈਨੂਨ ਅਸੀਂ ਖਾਣੀ ਨਹੀਂ ਹੈਗੀ ਇਸ ਡਰ ਤੋਂ। ਲਓ ਜੀ ਗੱਲ ਇਹ ਆ ਇੱਕ ਰਸਗੁੱਲੇ ਦੇ ਅੰਦਰ ਨਾ ਫਰੀਦ ਸਾਹਿਬ
75 ਅਰਬ ਕਰੋੜੋਂ ਲੱਖੋਂ ਕੈਲੋਰੀਜ਼ ਹੁੰਦੀਆਂ ਨੇ। ਉਹ ਮੇਰੇ ਬੋਲਾ ਮੈਂ ਤੁਹਾਨੂੰ ਦੱਸਦਾ, ਇਹ ਇੱਕ ਰਸਗੁੱਲੇ ਨੇ ਤੇਰਾ 1 ਕਿਲੋ ਵਜ਼ਨ ਵਧਾਉਣਾ। ਹੋਏ ਹੋਏ ਅੱਛਾ ਮਠਿਆਈ ਇਹਦੇ ਚ ਬਰਫੀ ਚ, ਆਹੋ ਬਰਫੀ ਦੀ ਇੱਕ ਟੁਕੜੀ ਦੇ ਵਿੱਚ 70 ਬਿਲੀਅਨਸ 2 ਕਰੋੜ ਪੋਟਾਸ਼ੀਅਮ ਪਰਮੰਗਨੇਟ ਪਰਾਸ਼ਿਟ ਪਰਮੰਗਨੇਟ ਤੇ ਨਾਲ ਕੈਲੋਰੀਜ਼ ਤੇ ਨਾਲ ਉਹ ਸ਼ੂਗਰ ਹੁੰਦੀ। ਨਾਲੇ ਫੈਟ ਵੀ। ਨਾਲੇ ਅਗਰ ਤੁਸੀਂ ਉਹਨੇ ਇੱਕ ਆ ਖਾ ਲਿਆ, ਇੱਕ ਆ ਖਾ ਲਿਆ, ਆਹੋ ਤੁਹਾਡਾ 2.5 ਪੌਣੇ 3 ਕਿਲੋ ਵਜ਼ਨ ਇੰਜ ਵਧਣਾ 2-4 ਦਿਨਾਂ ਚ। ਠੀਕ ਹੈ। ਦੂਸਰੀ ਗੱਲ ਮਿੱਠਾ ਜੀ, ਤੁਸੀਂ ਮਾਸ਼ਾਅੱਲਾ ਚੱਲੇ ਉਮਰੇ ਤੇ ਉਮਰੇ ਤੇ ਜਾ ਰਿਹਾ ਜੀ, ਇਹ ਮਠਿਆਈ ਖਾ ਕੇ ਅਕਸਰ ਬੰਦਿਆਂ ਨੂੰ ਡਾਈਜੈਸਟ ਹਜ਼ਮ ਨਹੀਂ ਹੁੰਦੀ। ਇਸ ਤਰ੍ਹਾਂ ਹੀ ਜਿਹਨੇ ਆਊਟ ਆਫ ਕੰਟਰੀ ਸਫ਼ਰ ਕਰਨਾ ਹੋਵੇ ਉਹਨੂੰ ਮਠਿਆਈ ਮਨਾ ਹੁੰਦੀ ਹੈ। ਬਿਲਕੁਲ ਸਹੀ। ਇਹ ਇੱਕ ਰਸਗੁੱਲੇ ਦਾ ਮਤਲਬ ਇਹ ਆ ਕਿ 90% ਉਮੀਦ ਆ ਕਿ ਤੂੰ ਬਿਮਾਰ ਹੋਏਗਾ। ਮੈਡੀਕਲ ਦਾ ਮੈਡੀਕਲ, ਠੀਕ ਹੈ ਜੀ। ਔਰ ਇਹਦੇ ਚ ਇੱਕ ਐਸੀ ਚੀਜ਼ ਹੁੰਦੀ ਆ ਕਿ ਅਗਰ ਕੋਈ ਪੱਕੇ ਰੰਗ ਵਾਲਾ ਬੰਦਾ ਖਾਵੇ ਨਾ, ਆਹੋ ਪੱਕੇ ਰੰਗ ਵਾਲਾ ਬੰਦਾ ਖਾਵੇ, ਉਹਦੇ ਫੋੜੇ, ਫਿੰਸੀਆਂ, ਦਦਰੀ, ਚੰਬਲ, ਕੋੜ ਤੁਮਾ ਠੀਕ ਹੈ ਜੀ, ਫਲਵੈਰੀ, ਉਹਦੇ ਇਹ ਨਿਕਲ ਆਉਂਦੀ ਹੈ। ਵੇ ਵੀ ਵੀਰੇ ਠੀਕ ਹੈ ਜੀ ਭਾਈ, ਇਹ ਉਹ ਚੀਜ਼ ਆ। ਹੁਣ ਜਿਹਨੇ ਖਾਣੀ ਆ ਖਾ ਲਵੇ, ਜਿਹਨੇ ਬੱਚਿਆਂ ਨੂੰ ਯਤੀਮ ਕਰਨਾ ਖਾ ਲਵੇ। ਉਹ ਯਾਰ ਫਰੀਦ, ਉਹ ਇਹ ਤਾਂ ਮਿਸਾਲ ਆ ਕਿ ਮਰਦ ਨੂੰ ਮਾਰੇ ਮਠਿਆਈ, ਔਰਤ ਨੂੰ ਮਾਰੇ ਖਟਿਆਈ। ਠੀਕ ਹੈ, ਇਹ ਮਿਸਾਲ ਜੀ। ਖਾ ਲੈ। ਉਹ ਯਾਰ ਫੈਸਲ ਸਾਹਿਬ ਇਹਦੇ ਨਾਲ ਫੈਟਨੈਸ ਸੁਣਿਆ ਫੈਟਨੈਸ ਮੈਂ ਤੈਨੂੰ ਅੱਜ ਦੱਸ ਰਿਹਾ, ਤਦੀ ਤੇਰਾ ਬੇੜਾ ਗਰਕ ਕੋਈ ਆਵੇ। ਮੂੰਹ ਦਾ ਹਾਲ ਆਪਣੇ ਦਾ ਕੀ ਬਿਲਕੁਲ ਭਾਈਜਾਨ, ਇਹਦੇ ਅੰਦਰ ਇੱਕ ਐਸਾ ਕੈਮੀਕਲ ਹੁੰਦਾ ਜਿਹੜਾ ਵਾਲਾਂ ਨੂੰ ਕੁੰਡਲ ਪਾ ਦਿੰਦਾ ਵਾ। ਐਦਾਂ ਹੀ ਔਰ ਕੁੰਡਲਾਂ ਵਾਲੇ ਵਾਲਾਂ ਵਾਲੇ ਵਾਸਤੇ ਮਠਿਆਈ ਮੌਤ ਆ ਬਹੁਤ ਜੀ ਜੀ। ਸਹੀ। ਕਾਲੇ ਰੰਗ ਵਾਲੇ ਵਾਸਤੇ ਮੌਤ ਆ। ਜਿਹਦੇ ਨਾਰਮਲ ਵਾਲ ਹੋਣ, ਰੰਗ ਵੀ ਸਾਂਭ ਲਵੇ, ਉਹ ਖਾ ਲਵੇ ਜਿੰਨੀ ਮਰਜ਼ੀ, ਉਹਦਾ ਕੋਈ ਰੋਲਾ ਨਹੀਂ। ਆਊਟ ਆਫ ਕੰਟਰੀ ਵੀ ਨਹੀਂ ਜਾਣਾ। ਮੈਂ ਜਾਣਾ, ਮੈਂ ਨਹੀਂ ਜਾਣਾ, ਸਾਨੂੰ ਵੀ ਨਹੀਂ ਜਾਣ ਦੇਣਾ ਜੀ। ਨਹੀਂ ਮਿੱਠੇ ਤੂੰ ਖਾ ਲੈ, ਤੂੰ ਜਾ ਨਹੀਂ ਪਹਿਲੇ ਦੁਆ ਮੰਗ ਲਈ, ਅੱਲਾ ਤੰਦਰੁਸਤੀ ਦੇ। ਨਹੀਂ ਥੋੜੀ ਜੀ ਖਾਣ ਨਾਲ ਵੀ ਮੈਂ ਤੁਹਾਨੂੰ 1 ਮਿੰਟ, ਮੈਂ ਤੁਹਾਨੂੰ ਉਹਦਾ ਵੀ ਦੱਸ। ਮੈਨੂੰ ਪਾਟਾ ਦੇ ਦਿੱਤਾ, ਹਾਂਜੀ, ਪਾਟਾ ਦੇ ਦਿੱਤਾ। ਤੁਸੀਂ ਖੁਲਾ ਫੈਸਲ ਭਾਈ ਨੂੰ ਨਾ ਮਿੰਟਾ ਅੱਗੇ ਮੂੰਹ ਕਰ ਰਹੇ। ਐਦਾਂ ਹੀ ਭਾਈਜਾਨ ਗੱਲ ਇਹ ਹੈ, ਤੁਸੀਂ ਥੋੜੀ ਖਾਓ, ਬਹੁਤੀ ਖਾਓ, ਜਰਾਸੀਮ ਤੁਹਾਡੇ ਅੰਦਰ ਚਲੇ ਗਏ। ਚਲੇ ਗਏ। ਸਹੀ ਫੈਟ ਹੁੰਦਾ। ਫੈਟ ਦੇ ਜਿਹੜਾ ਇਹਦੇ ਅੰਦਰ ਹੋਰ 400 ਪਲੱਸ ਕੈਮੀਕਲ ਹੁੰਦਾ ਮਠਿਆਈ 'ਚ। ਬਹੁਤ ਜ਼ਿਆਦਾ। ਹਾਂਜੀ ਕੈਮੀਕਲ। ਇਹ ਹੁਣ ਜੇ ਹੋਣ ਲੱਗਾ ਵਾ, ਪਤਾ ਨਹੀਂ ਕੱਲ ਤਾਂ ਡੱਬਾ ਖਾ ਗਏ। ਖਾ ਲਓ ਮੇਰੀ ਗੱਲ ਸੁਣੋ, ਜੇ ਉਮਰੇ ਤੋਂ ਰਹਿਣਾ ਵਾ ਤੇ ਖਾ ਲਾ। ਨਾ ਗੱਲ ਵੀ ਉਹ ਕਰਨ। ਇਹ ਸ਼ੈਤਾਨ ਵਰਗਲਾਉਂਦਾ ਭੈਣ, ਜਦੋਂ ਤੁਸੀਂ ਕਿਤੇ ਨੇਕ ਅਮਲ ਕਰੋ। ਹੁਣ ਤੂੰ ਉਮਰੇ ਤੇ ਜਾਣਾ, ਇਹ ਸ਼ੈਤਾਨ ਨੇ ਵਰਗਲਾ, ਇਹ ਸ਼ੈਤਾਨ ਨੇ ਮੰਗਾਈ ਜਾਣ ਕੇ। ਆਹੋ ਬਸ ਉਸਤਾਦ ਜੀ ਜਾਣ ਦਿਆ ਕਰੋ, ਕੁਛ ਨਹੀਂ, ਮੈਂ ਮੰਗਵਾਈ ਜੀ। ਉਹ ਤੇਰੇ ਜ਼ਿਹਨ 'ਚ ਪਾਇਆ ਨਾ ਸ਼ੈਤਾਨ ਨੇ। ਬਲਕਿ ਸੁਲਮਾਨ ਨੇ ਮੰਗਵਾਈ, ਪੈਸੇ ਉਹਨੇ ਦਿੱਤੇ। ਤੇਰੇ ਨਾਲ ਜ਼ਿਆਦਾ ਸ਼ੈਤਾਨ ਦਾ ਤਲਕ, ਤੂੰ ਹਾਫ ਸ਼ੈਤਾਨ ਹੀ ਹੈ। ਅੱਛਾ ਉਸਤਾਦ ਜੀ, ਕਈ ਪੋਸਟਾਂ ਵੀ ਦੇਖੀਆਂ ਨੇ, ਔਰ ਬਕਵਾਸ ਨਾ ਕਰਿਆ ਕਰ। ਅੱਗੋਂ ਮੈਨੂੰ ਕਹਿ ਰਿਹਾ, ਮੈਂ ਹਾਂਜੀ ਸਲਮਾਨ ਨੇ ਮੈਨੂੰ ਕਿਹਾ ਮੰਗਾ ਲਾ, ਯਾਨੀ ਸ਼ੈਤਾਨ ਦਿਲ ਕਰੇ ਆ ਕੇ ਹੋਵੇ ਭਾਜੀ ਹੁਣ ਦੱਸੋ। ਮੇਰੇ ਤੇ ਐ ਵੀ ਤੁਸੀਂ ਨਜਾਇਜ਼ ਹੀ ਪਾਈ। ਨਹੀਂ ਉਸਤਾਦ ਜੀ, ਬਰਫੀ ਨਾਲ ਨਹੀਂ ਮਸਲਾ ਹੁੰਦਾ। ਬਰਫੀ ਦੇ ਵਿੱਚ ਇੱਕ ਉਸਤਾਦ ਜੀ ਖੁਦਾ ਦਾ ਨਾ, ਬਰਫੀ ਦਾ ਤਾਂ ਨਹੀਂ ਮਸਲਾ। ਉਹ ਰਸਗੁੱਲੇ ਦੇ ਵਿੱਚ ਜ਼ਿਆਦਾ ਘਿਓ ਤੇ ਇਹ ਬਰਫੀ ਦੀ ਨਾਰਮਲ ਆ, ਘਿਓ ਨਹੀਂ ਹੈ। ਬਰਫੀ ਦੇ ਵਿੱਚ ਇੱਕ ਕਲੋਰੋਮਰਕੂਜ਼ ਹੁੰਦਾ ਵਾ, ਕਲੋਰੋਮਰਕੂਜ਼। ਆਹੋ ਕਲੋਰੋਮਰਕੂਜ਼ ਦੇ ਜਿਹੜੇ ਛੋਟੇ ਛੋਟੇ ਦਾਣੇ ਹੁੰਦੇ ਨੇ ਨਾ ਸਰ, ਇਹ ਅੰਦਰ ਜਾ ਕੇ ਖਾਸ ਉਸ ਬੰਦੇ ਨੂੰ ਜਿਹਦੇ ਹਲੇ ਛੋਟੇ ਛੋਟੇ ਬੱਚੇ ਹੋਣ, ਇੱਥੇ ਹੀ। ਫਾਇਦਾ ਕੀ? ਜ਼ਿੰਦਗੀ ਨਾਲੋਂ ਮਠਿਆਈ ਨਹੀਂ ਚੰਗੀ ਪਈ। ਦੇ ਲੋ, ਖਾਣੀ ਹੈ ਤੇ ਖਾ ਲੋ ਭਾਈ। उस्ताद जी मैं एक पोस्ट भी देखी सी फेसबुक ਤੇ ਮਠਿਆਈ ਬਣੀ ਸੀ, तो कहती सी आपको खाने से शैतान रोकेगा। ਇਹ ਕੀ ਹੁੰਦਾ? शेयर करने से रोकेगा। ਆਹੋ वो शेयर करने से, खाने से खाने से नहीं, खाने से। ਇਹਦਾ ਮਤਲਬ ਜਿੰਨੇ ਡਾਕਟਰ ਨੇ ਸਾਰੇ ਸ਼ੈਤਾਨ ਨੇ, ਜਿੰਨੇ ਵੱਡੇ ਨੇ ਘਰ 'ਚ ਬਜ਼ੁਰਗ ਸਾਰੇ ਸ਼ੈਤਾਨ ਨੇ, ਜਿਹੜੇ ਰੋਕਦੇ ਨੇ ਕਿ ਆ ਨਾ ਖਾ ਨਾ ਖਾ। ਮਾਵਾਂ ਸਾਰੀਆਂ ਸ਼ੈਤਾਨ ਨੇ ਜਿਹੜੀਆਂ ਕਹਿੰਦੀਆਂ ਪੁੱਤ ਬਾਹਰੋਂ ਚੀਜ਼ ਨਾ ਖਾਈ। ਵੱਡੇ ਵੱਡੇ MBBS ਡਾਕਟਰਾਂ ਨੂੰ ਤੂੰ ਸ਼ੈਤਾਨ ਕਹਿ ਰਿਹਾ, ਜਿਹੜੇ ਕਹਿੰਦੇ ਬਾਹਰੋਂ ਰੋਟੀ ਨਾ ਖਾਓ, ਘਰ ਦੀ ਖਾਓ। ਬੇਵਕੂਫ ਆਦਮੀ। ਉਹ ਰੋਟੀ ਦਾ ਨਹੀਂ, ਮਠਿਆਈ ਦੀ ਗੱਲ ਹਾਂ, ਹੁੰਦੀ। ਮਠਿਆਈ ਦੀ ਰੋਕਦੇ ਨੇ ਕਈ ਡਾਕਟਰ ਵੀ, ਕਹਿੰਦੇ ਆਪਣੇ ਮਠਿਆਈ ਨਹੀਂ ਖਾਣੀ। ਸ਼ੂਗਰ ਦੇ ਮਰੀਜ਼ਾਂ ਨੂੰ ਕਹਿੰਦੇ ਮਠਿਆਈ ਨਹੀਂ ਖਾਣੀ। ਉਹ ਸ਼ੈਤਾਨ ਨੇ ਸਾਰੇ। ਉਸਤਾਦ ਜੀ ਅੱਲਾ ਸ਼ਰਮ ਕਰ, ਕੋ ਮਾਫੀ ਮੰਗ ਸਾਰਿਆਂ ਕੋ। ਅੱਲਾ ਰਹਿਮ ਕਰੇ ਉਸਤਾਦ ਜੀ, ਮੈਂ ਤੁਹਾਨੂੰ ਕਿਹਾ, ਮੈਂ ਨਹੀਂ ਇਹਨਾਂ ਨੂੰ ਕਹਿ ਸਕਦਾ। ਮੈਂ ਤੁਹਾਡੇ ਨਾਲ ਗੱਲ ਕਰਨੇ ਆ ਉਸਤਾਦ ਅੱਛਾ ਜੀ। ਮੈਂ ਵੈਸੇ ਗੱਲ ਕਰਨਾ ਉਸਤਾਦ ਜੀ, ਮਠਿਆਈ ਤੇ ਮਿੱਠੇ ਦੀ ਅਲਾਮਤ ਆ, ਯਾਨੀ ਖੁਸ਼ੀ ਦੀ। ਜੀ ਜੀ ਠੀਕ ਹੈ, ਜੀ। ਖੁਸ਼ੀ ਦੀ ਅਲਾਮਤ। ਉਸਤਾਦ ਜੀ ਇੱਕ ਮਿੰਟ, ਥੋੜੀ ਜੀ ਵੀ ਖਾ ਕੇ ਨਾ ਅਸੀਂ ਕੋ ਮਰ ਨਹੀਂ ਜਾਣਾ। ਦਿਓ ਬੱਚਿਆਂ ਨੂੰ, ਵੰਡੋ, ਇਹਦੀ ਖੁਸ਼ੀ ਵੀ ਨਹੀਂ ਐਡੀ ਕੋਈ ਅੱਛਾ ਗੱਲ। ਜੀ ਭਾਈ ਨਾਲ ਲੋ ਜੀ, ਹਲੋ ਬਿਸਮਿल्लाह। ਹਲੋ ਚਲੋ ਚੱਲ ਬਸ ਰਾਜ਼ੀ ਰਹਿ। ਲਗਾ ਢਕਾਰ ਮਾਰਨ। ਮੈਂ यार देखो कि ਤੁਹਾਡੀ ਜਾਨ ਦੀ ਫਿਕਰ ਆ ਉਹਨਾਂ ਨੂੰ, ਤੁਹਾਡੀ
ਅੱਛਾ ਇਹ ਵੈਸੇ ਲੈ ਲਵੋ ਕਿਉਂਕਿ ਐਵੇਂ ਜ਼ੁਬਾਨ ਕਾਲੀ ਕਰਨ ਵਾਲੀ ਗੱਲ ਆ। ਭਾਈਜਾਨ ਤੁਸੀਂ ਖਾਣੇ ਤੇ ਦੇਖ ਲਓ। ਨਹੀਂ ਸਾਜੀ ਜਾਨ ਨਾਲੋਂ ਕੀ ਚੀਜ਼ ਪਿਆਰੀ ਰਹਿਣ ਦਿਓ। ਉਹ ਯਾਰ ਕੁਛ ਵੀ ਨਹੀਂ, ਸਿਰਫ ਦਾਨਿਸ਼ ਗੱਲ, ਮੇਰੀ ਗੱਲ ਸੁਣ, ਥੋੜੀ ਥੋੜੀ ਤੈਨੂੰ ਜਾਣ ਦੀ ਫਿਕਰ ਆ? ਮੈਨੂੰ ਤੇ ਜਾਣ ਦੀ ਫਿਕਰ ਹੀ ਨਹੀਂ ਸੀ, ਮੈਨੂੰ ਤੇਰੇ ਆਉਣ ਦੀ ਫਿਕਰ ਵੀ ਨੇ ਆਉਣਾ ਕਦੋਂ ਹੁਣ। ਨਹੀਂ ਸਾਜੀ ਤੁਹਾਡਾ ਰਿਪਲਾਈ ਨਹੀਂ ਆਇਆ, ਮੈਂ ਕਿਹਾ ਜਾਣਾ ਹੀ ਬੰਦਾ। ਸਾਜੀ ਆਉਂਦੇ ਨੀ ਇੱਕ ਕਿਹਾ। ਨਾ ਮੇਸੂ ਸਾਡੇ ਚੌਂਚ ਵੜ ਮੇਸੂ ਤੇ ਚਾਹੇ ਨਹੀਂ ਓਏ ਇਹ ਕੀ ਹੈ, ਇਹ ਕੀ ਭਾਜਨ, ਇਹ ਹੈਗਾ ਵਾ ਰਸਗੁੱਲਾ ਬੰਗਾਲੀ। ਮੇਸੂ ਨਹੀਂ, ਅਸੀਂ ਮੇਸੀਓ ਬੰਗਾਲੀ ਵੀ ਨਹੀਂਗਾ, ਮੇਰਾ ਹਾਲੇ ਸਾਦਾ ਵਾ। ਇਹ ਰਸਗੁੱਲਾ, ਗੁਲਾਬ ਜਾਮਨ, ਸੌਰੀ ਗੁਲਾਬ ਜਾਮਨ ਨਾਲ ਬਰਫੀ ਹੈ। ਅੱਛਾ ਉਹ ਬਰਫੀ ਤੇ ਉਹਦਾ ਦੋਵਾਂ ਦਾ ਅੱਧਾ ਅੱਧਾ ਯਾਨੀ ਚੌਂ ਲੋਕਾਂ ਚ ਬਣ। ਬੱਚੇ ਯਾਨੀ ਕਿ ਹੋ ਜਾਣ ਭਾਵੇਂ, ਉਹ ਯਾਰ ਬੁੱਢੀ ਬੇਵਾ ਹੋ ਜਾਏ ਭਾਵੇਂ। ਤੈਨੂੰ ਗੁਲਾਬ ਜਾਮਣ ਚੁੱਕਣੇ ਨੇ, ਹਾਂ ਤੁਸੀਂ ਉਹ ਇੰਜ ਚਲ ਗਏ ਕਰਨੀ ਹੈ, ਠੀਕ ਹੈ। ਜਿਹੜਾ ਡਿੱਗ ਗਿਆ ਇੱਕ ਤਰੀਕੇ ਨਾਲ ਮੈਂ ਤੁਹਾਨੂੰ ਖਵਾ ਸਕਦਾ। ਕਿਹੜੇ? ਪਰ ਮੈਂ ਇੱਕ ਛੋਟਾ ਜਿਹਾ ਕੋਈ ਕੱਪੜੇ ਦਾ ਪੀਸ ਲੈਣਾ ਮਖਮਲ ਟੈਪ ਦਾ, ਆਹੋ ਉਹਦੇ ਚ ਰਸਗੁੱਲਾ ਪਾ ਕੇ ਮੈਂ ਚੰਗੀ ਤਰ੍ਹਾਂ ਇੰਜ ਕਰਕੇ, ਬਿਲਕੁਲ ਇੰਜ ਕਰਕੇ, ਤੇ ਉਸ ਤੋਂ ਬਾਅਦ ਉਹਨੂੰ ਮੈਂ ਛਾਨਣੀ ਚ ਪਾ ਕੇ ਉੱਤੇ ਪਾਣੀ ਫੇਰ ਕੇ, ਯਾਰ ਬਜ਼ੁਰਗ ਮਠਿਆਈ ਖਵਾਉਣ ਲੱਗੇ ਉਹ ਯਾਰ ਇੱਕ ਤੇ ਉਹਨੂੰ ਫਿਰ ਇਕੱਠਾ ਕਰਕੇ, ਹਾਂ ਉਹਦੇ ਚੋਂ ਮੈਕਸਿਮਮ ਜਿਹੜੇ 400 ਪਲੱਸ ਕੈਮੀਕਲ ਨੇ ਉਹ ਮੈਂ ਉਹਦੇ ਚੋਂ ਕੋਈ 350 ਤੇ ਕੱਢ ਲਾਂਗਾ। ਸਾਜੀ ਉਹ ਸਿਗਰਟ ਚ ਹੁੰਦੇ 400 ਪਲੱਸ ਕੈਮੀਕਲ। ਹਾਂਜੀ ਤੁਸੀਂ ਇਹਦੇ ਜੀ ਪਾ ਦਿੱਤੇ। ਉਹ ਯਾਰ ਇੱਕ ਮਿੰਟ ਠਹਿਰ ਜਾ ਫਰੀਦ, ਮੈਂ ਆਇਆ ਵਾਂ, ਮੈਂ ਬੜੇ ਅਰਸੇ ਬਾਅਦ ਆਇਆ, ਮੈਂ ਤੁਹਾਨੂੰ ਵੇਖਦਾ ਹੁੰਦਾ ਸੀ ਸਾਰੇ ਪ੍ਰੋਗਰਾਮ। ਉਸ ਆਹੀ ਗੱਲ ਪਤਾ ਕੀ, ਮੇਰਾ ਦਿਲ ਕਰ ਰਿਹਾ ਕਿ ਮੈਂ ਤੁਹਾਡੇ ਨਾਲ ਸ਼ਰਤ ਲਾਵਾਂ, 500 ਰੁਪਏ ਦਾਂਗਾ, ਫਰੀਦ ਨੂੰ ਉਧਰ ਬਿਠਾਣਾ, ਇੱਕ ਰਸਗੁੱਲਾ ਫਰੀਦ ਦੇ ਮੂੰਹ ਦੇ ਵਿੱਚ ਤੁਸੀਂ ਨਿਸ਼ਾਨਾ ਮਾਰਨਾ ਰਜਨੀਕਾਂਤ ਦਾ। ਰਿਜ਼ਕ ਆ, ਮੈਂ ਇਹਦੇ ਨਾਲ ਬੇਰੁੰਦੇ ਨਹੀਂ, ਉਹ ਥੱਲੇ ਡਿੱਗੇਗਾ। ਥੱਲੇ ਨਹੀਂ ਡਿੱਗਦਾ। ਉਹ ਭਾਈ ਨਹੀਂ, ਉਹ ਮੈਨੂੰ ਬੋਲਦੇ ਆ ਸਾਰੇ। ਨਹੀਂ ਬੋਲਦੇ, ਮੈਂ 500 ਰੁਪਏ ਦੇਣਾ। ਬੋਲਦੇ ਨੇ ਨਾ ਯਾਰ। ਸਾਜੀ ਚੁੱਕ ਦਿਓ। ਉਹ ਯਾਰ ਨਹੀਂ ਕੱਲ ਤੋਂ ਛੋੜ ਗੁਲਾਬ ਦਿਓ। ਜਾਮਨ ਸਾਡੇ ਇਹਨੂੰ ਵਾਸਤੇ ਚੰਗੀ ਤਰ੍ਹਾਂ ਦੇਖੋ ਤਾਂ ਕਿ ਤੁਹਾਨੂੰ ਨਸੀਹਤ ਆਵੇ ਕਿ ਅੱਗੇ ਤੋਂ ਨਹੀਂ ਖਾਣਾ। ਉਸਤਾਦ ਜੀ ਮੇਰੀ ਗੱਲ ਸੁਣੋ। ਅੱਛਾ ਕੁਝ ਡੇਟਾ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਨਾ ਰਸਗੁੱਲਾ ਨਹੀਂ ਖਾਈਦਾ। ਸਹੀ ਗੱਲ ਅੱਛਾ ਜੀ ਜੀ, ਜਿਵੇਂ ਇਹ ਮਤਲਬ ਕਿ 21 ਤਾਂ ਤੇ 23 ਤਿੰਨ ਤੇਰਾ ਦੇ ਹੀ ਆ। ਤੇਰੇ ਨਹੀਂ 21 31 ਅੱਛਾ ਜੀ ਕੀ 13 ਹਾਂ ਹਾਂ ਠੀਕ ਹੈ ਜੀ। ਹੁਣ ਅੱਜ ਕਿੰਨੀ ਆ? 21 ਇਹ ਅੱਜ ਹੀ ਬੰਦ ਹੋਇਆ। ਇਹ ਮਹੀਨੇ 'ਚ ਡੇਟਾ ਹੁੰਦੀਆਂ ਨੇ ਜਿਹਦੇ 'ਚ ਰਸਗੁੱਲਾ ਨਹੀਂ ਖਾਈਦਾ। ਸਹੀ ਗੱਲ। ਨਹੀਂ ਉਹ ਉਸਤਾਦ ਜੀ ਇਦਾਂ ਕਿੱਦਾਂ ਹੁੰਦੀਆਂ ਨੇ? ਅੱਜ 21 ਹੈ ਨਾ, ਹਾਂ ਹੈ ਤੇ 21 'ਚ ਨਹੀਂ ਖਾਈਦਾ। ਇਹ ਡੇਟਾ ਹੁੰਦੀਆਂ ਨੇ। ਹਾਂਜੀ 21 'ਚ ਰਾਤ 12 ਤੱਕ, ਅੱਛਾ 22 ਨੂੰ ਸ਼ਾਮ 4 ਤੱਕ, ਜਿੰਨੀ ਦੇਰ ਤੱਕ ਰਸਗੁੱਲਾ ਖਰਾਬ ਨਾ ਹੋ ਜਾਏ ਜਾਂ ਮੁੱਕ ਨਾ ਜਾਏ। ਇਹ ਗੁਲਾਬ ਜਾਮਨ ਕਾਦੀ, ਹੁਣ ਤਾਂ ਜਵਾਬ ਜਾਮਨ ਰਹਿ ਗਈ ਬਸ। ਉਹ ਯਾਰ ਤੂੰ ਕਾਹਦੇ ਤੋਂ ਟੱਕਣ ਡਿਆ ਵਾ? ਉਹ ਦੇਣਗੇ ਹੀ ਨਾ ਚਲੋ ਕਿਸੇ। ਯਾਰ ਉਹ ਕੋਈ ਨਹੀਂ, ਕਰ ਲਓ। ਨੀਤ ਵੇਚਣ ਸਾਜੀ ਚਲੋ ਇੱਕ ਮਿੰਟ ਮੇਰੀ ਗੱਲ ਸੁਣੋ। ਅਸੀਂ ਇਹਦੇ ਤੋਂ ਬਾਅਦ ਨਮਕ ਖਾ ਲੈਣੇ ਰੱਜ ਕੇ, ਜੇ ਮਠਿਆਈ ਓਏ ਖਾ ਨਹੀਂ ਤੁਸੀਂ ਓਏ ਨਮਕ ਹਰਾਮ ਹੋਏਗਾ ਬਾਅਦ ਚੋਂ। ਯਾਰ ਨਹੀਂ ਫੈਸਲਾ, ਮਠਿਆਈ ਦੇ ਉੱਤੇ ਨਮਕ, ਯਾਨੀ ਅਸੀਂ ਜੋ ਕੈਲਰੀ ਲਿਆਂਦੀ ਅੰਦਰ ਸੁੱਟੀ ਹੈ, ਹਾਂ ਅਸੀਂ ਨਮਕ ਖਾ ਕੇ ਨਹੀਂ ਕਰ ਨਹੀਂ, ਨਮਕ ਦੇ ਨਾਲ ਤੇ ਬੀਪੀ ਹਾਈ ਹੋ ਜਾਣਾ ਤੇਰਾ ਇਹਨੂੰ ਗਰਮ ਜੀ, ਕਰਕੇ ਬੀਪੀ ਸ਼ੂਟ ਕਰੇਗਾ ਤੁਹਾਡਾ। ਇਹਨੂੰ ਗਰਮ ਕਰਕੇ ਖਾਵਾਂਗੇ, ਨਿਕਲ ਜੀ ਕੈਲੋਰੀ। ਹਾਂ ਵੈਰੀ ਗੁੱਡ। ਓਏ ਬੀਬੀ ਆਈ ਹੋਈ ਨਾ, ਉਸਤਾਦ ਜੀ ਕਹਿਣ ਦੇ ਆ, ਉਸਤਾਦ ਜੀ ਦੀ ਮੰਨ ਵੀ ਲਿਆ ਕਰੋ ਯਾਰ, ਮਿਹਰਬਾਨੀ। ਨਹੀਂ ਭਾਈ ਨੇ ਤੇ ਨਾ ਬੀਪੀ ਸ਼ੂਟ ਕਰੇਗਾ ਔਰ ਦਿਮਾਗ ਨੂੰ, ਸਿਰ ਨੂੰ ਦਰਦ ਹੋਏਗਾ। ਉਹ ਸਰ ਉੱਤੋਂ ਚਾਹ ਦਾ ਇੱਕ ਕੱਪ ਪਿਲਾਓ ਤੁਸੀਂ ਸਾਨੂੰ, ਓਕੇ ਕੋਈ ਮਸਲਾ ਹੀ ਨਹੀਂ। ਚਲੋ ਇਦਾਂ ਕਰੋ ਖਾਓ ਯਾਰ, ਪੂਰਾ ਤੇ ਚਾਹ ਉਸ ਤੋਂ ਵੀ ਜ਼ਿਆਦਾ ਨੁਕਸਾਨ ਦੇ। ਓਏ ਯਾਰ ਚਾਹ ਨੇ ਤੇ ਤੁਹਾਡਾ ਰੰਗ, ਤੇਰਾ ਬੇੜਾ ਗਰਕ ਅੱਗੇ ਕਰ ਦਿੱਤਾ। ਯਾਰ ਕਿਹੜੀ ਚਾਹ ਨਾਲ ਕਤਲੋ ਗਾਰਤ ਹੋਈ ਉਸਤਾਦ ਜੀ? ਬਾਹਰ ਤੇ ਖਾਣਾ ਵਾ ਖਾ ਲੋ, ਦੇਖ ਲਓ ਜਿੰਨੇ ਬੱਚੇ ਯਤੀਮ ਕਰਨੇ ਆ ਭਾਈ। ਉਹ ਨਾ ਲਫ਼ਜ਼ ਕਹੋ ਬੱਚੇ ਯਤੀਮ ਕਰਨੇ, ਅਸੀਂ ਮਠਿਆਈ ਭੋਰਾ ਖਾਣੀ, ਇਹਦੇ ਚ ਬੱਚੇ ਯਤੀਮ। ਉਹ ਭਾਈ ਜਾਨ ਕੋਈ ਪਤਾ ਨਹੀਂ ਹੁੰਦਾ ਵਕਤ ਦਾ। 21 ਤਰੀਕ ਹੈ, 21 ਤਰੀਕ ਨੂੰ ਮਰਦ ਨੂੰ ਮਠਿਆਈ ਮਨਾ ਵਾ। ਇਹਨਾਂ ਨੂੰ ਤਾਂ ਦੋ ਫਿਰ ਮਰਦਾਂ ਨੂੰ ਵਾਲਾ ਤੁਸੀਂ ਖਾਓ ਭਾਈ ਯਾਰ। ਆ ਕਿਤੇ ਆਰਟੀਫੀਸ਼ੀਅਲ ਆ ਯਾਰ ਨਹੀਂ ਨਹੀਂ, ਇਹ ਮੋਰਨਿੰਗ ਕਰਕੇ ਲਿਆਏ ਆ, ਖਾ ਨਹੀਂ ਨਹੀਂ ਭਾਈ ਯਾਰ। ਅੱਛਾ ਇੱਕ ਮਿੰਟ, 21 ਦੀ ਡੇਟ ਤੋਂ ਅਗਲੀ ਡੇਟ ਖਾ ਸਕਨੇ ਅਸੀਂ? ਹਾਂਜੀ 21 ਨਹੀਂ, 21 ਨੂੰ 22 ਤੱਕ ਤੁਸੀਂ, 22 ਦੀ ਸ਼ਾਮ ਨੂੰ, 22 ਦੇ ਮਤਲਬ 4 ਵਜੇ ਤੋਂ ਬਾਅਦ ਤੁਸੀਂ ਖਾ ਸਕਦੇ। ਠੀਕ ਹੈ, ਸਾਡਾ ਟੀ ਟਾਈਮ ਆ ਹੁਣ ਚੱਲਣਾ ਵਾ, ਯਾਨੀ ਕੱਲ ਅਗਲੇ ਦਿਨ ਅਸੀਂ ਅਗਲਾ ਟੀ ਟਾਈਮ ਇੱਥੇ ਬੈਠੇ ਕਰਨਾ। ਉਹ ਡੇਟ ਬਦਲ ਜਾਣੀ ਕਿ ਨਹੀਂ? ਨਹੀਂ ਅੱਜ ਹੁਣ ਜਿਹੜਾ ਅਸੀਂ ਬੈਠੇ ਅੱਜ ਤੇ 21 ਹੈ ਨਾ, ਇਹ 22 ਨੂੰ ਦੇਖ ਰਹੇ ਆ ਜਾਂ 23 ਨੂੰ ਜਾਂ 24 ਨੂੰ ਜਾਂ 25 ਨੂੰ ਇੱਕ ਸਾਲ ਦੇਖ ਰਹੇ ਆ। ਲੇਕਿਨ ਅੱਜ ਜਿਹੜਾ ਬੈਠਾ ਤੂੰ, ਅੱਜ ਜਿਹੜਾ ਖਾਏਗਾ ਉਹ ਤੇ 21 ਨੂੰ ਖਾਏਗਾ ਨਾ। ਇਹ ਫਰੀਦ ਸਾਹਿਬ ਕਾਰਡ ਨਹੀਂ ਡੀਟਰਾਂ ਕੋ ਜਾਣਾ ਤੇ ਚਪੱਟੇ ਦੇਖੀ ਕਿੱਦਾਂ ਵੱਜਣੇ ਆ। ਅੱਛਾ ਤੁਸੀਂ ਡੇਟ ਉਹਨਾਂ ਦੇ ਵਿਆਹ ਨਹੀਂ ਹੋਏ, ਉਹਨਾਂ ਦੇ ਬੱਚੇ ਯਤੀਮ ਨਹੀਂ ਹੋਣੇ। ਕੁਆਰਾ ਬੰਦਾ ਖਾ ਤੇ ਸਕਦਾ, ਉਹਨਾਂ ਦੇ ਵਾਲਦਨ ਯਤੀਮ ਹੋ ਜਾਣਗੇ। ਕੁਆਰਾ ਖਾ ਸਕਦਾ। ਦੇਖੋ ਨਾਲੇ ਫਰੀਦ ਹੈ ਹਾਂ ਕੁਆਰਾ ਖਾ ਸਕਦਾ। ਹਾਂਜੀ ਤੁਸੀਂ 0 ਤੋਂ ਸਟਾਰਟ ਹੋ ਗਏ ਹੋ। ਹਾਂਜੀ ਯਾਰ ਹੋਣਾ ਲੇਕਿਨ ਮੈਂ ਤੇ ਹੋਣਾ, ਮੈਂ ਤੇ ਤੁਹਾਡੇ ਸਿਰ ਚੜ ਕੇ ਹੋਣਾ।
ਲੇਕਿਨ ਉਸਤਾਦ ਜੀ ਇੱਕ ਗੱਲ ਆ, ਚਲੋ ਦੇ ਦਿਓ, ਅਸੀਂ ਕੱਲ ਨੂੰ ਖਾ ਲਾਂਗੇ, ਸਾਨੂੰ ਛਾਪਰਾਂ ਚ ਪਾ ਦਿਓ, ਏਦਾਂ ਕਰ ਲਓ, ਬਾਈ ਨੂੰ ਖਾ ਲਾਂਗੇ ਅਸੀਂ। 21 ਦਾ ਰੌਲਾ ਨਾ। ਛਾਪਰ ਕਦੀ ਛਾਪਰਾਂ ਦੇ ਬਾਰੇ ਸੁਣਿਆ? ਛਾਪਰ ਕਾਦੇ ਬੰਦੇ? ਗਵਰਨਮੈਂਟ ਮਨਾ ਕਰ ਰਹੀ ਛਾਪਰਾਂ ਤੋਂ। ਏਦਾਂ ਹੀ ਇੱਕ ਤਾਂ ਛਾਪਰ ਕਹਿੰਦੇ ਉਹਦੇ ਵਿੱਚ ਕੋਈ ਚੀਜ਼ ਪਾਓ, ਤੇ ਛਾਪਰ 'ਚ ਤੇ ਲਿਆਉਣੀ ਕੁਛ ਨਹੀਂ ਚਾਹੀਦਾ। ਪਤਾ ਕਰ, ਨੈਟ ਵੇਖ ਕਿ ਛਾਪਰ ਕਿਸ ਮਟੀਰੀਅਲ ਦੇ ਬੰਦੇ, ਉਹਦੇ 'ਚ ਉੱਤੋਂ ਤੂੰ ਆ ਮੌਤ ਪਾ ਕੇ ਲੈ ਕੇ ਜਾਏਗਾ। ਯਾਰ ਆਰਫ ਹਮੀਦ ਭੱਟੀ ਨੇ ਮੱਥਾ ਲਾ ਲਿਆ ਕਸਮੇ, ਉਹ ਜਿਹੜਾ ਨਹੀਂ ਦੱਸਦਾ ਇੰਨੇ ਕੈਮੀਕਲ ਹੋਤੇ ਹੈ ਪਾਣੀ ਵਿੱਚ। ਉਹ ਭਾਜੀ ਇਹਦਾ ਸਾਨੂੰ ਕੋਈ ਨੁਕਸਾਨ ਬਾਈ ਨੂੰ ਤਾਂ ਨਹੀਂ, ਤੁਸੀਂ ਆਪੇ ਹੀ ਕਿਹਾ ਅਸੀਂ, ਸਾਨੂੰ ਪਲੇਟ 'ਚ ਪਾ ਦਿਓ, ਪਲੇਟ 'ਚ ਲੈ ਜੰਨੇ। ਤੂੰ ਕਿਤੇ ਬਣਦੀ ਵੇਖ ਲੈ, ਖਾਵੇ ਹੀ ਨਾ। ਪਲੇਟ ਭਾਜੀ ਮੇਰੇ ਨਾਲ 2 ਬਰਫੀ ਗੱਲ ਕਰੋ ਹੁਣ, ਇਹਦਾ ਕਰਨਾ ਕੀ ਆ? ਭਾਜੀ ਨਹੀਂ, ਮੈਂ ਘਰ ਲੈ ਕੇ ਜਾਵਾਂਗਾ। ਅੱਛਾ ਠੀਕ ਹੈ ਜੀ। ਔਰ ਇਹ ਮੈਂ ਦੇਖਾਂਗਾ ਕਿ ਕਿਹੜਾ ਕਿਹੜਾ ਐਸਾ ਬੰਦਾ ਵਾ ਜਿਹਨੂੰ ਮਤਲਬ ਕਿ ਸ਼ੂਗਰ ਦੀ ਜ਼ਰੂਰਤ ਆ, ਸ਼ੂਗਰ ਜਿਹਦੀ ਘਟੀ ਆ, ਉਹਨੂੰ ਮੈਂ ਆਪਣੇ ਹੱਥੀਂ ਇਹ ਖਵਾਵਾਂਗਾ। ਇਹ ਮੇਰੀ ਗਾੜੀ ਮੇ ਰਖਵਾ ਦੇਣਾ ਬੇਟੇ। ਕੋਲੋਂ ਹੀ ਸ਼ੂਗਰਾਂ ਪਾ ਲੀਆਂ, ਸਾਸੀ ਦਾ ਯੂਥ ਚ ਆਉਣ ਰਹੇ ਆ। ਹੱਥ ਨਾਲ ਹੈ ਜੀ ਯੂਥ। ਚਲੋ ਸਾਨੂੰ ਯੰਗ ਹੈਗੇ ਆ, ਹਰਸ਼ਾ ਓਕੇ। ਲੋ ਜੀ ਭਾਈ ਜਾਨ, ਲਓ ਜੀ ਮੁਬਾਰਕ ਹੋ ਜੀ ਫੈਸਲ ਸਾਹਿਬ, ਫੈਸਲ ਸਾਹਿਬ ਮੁਬਾਰਕ ਜੀ। ਪੈ ਗਈ ਤੇ ਤੁਹਾਡੀ ਤੇ ਲੱਤ। ਸਾਜੀ ਫੇਰ ਮਸਲਾ ਬਣ ਅਗਲੇ ਗਿਆ, 2.5 ਮਹੀਨੇ ਫੇਰ ਫਰੀ ਤਨਖਾਹਾਂ। ਉਹ ਮਸਲਾ ਬਣ ਗਿਆ, ਮਠਿਆਈ ਮੋੜ ਦਿਓ। ਓਏ ਹੋਏ ਹੋਏ, ਅੱਲਾ ਦੀ ਕਸਮ ਬਹੁਤ ਬੜੀ ਹੋ ਜੀ। ਓਏ ਹੋਏ। ਉਹ ਚਲੋ ਇਹਦੇ ਨਾਲ ਪਲੇਟ ਹਿੱਲੀ ਤੇ ਨਹੀਂ ਨਾ, ਪਤਾ ਕੀ ਗੱਲ ਮੈਨੂੰ ਲੱਗਦਾ ਵਿੰਗੀ ਹੋ ਗਈ ਅੰਦਰੋਂ ਫੇਰ। ਫੇਰ ਵੀ ਸਾਜੀ ਆਉਣ ਮੂੰਹ ਕਰਕੇ ਬਹਿ ਜਾਣ, ਆ ਲੱਤ ਇੱਧਰ ਆ ਜੀ, ਭਾਜਨ ਤੁਸੀਂ ਕੱਲ ਤੋਂ ਨਾ, ਤੁਹਾਡੀ ਮਿਹਰਬਾਨੀ, ਤੁਸੀਂ ਉੱਥੇ ਜਾਂ ਉੱਥੇ ਵਿਆਹ ਕਰੋ। ਆਹੋ ਹੁਣੇ ਆ ਜਾਓ। ਹੋਏ 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 ਯਾਰ ਆਪਰੇਸ਼ਨ ਦੁਬਾਰਾ ਨਾ ਕਰਾਣਾ ਪੈ ਜਾਵੇ ਉਸਤਾਦ ਜੀ, ਹੈਟ੍ਰਿਕ ਹੋ ਜਾਣੀ ਹੈ। ਯਾਰ ਜੇ ਤਾਂ ਮੱਖੀ ਬਹਿ ਜੇ ਤੇ ਉੱਥੇ ਪਰਚਾ ਕਰਾਉਣ ਨੂੰ ਫਿਰਦਾ ਹੁੰਦਾ। ਹੁਣ ਆਪਰੇਸ਼ਨ ਹੀ ਦੁਬਾਰਾ ਹੁੰਦਾ, ਉਹਨੇ ਇੰਨੀਆਂ ਪਲੇਟਾਂ ਦੇ ਦਿੱਤੀਆਂ। ਉਹ ਭਾਈ ਐਡੀ ਵੀ ਮੈਂ ਜ਼ੋਰ ਦੀ ਨਹੀਂ ਮਾਰੀ। ਉਸਤਾਦ ਜੀ ਨੂੰ ਉਂਝ ਹੀ ਕਹਿ ਦੋ ਕਿ ਚੱਲ ਜੇ ਜਾਓ, ਦਫਾ ਹੋ ਜਾਓ ਇੱਥੋਂ, ਉਂਝ ਕਹਿ ਦੋ। ਕਦੇ ਤੁਸੀਂ ਲੱਤ ਖਿੱਚਣ ਲੱਗ ਪੈਂਦੇ ਹੋ, ਕਦੇ ਚਪੇੜਾ ਮਾਰਨ ਲੱਗ ਪੈਂਦੇ ਹੋ, ਅੱਕੇ ਹੋ ਤਾਂ ਸਾਨੂੰ ਕਹਿ ਦੋ। ਅੱਛਾ ਵੈਸੇ ਉਹਨਾਂ ਕਿਹਾ ਸੀ ਪਹਿਲੋਂ ਇੱਕ ਵਾਰੀ। ਲੈ ਯਾਰ ਨਹੀਂ ਤੂੰ ਵੀ ਕਰ ਕੋਈ ਔਖਾ ਸੌਖਾ ਹੋ ਜ਼ਰਾ। ਸਾਜੀ ਆ ਮੇਰੇ ਜੀ ਮਾਰਨਾ ਦੁੱਖ ਹੋਇਆ ਜੇ ਵੈਸੇ ਕਸਮੇ। ਆ ਇੱਥੇ ਮਾਰਿਓ ਮਾੜਾ ਜਿਹਾ ਸਾਹ। ਫਿਰ ਮੇਰੇ ਆ ਮਾਰ ਦੇ। ਉਹ ਨਹੀਂ ਭਰਾਵਾ, ਪਹਿਲੇ ਪਲੇਟਾਂ ਪਵਾ ਕੇ ਆ। ਮੈਨੂੰ ਪਤਾ ਸੀ, ਕਹਿੰਦੇ ਨਾ ਢਿੱਡੋਂ ਜੰਮੇ ਆ ਗੰਦੀਆਂ ਗਦੂਦਾਂ ਜਿਹੜੀਆਂ ਹੁੰਦੀਆਂ ਨੇ। ਅੱਛਾ ਇਹ ਵੀ ਮਾਵਾਂ ਕਹਿੰਦੀਆਂ ਗੰਦੀਆਂ ਗਦੂਦਾਂ। ਉਸਤਾਦ ਜੀ ਮੇਰੇ ਸੱਚੀ ਮੁੱਚੀ ਬਹੁਤ ਜ਼ੋਰ ਦੀ ਬੱਚੀ। ਇੱਕ ਹੋਰ ਰਸਗੁੱਲਾ। ਨਹੀਂ ਇੰਨਾ ਹੀ ਇੰਨਾ ਕੀ ਵੱਜਾ ਫਰਕ ਪਿਆ ਨਾ ਥੋੜਾ ਜਿਹਾ। ਉਸਤਾਦ ਜੀ ਤੁਸੀਂ ਭਰਾਵਾਂ 'ਚ ਫਰਕ ਪਾਤੇ। ਪਤਾ ਕੀ ਗੱਲ ਉਸਤਾਦ ਜੀ, ਮੈਨੂੰ ਜਨਮ ਯਾਰ ਲਾਈਫ ਦਾ ਕੋਈ ਪਤਾ ਨਹੀਂ ਯਾਰ। ਅੱਲਾਹ ਤਾਲਾ ਦੀ ਜ਼ਾਤ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਬਣ ਲਾ ਦੇ। ਯਾਰ ਆਪਣੀ ਤਾਂ ਅੱਛਾ ਤੂੰ ਐਡਵਾਂਸ ਆਮੀਨ ਕਿਹਾ, ਤੈਨੂੰ ਪਤਾ ਨਹੀਂ ਲੱਗਾ। ਉਸਤਾਦ ਜੀ ਯਾਰ ਹੁਣ ਮੈਨੂੰ ਇੰਝ ਲੱਗਣ ਡਿਆ ਕਿ ਦਿਨ ਪੂਰੇ ਹੋ ਗਏ ਯਾਰ। ਮੈਂ ਬੜਾ ਪਰੇਸ਼ਾਨ ਹਾਂ ਯਾਰ। ਜਾਣਾ ਹੀ ਪੈਣਾ ਕੰਮ ਤੇ ਹੁਣ ਭਾਜੀ। ਨਹੀਂ ਕੰਮ ਤੇ ਨਹੀਂ ਯਾਰ ਫਰੀਦ, ਦਿਨ ਪੂਰੇ ਹੋ ਗਏ। ਉਹ ਨਹੀਂ ਪਾੜਿਆ, ਤੈਨੂੰ ਪਤਾ ਹੀ ਨਹੀਂ, ਮੈਂ ਘਰ ਬੈਠਾ, ਮੈਨੂੰ ਤਨਖਾਹ ਆਂਦੀ, ਮੈਨੂੰ ਕੀ ਲੋੜ ਹੈ ਜਾਣ ਦੀ। ਗੱਲ ਹੈ ਵਾ, ਲੇਕਿਨ ਇੰਝ ਲੱਗਣ ਡਿਆ ਸੀ ਵੀ ਕਹਿ ਨਾਲ ਨਹੀਂ ਸੀ ਨਹੀਂ ਉਸਤਾਦ ਜੀ ਆਏਗੀ, ਮੈਂ ਜਦੋਂ ਮਰਜ਼ੀ ਬੈਠਾ ਆਏਗੀ, ਨਹੀਂ ਤੇ ਮੈਂ ਉਹ ਕਰਨਾ ਜੇ। ਤੁਹਾਨੂੰ ਪਤਾ ਹੀ ਨਹੀਂ ਮੇਰਾ। ਲੇਕਿਨ ਉਸਤਾਦ ਜੀ ਮਿੱਠੇ ਨੂੰ ਮੁਬਾਰਕ ਦਿਓ, ਮਿੱਠਾ ਮਾਸ਼ਾਅੱਲਾ ਜੀ ਉਮਰੇ ਤੇ ਜਾ ਰਿਹਾ। ਓਏ ਇੰਨੀ ਥੋੜੀ ਜ਼ਰਾ ਨਵਾਜ਼ੀ ਕਿ 21 ਦਿਨ ਲਈ ਮੈਨੂੰ ਉਹ ਸੈਲਰੀ ਵੀ ਦੇਣਗੇ, ਯਾਰ ਬੜੀ ਬਰਦਾਸ਼ਤ ਵੀ ਕਰਨਗੇ ਮੈਨੂੰ। ਯਾਰ ਜ਼ਾਇਆ ਨਾ ਲੇਕਿਨ ਗੱਲ ਪਤਾ ਕੀ, ਉਮਰੇ ਤੇ ਪਤਾ ਕੌਣ ਲੋਕ ਜਾਂਦੇ, ਮਾਫੀ ਨਾ ਉਸਤਾਦ ਜੀ, ਜਿਹੜੇ ਸਾਰੇ ਰਾਜ਼ੀ ਹੋ ਰਿਹਾ ਨਾ ਕਿ ਤੁਸੀਂ ਰੱਬ ਰਾਜ਼ੀ ਕਰਨ ਦੇ ਹੋ, ਬਾਕੀ ਨਾਰਾਜ਼ ਕਰੀ ਜਾਣ ਦੇ ਹੋ। ਵਾਹ ਵਾਹ ਸਾਰਿਆਂ ਕੋ ਮਾਫੀ ਮੰਗ, ਠੀਕ ਹੈ, ਖਾਸ ਤੌਰ ਤੇ ਉਸਤਾਦ ਦੇ ਕੋਲੋਂ, ਫਰੀਦ ਦੇ ਪੈਰੀ ਪੈ, ਠੀਕ ਹੈ, ਸਲਮਾਨ ਦੇ, ਉਹ ਜਿਨ੍ਹਾਂ ਦਾ ਤੂੰ ਦਿਲ ਤੋੜਿਆ, ਸਭ ਤੋਂ ਜ਼ਿਆਦਾ ਦਿਲ ਇਹਨੇ ਉਸਤਾਦ ਜੀ ਸਲਮਾਨ ਦਾ ਤੋੜਿਆ। ਉਹ ਐਡਾ ਅੱਛਾ ਸਿੰਗਰ, ਇਹਨੇ ਪਤਾ ਨਹੀਂ ਕੀ ਉਹਨੂੰ ਕਿਹਾ। ਨਹੀਂ ਨਾ ਉਹ ਜਿੱਦਾਂ ਘਰ ਦਾ ਬੈਠੇ ਨੂੰ ਸਾਰੀਆਂ ਰਿਪੋਰਟਾਂ ਸੀ। ਉਸਤਾਦ ਜੀ ਮੈਂ ਸ਼ੋਅ ਵੇਖਦਾ ਹਾਂ, ਹਾਂਜੀ ਆਪਣੇ ਸਾਰੇ ਸ਼ੋਅ ਦੇਖਦੇ ਫੈਨ ਸਾਰੇ ਸ਼ੋਅ ਵੇਖਦਾ, ਫੈਨ ਹੈ ਤੁਹਾਡਾ। ਚਲੋ ਖੈਰ ਨਾਜ਼ਰੀਨ, ਨਹੀਂ ਅੱਲਾ ਖੈਰ ਖਰੀਦ। ਲੇਕਿਨ ਗੱਲ ਇਹ ਉਮਰੇ ਤੇ ਜਦੋਂ ਜਾਣਾ ਹੋਵੇ ਨਾ, ਉਦੋਂ ਭੈਣ ਦੇਖਣਾ ਚਾਹੀਦਾ ਕਿ ਵੀ ਕੋਈ ਨਾਰਾਜ਼ ਤੇ ਨਹੀਂ, ਕੋਈ ਗੱਲ। ਲੇਕਿਨ ਏਦਾਂ ਦਾ ਕੋਈ ਚੱਕਰ ਅੱਜ ਕੱਲ ਨਹੀਂ ਉਸਤਾਦ ਜੀ ਨਹੀਂ ਹੈ। ਮੈਂ ਬੜੇ ਬੰਦੇ ਦੇਖੇ ਨਾਰਾਜ਼ ਹੀ ਉਮਰੇ ਤੇ ਜਾਂਦੇ ਨੇ, ਨਾਰਾਜ਼ ਹੀ ਹੁੰਦੇ, ਖਜੂਰਾਂ ਪਾਣੀ ਵੀ ਨਹੀਂ ਅਗਲੇ ਦੇ ਘਰ ਭੇਜਦੇ। ਇੰਜ ਦੇ ਵੀ ਬੰਦੇ ਆ। ਨਹੀਂ ਉਸਤਾਦ ਜੀ, ਮੇਰਾ ਮੌਕਫ ਪਤਾ ਕੀ ਆ, ਮੇਰੇ ਨਾਲ ਇੱਕ ਬਚਪਨ ਦੇ ਦੋਸਤ ਆ, ਇੱਕਦਮ 500 ਰੁਪਏ ਦੇਣਾ ਸੀ, 7ਵੀਂ 8ਵੀਂ ਵਿੱਚ ਮੇਰਾ ਆਇਆ ਕਿ ਮੈਂ ਉਦੋਂ 500 ਦੇ ਕੇ ਜਾਣਾ। ਮੈਨੂੰ ਹਾਲੇ ਤੱਕ ਯਾਦ ਆ ਕਿ ਮੈਂ ਕਰਜ਼ ਲੈ ਕੇ ਜਾਣਾ। ਇੱਕ ਤਾਂ ਮੈਂ ਜਦੋਂ ਮੈਂ ਸਟਾਕ ਮਾਰਕੀਟ ਕੰਮ ਕਰਦਾ ਸੀ ਨਾ, ਉਹ ਇੱਕ ਬੰਦੇ ਨੂੰ ਮੈਂ 1000 ਰੁਪਇਆ ਗੁੱਸੇ ਨਾਲ ਖਾ ਲਿਆ। ਅੱਛਾ ਛੋਟੇ ਨਿਲ ਕਰ ਡਿਆ 20-25 ਹਜ਼ਾਰ ਵਾਲਾ ਨਹੀਂ ਜਾਣ ਡਿਆ। ਉਹ ਯਾਦ ਨਹੀਂ ਆ ਦਿੰਦਾ।
ਨਹੀਂ ਯਾਰ ਫਿਰ ਸੀਰੀਅਸਲੀ ਤੇ ਮੈਂ ਅਲਹਮਦੁਲਿਲਾ ਮੈਨੂੰ ਨਹੀਂ ਲੱਗਦਾ ਮੈਨੂੰ ਕੋਈ ਨਾਰਾਜ਼ ਹੋਣਾ ਵਾ ਤੇ ਜੇ ਕੋਈ ਨਾਰਾਜ਼ ਨਹੀਂ ਹੋਣਾ ਕੋਈ ਮੁਹੱਬਤਾਂ ਨਾਜ਼ਰੀਨ ਬਹੁਤ ਘੱਟ ਨੇ। ਖਾਲਸ ਮੁਹੱਬਤ ਕਿਤੇ ਅੱਲਾਹ ਮਾਫੀ ਦੇਵੇ, ਕਿਤੇ ਵੀ ਖਾਲਸ ਛੋਟੀ ਮੱਖੀ ਦੇ ਸ਼ਹਿਦ ਵਾਲਾ ਹਿਸਾਬ ਆ ਖਾਲਸ ਮੁਹੱਬਤ। ਇੱਥੇ ਤੇ ਸਕੀਆਂ ਭੈਣਾਂ, ਸਕੇ ਭਰਾ, ਭਰਾ ਬੱਚਿਆਂ ਦਾ ਵਿਆਹ ਕਰਦੇ ਆ। ਸਕੇ ਭਰਾ ਦੇ ਘਰ ਅਗਰ ਉਹ 1000 ਦੇ ਕੇ ਆਈ ਹੁੰਦੀ ਹੈ ਤੇ ਸਕਾ ਭਰਾ ਜਿਹੜਾ ਵਾ ਉਹਦੀ ਬੁੱਢੀ ਨਾਲ ਹਿਸਾਬ ਲਾ ਰਹੀ ਹੁੰਦੀ ਵੀ ਉਹ 1000 ਦੇ ਕੇ ਗਈ ਸੀ ਤੇ ਹੁਣ ਕੀ ਕਰਨਾ ਵਾ, ਉਹਦਾ 1000 ਆ ਸਾਡੇ ਵੱਲ। ਐਦਾਂ ਹੀ ਮੁਹੱਬਤ ਨੂੰ ਇਦਾਂ ਗਿਣਿਆ ਜਾਂਦਾ, ਮੁਹੱਬਤ ਨੂੰ ਇਸ ਕਾਰੋਬਾਰ 'ਚ ਰੱਖਿਆ ਜਾਂਦਾ। ਸਕੀਆਂ ਭੈਣਾਂ ਦਾ ਵਿਆਹ ਹੋਵੇ, ਭਾਂਜੀ ਦਾ, ਇੱਕ ਬੁੱਢੀ ਦੀ ਭਾਂਜੀ ਦਾ ਵਿਆਹ ਨਾ, ਉਸ ਤੋਂ ਬਾਅਦ ਉਹਦੇ ਮੁੰਡੇ ਦਾ ਵਿਆਹ ਆ ਤੇ ਉਹਨੂੰ ਪਤਾ ਹੁੰਦਾ ਉਹ ਕੀ ਦੇ ਕੇ ਗਏ ਸੀ ਉਦੋਂ। ਨਿੰਦਾ ਉਹਨੇ ਕਹਾ ਜੀ ਉਦੋਂ 1500 ਦੇ ਗਏ ਸੀ, ਬਸ ਠੀਕ ਆ ਫਿਰ 2000 ਦੇ ਦਿਓ ਸਾਡੀ ਰੋਟੀ ਨਾਲ ਹੀ ਪੂਰਾ ਕਰਦੇ ਜੀ ਸਰ। ਇਹ ਹਰ ਘਰ ਦਾ ਇਹ ਸਾਡਾ ਪੰਜਾਬ 'ਚ ਇਹ ਵੀ ਗੱਲਾਂ ਹੈਗੀਆਂ ਨੇ ਨਾ ਸਾਡੇ ਪੰਜਾਬ 'ਚ ਯਾਰ ਕਰਦੇ ਆ ਜੀ ਸਰ। ਮੈਂ ਤੁਹਾਨੂੰ ਦੱਸਦਾ ਨਾ ਕਿ ਇੱਕ ਘਰ ਦੇ 4 ਫੈਮਲੀਆਂ ਚੱਲੀਆਂ ਨਾ ਤੇ ਉਹ 4 ਕਹਿੰਦੀਆਂ ਕੀ ਕਰਨਾ ਬਈ, ਕੀ ਮਿਲਣੀ ਵਰਤਣੀ ਕਰਨੀ ਹੈ। ਉਹ ਕਹਿੰਦੇ ਉਹ ਆਏ ਸੀ, ਉਹਨਾਂ ਦਾ ਆਇਆ ਵਾ ਕੋਈ ਤਕਰੀਬਨ 2 ਵਿਆਹਾਂ ਤੇ ਉਹ ਆਏ ਸੀ ਤੇ ਉਹਨਾਂ ਦਾ ਕੋਈ 5000 ਰੁਪਇਆ ਆਇਆ ਵਾ। ਇਹ ਹੁਣ ਜਿਹੜਾ 5000 ਰੁਪਇਆ ਆਇਆ ਉਹਨਾਂ ਦਾ, ਇਹਦਾ ਮਤਲਬ ਆ ਦੇਣ ਵਾਲੇ ਨੇ ਵੀ ਜ਼ੇਨ ਚ ਆ ਕੇ ਮੈਂ 5 ਦਿੱਤਾ, ਲੈਣ ਵਾਲੇ ਦੇ ਵੀ ਜ਼ੇਨ ਚ ਆ ਕੇ ਇਹਨਾਂ ਦਾ 5 ਆਇਆ। ਕਿਹੜਾ ਪਿਆਰ ਹੈ ਜੀ ਇਹ, ਕਿਹੜਾ ਤਲਕ ਹੈ ਜੀ ਇਹ, ਕਿਹੜੀ ਰਿਸ਼ਤੇਦਾਰੀ ਹੈ ਜੀ ਇਹ? ਇਹ ਕਾਰੋਬਾਰ ਆ ਭਾਈ। ਉਸਤਾਦ ਜੀ ਕੀ ਬਾਤ ਹੈ। ਹਾਂਜੀ ਅੱਛਾ ਉਹੀ ਨਾ ਅੱਜ ਵੀ ਕੀਤੀ ਜਾਂਦੀ ਸੀ ਕਿ ਉਮਰੇ ਤੇ ਜਾਣ ਦੀ ਉਸਤਾਦ ਜੀ। ਔਰ ਦੂਜੀ ਗੱਲ ਆ ਉਹ ਭਾਵੇਂ ਅਰਬਾਂਪਤੀ ਹੋਵੇ, ਜੇ ਉਹਨੇ ਵੀ 2000 ਰੁਪਏ ਦੇਣਾ ਵਾ। ਇਸ ਤਰ੍ਹਾਂ ਸਾਜੀ ਹਾਲਾਂਕਿ ਮੁਹੱਬਤ ਇਹ ਹੁੰਦੀ ਨਾ ਕਿ ਯਾਰ ਮੈਨੂੰ ਰੱਬ ਨੇ ਦਿੱਤਾ ਵਾ ਤੇ ਮੈਂ ਇਹ ਨਹੀਂ ਦੇਖਣਾ ਵੀ ਇਹਨਾਂ ਦਾ ਕੀ ਆਇਆ ਤੇ ਕੀ ਨਹੀਂ ਆਇਆ। ਮੇਰੇ 'ਚ ਇਸ ਟਾਈਮ ਆ ਮੇਰੀ ਖਾਲਾਂ ਵਾ, ਫੁੱਫੀ ਆ, ਚਾਚੀ ਆ, ਮਾਸੀ ਆ, ਭਤੀਜੀ ਆ, ਭਾਂਜੀ ਆ, ਇੱਕ ਮਿਸਾਲ ਆ। ਤੇ ਮੈਂ ਭਾਜਣ ਮੈਨੂੰ ਰੱਬ ਨੇ ਦਿੱਤਾ ਤੇ ਮੈਨੂੰ ਮੇਰਾ ਦਿਲ ਕਰ ਰਿਹਾ ਮੈਂ ਇੰਨੇ ਕੁ ਦਵਾਂ ਖੁਸ਼ੀ ਨਾਲ। बढ़ चढ़ के ਨਹੀਂ ਉੱਥੇ ਹੋਣਾ ਵਾ ਭੈਣ ਕਿ ਉਹਨਾਂ ਨੇ ਕਿੰਨੇ ਦਿੱਤੇ ਸੀ। ਅੱਛਾ ਫਿਰ ਉਹਨੇ ਕਹਿਣਾ ਏਦਾਂ ਕਰੀ ਫਿਰ ਅੰਮੀ ਨੂੰ ਫੜਾ ਦਿਓ ਸਾਰੇ, ਅੰਮੀ ਫੜਾ ਦੂਗੀ, ਕੱਲੇ ਨਾ ਦੇਣਾ। ਇਹ ਵੀ ਇੱਕ ਗੇਮ ਹੁੰਦੀ। ਅੱਛਾ ਸਾਈਡ ਟ੍ਰਿਕ ਹੁੰਦਾ ਵਾ ਜਿਹੜਾ ਅਰਬਾਪਤੀ ਹੈ ਨਾ ਉਹਨੇ ਜਾਣ ਕੇ ਡੋਰੀ ਵਾਲਾ ਡਿਵੈਲਪ ਲੈ ਕੇ ਨਾ ਪਾਉਣਾ ਵਿੱਚ 2000 ਹੀ ਆ ਐ ਕਰਕੇ ਨਾਲ ਤਸਵੀਰਾਂ ਖਿਚਾਉ। ਉਹਨੇ ਕਹਣਾ 3 ਫੈਮਲੀਆਂ ਲੈ ਕੇ ਆਈ ਸੀ ਤੇ ਮਾਂ ਉਹਦੀ ਨੇ ਇਕੱਠਿਆਂ ਦਾ ਹੀ ਸਾਰਿਆਂ ਦਾ ਮੈਨੂੰ 3000 ਫੜਾਤਾ ਸੀ। ਨਾਲੇ ਅਸੀਂ ਵੀ ਮੈਨੂੰ ਫੜਾਇਓ, ਕੱਲੇ ਨਾ ਦਿਓ। ਨਾਲੇ ਇੱਕ ਹੋਰ ਮੈਸੇਜ, ਕਿਹੜੀਆਂ ਮੁਹੱਬਤਾਂ ਯਾਰ, ਮੁਹੱਬਤਾਂ ਕੋਈ ਨਹੀਂ ਰਹੀਆਂ ਉਸਤਾਦ ਜੀ। ਇੱਥੋਂ ਹੀ ਦੁਬਾਰਾ ਸ਼ੁਰੂ ਕਰ ਲੈਣਾ, ਲੇਕਿਨ ਵਿੱਚ ਇੱਕ ਛੋਟਾ ਜਿਹਾ ਮੈਸੇਜ ਮੈਂ ਦੇ ਰਿਹਾ ਬੱਚਿਆਂ ਨੂੰ ਜਿਹੜੇ ਪਤਾ ਕਰਨ ਆਉਂਦੇ ਨੇ ਜਾਂ 500,000 ਦੇ ਕੇ ਜਾਂਦੇ ਬੱਚਿਆਂ ਨੂੰ, ਤੇ ਉਹ ਬੱਚਿਆਂ ਨੂੰ ਕਹਿ ਦੋ ਕਿ ਉਹ ਬਾਪ ਦਾ ਹੁੰਦਾ ਜਾਂ ਮਾਂ ਦਾ ਹੁੰਦਾ। ਉਹ ਕਹਿੰਦੇ ਨਹੀਂ ਸਾਡਾ। ਠੀਕ ਹੈ ਉਸਤਾਦ ਜੀ, ਕਿਉਂਕਿ ਅਸੀਂ ਨਹੀਂ ਬਾਅਦ ਚ ਮਿਲਣੇ ਯਾਰ, ਅਸੀਂ ਵੀ ਮਿਲੇ ਆ ਯਾਰ ਤੇ ਬੱਚੇ ਕਬਜ਼ਾ ਕਰ ਲੈਂਦੇ ਤੁਹਾਨੂੰ ਦੇ ਕੇ। ਅੱਛਾ ਰੋਣਾ ਹੁੰਦਾ। ਅੱਛਾ ਇਹ ਬੱਚਿਆਂ ਨੂੰ ਵੀ ਲੈਣ ਲੱਗਿਆ ਪਤਾ ਹੁੰਦਾ, ਬੁਰੇ ਜਿਹੇ ਮੂੰਹ ਨਾਲ ਫੜਦੇ ਉਹਨੂੰ ਪਤਾ ਗਿਆ ਇੱਧਰ ਸਾਡਾ ਹੈ। ਤੇ ਕਈ ਐਸੇ ਬੰਦੇ ਹੁੰਦੇ ਨੇ ਕਿ ਨਹੀਂ ਮੈਂ ਬੱਚਿਆਂ ਨੂੰ 1000 ਰੁਪਇਆ ਦੇਣਾ ਵਾ। ਇਹੀ ਸਿਆਣੇ ਹੁੰਦੇ ਨਾ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ 1000 ਇਹਨੂੰ ਵੀ ਫੜਾਇਆ ਤੇ ਫੈਸਲ ਨੇ ਖੋਹ ਲੈਣਾ। ਤੇ ਉਹ ਹੁਣ ਕੀ ਕਰਦੇ ਨੇ, ਓਏ ਉਹ ਨਹੀਂ ਪੁੱਤਰ ਰਿਹਾ ਆ ਚੱਲ ਰੱਖ ਲਾ ਉਹਨੂੰ 1000 ਫੜਾ ਕੇ 200 ਫੇਰ ਕੱਢਦੇ ਨੇ, ਇਹ ਤੇਰਾ ਹੀ। ਬਿਲਕੁਲ ਕਸਮ ਵਾਲੀ ਗੱਲ। ਉਹਨਾਂ ਨੂੰ ਪਤਾ ਲੱਗ ਜਾਂਦਾ ਹੁਣ ਬੱਚਾ ਉਸ 200 ਤੇ ਉਹ ਕਤਲੋ ਗਾਰਤ ਕਰ ਦੇਗਾ ਘਰ। ਉਹ ਨਹੀਂ ਮੰਨਦਾ ਕਿਉਂ ਜੀ? ਕਿਉਂਕਿ ਪਾਰਟੀ ਡਾਇਰੈਕਟ ਕਹਿ ਕੇ ਗਈ ਹੈ ਕਿ ਤੇਰਾ ਹੈ, ਇਹ ਤੇਰੇ ਆ। ਹਾਂ ਸਹੀ ਗੱਲ ਸਾਜੀ। ਜਿਹੜਾ ਮੈਂ ਗੱਲ ਕਰਨਾ ਸੀ ਨਹੀਂ ਬੱਚਿਆਂ ਨੂੰ ਇਹ ਹੁੰਦਾ, ਦੇਖੋ ਮੇਰੀ ਗੱਲ ਤੋਂ ਇਹ ਵਾਕਿਆ ਜੈਨੂਇਨ ਗੱਲ ਆ ਕਿ ਤੁਸੀਂ ਅਗਰ ਕਿਤੇ ਗਏ ਹੋ ਜਾਂ ਉਹ ਆਏ ਨੇ। ਅੱਛਾ ਹੁਣ ਮਾਂ ਪਿਓ ਕਿੱਦਾਂ ਦੇ ਸਾਡੇ ਪੰਜਾਬੀਆਂ ਦੇ ਮਾਂ ਪਿਓ ਨੇ ਬੱਚਿਆਂ ਨਾਲ ਮਤੱਕਾ ਕੀ ਲਾਇਆ ਹੁੰਦਾ। ਮਤਲਬ ਆਪ 50 ਸਾਲ ਦਾ ਵਾ ਬੱਚਾ 9 ਸਾਲ ਦਾ ਤੇ ਉਹਦੇ ਨਾਲ ਬਹਿਸ ਕੀ ਹੋ ਰਹੀ ਹੈ। ਠੀਕ ਆ ਫਿਰ ਜਿਹੜੀਆਂ ਬੋਤਲਾਂ ਉਹਨਾਂ ਨੇ ਪਈਆਂ ਤੇ ਪੈਸੇ ਵੀ ਦੇ ਦਿੱਤੇ। ਯਾਨੀ ਏਜ डिफरेंस चेक कर ते स्क्रिप्ट चेक कर। समझ आ रही गल? मां लागे भाग कह रही थी देख मेरी गल सुन, वो आए ना हमारे घर, हाँ जी हमने उन्हें हुणे 1000 फड़े है, ठीक है ना, वो आए ना हमारे घर, हाँ जी तुम्हारे पापा ने उनके लिए बोतलें मंगाई, हाँ जी मंगाई, चाय बाद में पी, पी कितने की आई सारा, कितने की बोतलें लेके आए हो? अभी 400 की। दूध कितने का आता है? 200 का। बिस्कुट कितने? 700। तो अब फिर यहाँ तो तुम ऐसा करो ना 700 अपने पापा को उनका दो, बाकी 300 रख लो। उन्होंने थोड़ा कहना सोच के कहना मानो। अच्छा और कई बच्चे भी को अच्छा वो ना भी 1000 दे के जाते तो पापा ने तो ये खिलाना था। जी तो ना दे के जाते 1000 तो फिर ठीक है ना। अने अच्छा चलो ऐसा करो 100 रुपया तुम रख लो, 900 रुपया पापा को पकड़ाओ। तो हुणे मां नहीं कह रही पिछे पापा ने मां नूं 100 रुपया दे को लैके दे।
ਅੱਛਾ ਉਸਤਾਦ ਜੀ ਕਈ ਬੱਚੇ ਨਾ ਪ੍ਰਾਹੁਣੇ ਕੋ ਪੈਸੇ ਫੜਦੇ ਨਾਲ ਹੀ ਬਾਹਰ ਨਿਕਲ ਜਾਂਦੇ ਆ ਤੇ ਮਾਂ ਕਹਿੰਦੇ ਹਲਾ ਗਿਆ ਗੇਮਾਂ ਤੇ ਹਲਾ ਗਿਆ ਗੇਮਾਂ ਤੇ। ਅੱਛਾ ਕਈ ਮਾਂ ਪਿਓ ਸਾਹਮਣੇ ਨਾ ਇਹਨੂੰ ਇੰਨੇ ਨਾ ਦਿਓ, ਪਹਿਲੇ ਬੱਚੇ ਦਾ ਹੱਕ ਮਰਵਾ ਰਹੇ ਹੁੰਦੇ ਨੇ ਯਾਨੀ ਐਸਾ ਗੇੜਾ ਦੇ ਰਹੇ ਹੁੰਦੇ ਨੇ, ਮਤਲਬ ਉਹਨੇ 500 ਨਹੀਂ ਇੰਨੇ ਕਿੱਥੇ ਬਾਹਰ ਚੀਜ਼ਾਂ 50 ਰੁਪਏ ਦੇ ਦਿਓ ਬਸ 50 ਰੁਪਏ ਆ ਫੜੋ ਆ ਰੱਖੋ ਨਹੀਂ ਬਸ ਆ ਬਹੁਤ ਆ ਉਹ ਬੱਚਾ ਦੇਖ ਰਿਹਾ ਤੇਰੀ ਪਿਓੜ ਵਾਲੀ ਵੇਖ ਕੇ ਕਹਿ ਰਹੇ ਜਾ ਕਿਸੇ। ਅੱਛਾ ਮੈਂ ਆਪਣੇ ਬੱਚਿਆਂ ਨੂੰ ਮੇਰੀ ਬੇਗਮ ਨੇ ਖਿਚਾਇਆ ਉਸਤਾਦ ਜੀ ਕਿ ਪੈਸੇ ਨਹੀਂ ਲੈਣੇ, ਤੇ ਉਹ ਕਿਸੇ ਕੋਲੋਂ ਲੈਂਦੇ ਨਹੀਂ ਹੈਗੇ। ਤੇ ਪੁੱਠਾ ਗਿਜਾਇਆ ਫਿਰ ਪੁੱਠਾ ਗਿਜਾਤਾ। ਸਊਦੀਆ ਤੋਂ ਮੇਰਾ ਇੱਕ ਦੋਸਤ ਆਇਆ ਤੇ ਉਸਤਾਦ ਜੀ ਉਹਨੇ ਜਾਣ ਲੱਗੇ ਨਾ 5000 ਰੁਪਇਆ ਉਹਨੂੰ ਦੇ ਦਿਆ ਤੇ ਮੇਰਾ ਬੱਚਾ ਲੈ ਨਹੀਂ ਤੇ ਹੁਣ ਮੈਂ ਕਿਸੇ ਤਰੀਕੇ ਨਾਲ ਉਹਨੂੰ ਕਹਿ ਰਿਹਾ ਵੀ ਪੜ ਲੈ ਤੇ ਹੁਣ 5000 ਦੀ ਮੈਂ ਉਦੋਂ ਮੈਨੂੰ ਬੁਰਾ ਲੱਗਿਆ ਵੀ ਇਹ ਗਜਾਣਾ ਮਾੜੀ ਗੱਲ। ਉਹ ਨਹੀਂ ਇੱਕ ਚੀਜ਼ ਫਰੀਦ ਲਾਸ ਹੈਗਾ ਵਾ। ਹੁਣ ਮੇਰਾ ਬੇਟਾ ਵਾ ਨਾ ਜਿਹੜਾ ਛੋਟਾ ਫੈਜ਼ੀ, ਉਹਨੂੰ 10 ਰੁਪਏ ਦੀ ਸਿਰਫ ਪਛਾਣ ਆ, ਉਹਨੂੰ 50 ਦੇਗਾ 100 ਦੇਗਾ ਨਹੀਂ ਲਏਗਾ। ਉਹਨੂੰ ਪਤਾ ਕਿ ਇਹ ਨਹੀਂ ਫੜਨੇ, ਇਸ ਤੋਂ ਉਤਲੇ ਸਾਰੇ ਫੜ ਲੈਣੇ। ਨਹੀਂ ਉਹ ਪਛਾਣ ਕਰਾਈ ਕਿ ਬੇਟਾ ਇਹ ਨਹੀਂ ਲੈਣਾ, ਇਹ ਵੀ ਇੱਕ ਪਛਾਣ ਹੁੰਦੀ ਹੈ ਯਾਰ, ਉਹਨੂੰ 10 ਰੁਪਏ ਦੇ ਇਹ ਨੋਟ ਨਹੀਂ ਫੜਨਾ। ਹਾਂ ਸਹੀ ਉਹ ਸਿਰਫ 10 ਵਾਲਾ ਨੋਟ ਜਿਹੜਾ ਉਸਤਾਦ ਜੀ ਉਹ ਨਹੀਂ ਫੜਦਾ, ਬਾਕੀ ਉਤਲੇ ਜਿੰਨੇ ਮਰਜ਼ੀ ਫੜ ਲੈ। ਉਸਾਈ ਨਹੀਂ ਬੱਚਿਆਂ ਨੂੰ ਨਾ ਉਹ ਹੁਣ ਨਾ 10000 ਰੁਪਏ ਦੇਣ ਡਿਆ ਕਰੈਕਟਰ, ਤੇ ਉਹ ਕਹਿੰਦਾ ਮੈਂ ਨਹੀਂ ਲੈਣੇ, 10 ਰੁਪਏ ਲੈ ਕੇ ਤੇ ਚਲਾ ਗਿਆ। ਕਿੰਨਾ ਨੁਕਸਾਨ ਹੋਇਆ ਮੇਰਾ। ਹੁਣ ਉਹ ਸਲਮਾਨ ਉਸਤਾਦ ਜੀ ਉਸ ਦਿਨ ਆਇਆ, ਉਹਦੀ ਕਹਾਣੀ ਸੁਣਦੀ ਉਸਤਾਦ ਜੀ, ਉਹਨੇ 5000 ਰੁਪਏ ਮੇਰੇ ਬੇਟੇ ਨੂੰ ਦਿੱਤਾ। ਮੇਰਾ ਬੇਟਾ ਬਾਹਰ ਐਡਾ, ਮੈਂ ਉਹਨੂੰ ਕੀ ਕਵਾਂ, ਰਕਸ਼ਾ ਕਰਾ ਕੇ ਚਲਾ ਗਿਆ ਪੀਜ਼ਾ ਹਟ ਤੇ। ਉਹ ਨਹੀਂ ਪੀਜ਼ਾ ਹਟ ਤੇ ਪੀਜ਼ਾ ਵਿੰਗਸ ਬਰਗਰ ਇਹ ਉਹ ਸਾਰੇ ਲਿਆ ਕੇ ਕਹਿੰਦਾ ਜੀ 3000 ਲੱਗ ਗਿਆ। ਪਾਪਾ ਜੀ ਇਹ 2000 ਰੁਪਇਆ ਤੁਹਾਡਾ। ਮੈਂ ਕਿਹਾ ਬੇਟਾ ਇਹ ਵੀ ਲੈ ਕਰ, ਇਹ ਵੀ ਰੱਖ ਲੈ, ਠੀਕ ਆ ਸਹੀ ਗੱਲ। ਹੁਣ ਮੇਰਾ ਇਹਨਾਂ ਉਸਤਾਦ ਜੀ ਮੈਂ 3000 ਦੀ ਉਦੋਂ ਯਕੜੀ ਮਕਾਈ ਸੀ, ਕੋਟੇ ਕਲੇਜੀਆਂ ਨਹੀਂ ਤੇ ਸਲਮਾਨ ਨੇ ਮੁੰਡੇ ਨੂੰ ਕਿਉਂ ਫੜਾਇਆ, ਤੈਨੂੰ ਫੜਾਉਂਦਾ? ਇਹੀ ਤੇ ਉਹਨੂੰ ਮੈਂ ਤੁਹਾਨੂੰ ਮੈਸੇਜ ਦਾ ਕੀ ਕਹਿਣੇ ਆ ਕਿ ਮੈਸੇਜ ਦਿਓ। ਮੇਰੇ ਨਾਲ ਜ਼ਿੰਦਗੀ 'ਚ ਇੱਕ ਵਾਰੀ ਇਦਾਂ ਹੋਇਆ, ਮੇਰਾ ਯਾਰ ਸੀ ਇੱਕ, ਮੈਂ ਉਹਦੇ ਵਿਆਹ ਤੇ ਗਿਆ, ਜਰਮਨ ਗੱਲ ਕਹਿ ਰਿਹਾ, 20 ਸਾਲ ਉਮਰ ਹੋਏਗੀ ਤੇ ਮੈਨੂੰ ਹਲੇ ਪਤਾ ਨਹੀਂ, ਤੇ ਮੈਂ ਉਹਦੇ 500 ਰੁਪਏ ਉਦੋਂ ਬੜਾ ਹੁੰਦਾ ਸੀ ਸਲਾਮੀ, ਤੇ ਮੈਂ ਉਹਦੇ ਅੱਬੂ ਨੂੰ 500 ਰੁਪਏ ਫੜਾਤਾ। ਵਿਆਹ ਮੇਰੇ ਯਾਰ ਦਾ ਵਾ, ਤੇ ਮੈਂ ਤਾਂ ਉਹਦੇ ਅੱਬੂ ਨੇ ਫੌਰਨ ਜਾਪਾ ਕੰਮ ਕਰਕੇ ਜੇਬ 'ਚ, ਤੇ ਮੈਂ ਉਹਨੂੰ ਕਹਿਤਾ, ਉਹਨੂੰ ਪਤਾ ਲੱਗ ਗਿਆ ਕਿ ਸਜਾਦ ਨੇ ਮਤਲਬ, ਤੇ ਮੈਨੂੰ ਕਹਿੰਦਾ ਮੈਨੂੰ ਇਹ ਦੱਸ ਜਦੋਂ ਤੇਰਾ ਵਿਆਹ ਹੋਣਾ ਮੈਂ ਆਉਣਾ ਕਿ ਮੇਰੇ ਅੱਬੇ ਨੇ? ਸਹੀ ਗੱਲ। ਮੈਂ ਕਿਹਾ ਤੂੰ ਆਉਣਾ, ਤੇ ਕਹਿੰਦਾ ਫਿਰ 500 ਵੀ ਮੈਨੂੰ ਫੜਾਉਣਾ। ਉਹ ਮੈਨੂੰ ਅੱਜ ਤੱਕ ਗੱਲ ਪਾਈ ਮੇਰੇ ਦਿਮਾਗ 'ਚ। ਸਾਡੀ ਗਲੀ 'ਚ ਨਾ ਇੱਕ ਦੋਸਤ ਆ ਫੈਸਲ ਫਰੀਦ ਨੇ ਦੇਖਿਆ ਵਾ ਸਲੂਨ ਵਾਲਾ, ਬਾਜੀ ਨੂੰ ਜੋ ਸਲਾਮੀਆਂ ਪੈਣੀਆਂ ਨੂੰ ਅੱਬਾ ਸਿਰ ਤੇ ਖਲੋਤਾ ਇੰਜ ਕਰਕੇ, ਉਹ ਚ ਸਾਰੇ ਇਕੱਠੇ ਕਰਨ ਰਿਹਾ, ਤੇ ਹਾਲੇ 2-3 ਰਹਿੰਦੇ ਦੋਸਤ ਮਿਲਣ ਵਾਲੇ, ਤੇ ਉਹਦਾ ਅੱਬਾ ਕਹਿੰਦਾ ਹਾਂ ਕੀ ਹਿਸਾਬ ਕਿਤਾਬ ਆ, ਕਹਿੰਦਾ ਪਤਾ ਨਹੀਂ। ਅੱਬੂ ਦੇ ਅੱਬੇ ਨੇ ਅੱਜ ਮੋਟਰਸਾਈਕਲ ਸਾਰੇ ਫੜ ਲਏ, ਚਲੋ ਕਹਿੰਦਾ ਬਰਾ ਲੇਟ ਹੁੰਦੇ ਸਾਰੇ ਜ਼ਿਪ 'ਚ ਪਾ ਲਏ। ਤੇ ਉਹ ਮੈਨੂੰ ਕਹਿੰਦਾ ਮਿੱਠੇ ਹੁਣ ਮੇਰਾ ਰੂਹ ਹੀ ਨਹੀਂ ਕਰਨੇ ਬਰਾਤ ਤੇ ਜਾਣ ਨੂੰ। ਉਹ ਯਾਰ ਪੈਸੇ ਦੇ ਉਹਨਾਂ ਦੇ ਯਾਦ ਵੀ ਹੋਇਆ ਸੀ ਉਸਤਾਦ ਜੀ, ਜਦੋਂ ਅਸੀਂ ਮਹਿੰਦੀ ਤੇ ਗਏ ਆ ਤੇ ਉਹ ਥੱਲੇ ਹਾਲ ਜਿਹਾ ਸੀ ਉਹ, ਤੇ ਇਹਦਾ ਭਰਾ ਜਿਹੜਾ ਵਾ ਪੌੜੀਆਂ 'ਚ ਬੈਠਾ ਸੀ, ਜਿੱਥੋਂ ਚੜ੍ਹਨਾ ਸਾਰਿਆਂ ਨੇ, ਸਾਰੇ ਜਿਹੜੇ ਅਸੀਂ ਤੇ ਹੁਣ ਵੇਖੀਏ ਵੀ ਪੌੜੀਆਂ ਤੋਂ ਇਲਾਵਾ ਰਾਹ ਕਿਹੜਾ। ਤੇ ਪੌੜੀਆਂ ਜਿਹੜਾ ਚੜ੍ਹਨ ਸਲਾਮੀ ਹੋ ਗਈ ਜੀ, ਤੁਹਾਡੀ ਸਲਾਮੀ ਹੋ ਗਈ। ਉਹ ਇੱਕ ਉਹ ਲਿਖਦੇ ਹੁੰਦੇ ਆ ਕਾਗਜ਼ ਪੈਨਸਲ ਤੇ, ਹਾਂਜੀ ਥਾਵਾਂ ਦੇ ਵਿੱਚ। ਯਾਰ ਉਹੀ ਕਹਿ ਰਿਹਾ ਨਾ, ਉਹੀ ਹੁੰਦਾ ਨਾ ਜਿਹੜਾ ਲਿਖਣਾ ਹੁੰਦਾ, ਉਹੀ ਬਾਅਦ 'ਚ ਇਹ ਕਰਜ਼ ਹੁੰਦਾ ਐਸਾ ਸਮਝਦੇ ਅਸੀਂ ਕਿ ਇੰਨਾ ਇਹਦੇ ਵੱਲੋਂ ਆਇਆ, ਇੰਨਾ ਇਹਦੇ ਵੱਲੋਂ ਆਇਆ, ਇੰਨਾ ਇਹਦੇ ਵੱਲੋਂ ਆਇਆ, ਇੰਨਾ ਇੱਥੇ ਤੱਕ। ਮੈਂ ਹੁਣ ਤੈਨੂੰ ਅਗਲੀ ਗੱਲ ਦੱਸਾਂ, ਹਰ ਦੂਸਰੇ ਘਰ ਦੀ ਗੱਲ ਹੁੰਦੀ ਹੈ, ਠੀਕ ਆ, ਉਹਦੇ ਸਾਰੇ ਬੱਚੇ ਮੈਂ ਭੁਗਤਾਏ ਨਹੀਂ। ਸਹੀ ਗੱਲ, ਐਗਜ਼ੈਕਟ ਲਫ਼ਜ਼ ਹੋਣਗੇ, ਭੁਗਤਾਏ। ਠੀਕ ਆ, ਮੈਂ ਸਭ ਤੋਂ ਛੋਟੀ ਸਾਂ, ਮੈਂ ਸਾਰਾ ਖੇਖਣ ਵਾਧਾ ਭੁਗਤਿਆ ਨਹੀਂ। ਤੇ ਹੁਣ ਮੇਰੇ ਮੁੰਡੇ ਦਾ ਪਹਿਲੀ ਵਾਰੀ ਵਿਆਹ ਵਾ, ਤੇ ਮੈਂ ਨਹੀਂ ਲੈਣੇ। ਇਹ ਗੇਮ ਹੁੰਦੀ ਹੈ, ਖਾਸ ਤੌਰ ਤੇ ਜਿਹੜੇ ਭੈਣਾਂ ਭਰਾ ਸਭ ਤੋਂ ਛੋਟੇ ਹੁੰਦੇ ਨਾ, ਵੱਡੇ ਵਿਆਹੇ ਗਏ, ਉਹ ਛੋਟਾ ਜਿਹੜਾ ਸਭ ਤੋਂ, ਉਹਨੇ ਤੇ ਹੁਣ ਸਾਰਿਆਂ ਨਾਲ ਮੇਲ ਵਰਤਨੀ ਕੀਤੀ ਹੁੰਦੀ ਹੈ, ਤੇ ਉਹਨੂੰ ਇਹ ਹੁੰਦਾ ਕਿ ਹੁਣ ਸਾਰੇ ਮੈਨੂੰ ਜ਼ਾਹਰੀ ਗੱਲ ਆ। ਉਹ ਮੁੰਡੇ ਦਾ ਤਾਂ ਵੈਸੇ ਹੀ ਏਦਾਂ ਰਹਿ ਜਾਂਦਾ ਵਿਆਹ ਦਾ ਖਰਚਾ। ਅੱਛਾ ਮੇਰੇ ਖਿਆਲ ਨਾਲ ਉਸਤਾਦ ਜੀ ਇਹ ਤਰੀਕਾ ਇੱਕ ਅੱਛਾ ਵਾ ਕਿ ਜਿਹੜਾ ਨਾ ਟਾਈਮ ਸਾਰਿਆਂ ਦੇ ਉੱਤੇ ਬੋਝ ਥੋੜਾ ਪਾ ਕੇ ਨਾ, ਯਾਨੀ ਵੰਡ ਕੇ। ਯਾਰ ਕੈਸੀ ਖੂਬਸੂਰਤ ਗੱਲ ਆ, ਦੇਖੋ ਤੁਸੀਂ ਕਿ ਮੈਂ ਉਦੋਂ ਉਹਦੇ ਕੋਲ ਬੈਠਾ ਸੀ, ਵੀਡੀਓ ਵੀ ਮੈਂ ਬਣਾਈ 1-2 ਦਿਨਾਂ 'ਚ ਅਪਲੋਡ ਕਰਾਂਗਾ ਮੈਂ ਕਿਤੇ, ਆਮਰ ਕੋ ਡਰਾਈ ਫਰੂਟ ਵਾਲੇ ਕੋ, ਠੀਕ ਹੈ ਜੀ, ਹਸਨ ਕੋ। ਤੇ ਉਹ ਉੱਥੇ ਗੱਲ ਹੋਈ, ਕਹਿੰਦਾ ਉਹਦਾ ਇੱਕ ਭਾਈ ਸੀ, ਉਹ ਮੈਨੂੰ ਕਹਿੰਦਾ ਯਾਰ ਮੈਂ ਸੁਬਾਹ ਨਾ ਫੌਤਗੀ ਤੇ ਜਾਣਾ। ਉਹ ਫੌਤਗੀ ਤੋਂ ਗੱਲ ਆਈ, ਉਹਨੇ ਕਿਹਾ ਜੀ ਸਾਡੇ ਜਿੰਨੇ ਪਠਾਨ ਫੈਮਿਲੀ ਹੈ ਨਾ, ਫੌਤਗੀ ਤੇ ਹਰ ਘਰ ਨੇ 1000 ਰੁਪਇਆ ਦੇਣਾ। ਜਿਹਦੀ ਫੌਤਗੀ ਜਿਹਦੇ ਘਰ ਹੋਈ ਉਹਦਾ 1 ਰੁਪਇਆ ਨਹੀਂ ਅਸੀਂ ਲੱਗਣ ਦੇਣਾ। ਕਿਆ ਬਾਤ ਹੈ, ਸਹੀ ਗੱਲ। ਮਕਸਦ ਕਿੰਨੀ ਖੂਬਸੂਰਤ ਗੱਲ ਆ ਕਿ ਅਗਰ ਉਹ 50 ਘਰ ਨੇ, ਚਾਚੀਆਂ ਚਾਚੇ ਫੁੱਫੇ ਮਾਂ, ਤੇ ਉਹਨਾਂ ਨੇ 1000 ਰੁਪਇਆ ਦੇਣਾ, ਔਰ 1000 ਮਿਨੀਮਮ ਆ, ਤੁਸੀਂ ਆਪਣੀ ਖੁਸ਼ੀ ਨੂੰ 2 ਦੇ ਦਿਓ। ਭਾਜੀ ਨੂੰ ਜਿਹਦਾ ਇੱਕ ਤੇ ਫੌਤ ਹੋਇਆ,
ਅੱਛਾ ਫਿਰ ਇਹ ਨਹੀਂ ਕਿ ਮਾੜਾ ਹੋਵੇ ਜਾਂ ਅਮੀਰ ਹੋਵੇ ਜਾਂ ਮਾੜਾ, ਦੇਣਾ ਵਾ, ਇਹ ਰੂਲ ਆ। ਉਹ ਦੁਕਾਨ ਤੇ ਆ ਜਾਂਦੇ ਨੇ ਕਿ ਯਾਰ ਉਹ ਚਾਚਾ ਫਲਾਣੇ ਦਾ ਫਲਾਣਾ ਫੌਤ ਹੋ ਗਿਆ, 1000 ਦੇ ਦਿਓ, ਉਹ ਕਹਿੰਦੇ ਆ ਲਓ ਫੜੋ। ਉਸ ਤੋਂ ਬਾਅਦ ਜਨਾਜ਼ੇ ਜਾਣੇ, ਯਾਨੀ ਉਹ ਜਿਹਦੇ ਫੌਤ ਹੋਇਆ ਉਹਨੂੰ 1 ਰੁਪਈਏ ਦਾ ਖਰਚਾ ਨਹੀਂ ਪੈਣਾ। ਉਸਤਾਦ ਜੀ ਤੁਹਾਨੂੰ ਪਤਾ ਮਿਹਨਤ ਵਾਲੇ ਬਹੁਤ ਕਿੱਡੀ ਅੱਛੀ ਗੱਲ ਹੈ। ਔਰ ਦੁਬਈ ਦੇ ਵਿੱਚ ਜਿਹੜੇ ਸਾਡੇ ਪਠਾਨ ਭਰਾ ਨੇ, ਦੁਬਈ ਦੇ ਵਿੱਚ ਇਹਨਾਂ ਦੀ ਇੱਕ ਉਹ ਤਨਜ਼ੀਮ ਬਣੀ ਹੈ, ਉੱਥੇ ਵੀ ਕੋਈ 500-700 800 1000 ਬੰਦੇ ਦੀ ਤਨਜ਼ੀਮ ਆ। ਉਹ ਮਹੀਨੇ ਦੇ ਕੁਝ ਪੈਸੇ ਜਮ੍ਹਾਂ ਕਰਾਉਂਦੇ ਨੇ, 20 ਦਿਰਮ 30 ਦਿਰਮ ਇਦਾਂ ਮਹੀਨੇ ਦੇ। ਕਿਸੇ ਵੀ ਪਠਾਨ ਭਰਾ ਦਾ ਚਲਾਨ ਹੋ ਗਿਆ 300 ਦਾ 500 ਦਾ 700, ਉਹਨੇ ਨਹੀਂ ਦੇਣਾ, ਉਹਨੇ ਚਲਾਨ ਦੀ ਪਰਚੀ ਦੇਣੀ, ਤਨਜ਼ੀਮ ਨੇ ਤਾਰਨਾ। ਵੈਰੀ ਗੁੱਡ। ਕੈਸੀ ਕਿੱਡੀ ਮਜ਼ੇਦਾਰ ਗੱਲ, ਚਲਾਨ ਉੱਥੇ ਹੋ ਜਾਂਦੇ ਨੇ। ਮਤਲਬ ਤੂੰ ਪੂਰੇ ਮਹੀਨੇ ਦੇ ਵਿੱਚ 2000 ਦਿਰਮ ਕਮਾਇਆ, 3000 ਦਿਰਮ, 4000 ਦਿਰਮ, 3 ਤੇਰੇ ਚਲਾਨ ਹੋ ਗਏ, ਤੇਰਾ 1000 ਦਿਰਮ ਤੇ ਹੋ ਗਿਆ। ਤੇ ਫਿਰ ਚਲਾਨ ਵੱਡੇ ਵੀ ਹੋ ਜਾਂਦੇ, 5000 ਵਾਲਾ 10000 ਵਾਲਾ ਵੀ ਹੋ ਜਾਂਦਾ, 50000 ਤੱਕ ਵੀ ਚਲਾਨ ਹੋ ਜਾਂਦਾ। ਹਾਂਜੀ, ਤੁਹਾਡੇ ਉਸ ਹਿਸਾਬ ਦੇ ਨਾਲ, ਜੁਰਮ ਦੇ ਹਿਸਾਬ ਦੇ ਨਾਲ, ਵਾਇਲੇਸ਼ਨ ਦੇ ਹਿਸਾਬ ਨਾਲ। ਉਸ ਤੋਂ ਬਾਅਦ ਕਿਸੇ ਦੀ ਫੌਤਗੀ ਹੋ ਗਈ, ਐਮਰਜੈਂਸੀ ਆਉਣਾ ਪੈ ਗਿਆ ਉਹਨੂੰ, ਪਾਕਿਸਤਾਨ ਜਾਂ ਇੰਡੀਆ ਜਾਂ ਜਿੱਥੇ ਦਾ ਵੀ, ਅਫਗਾਨਿਸਤਾਨ ਜਿੱਥੇ ਦਾ ਵੀ, ਉਹਨੂੰ ਵੀ ਪੂਰਾ ਸਪੋਰਟ ਕਰਨੀ। ਠੀਕ, ਮੈਂ ਇਸ ਲਈ ਤਾਂ ਮੈਂ ਕਹਿੰਦਾ ਹੁੰਨਾ ਕਿ ਯਾਰ ਅਸੀਂ ਸਿਰਫ ਨਾਮ ਦੇ ਬਸ ਆ ਗੱਲਾਂ ਬਾਤਾਂ ਕਰੀਦੀਆਂ ਸਾਰੀਆਂ, ਠੀਕ ਹੈ ਨਾ। ਜ਼ਕਾਤ ਐਡੀ ਖੂਬਸੂਰਤ ਚੀਜ਼ ਆ ਜਿਹੜੀ ਰੱਬ ਨੇ ਉਹਨੂੰ ਉਹਦਾ ਹਿੱਸਾ ਬਣ, ਅਸੀਂ ਉਹਨੂੰ ਕਿੰਨਾ ਗਲੀਜ਼ ਸਮਝ ਰਹੇ ਹਾਂ। ਉਹ ਮੈਨੂੰ ਜ਼ਕਾਤ ਸਦਕਾ ਲਵਾਂ, ਮੈਂ ਮੈਨੂੰ ਸਦਕਾ ਦੇ ਰਿਹਾ, ਮੈਨੂੰ ਜ਼ਕਾਤ ਦੇ ਰਿਹਾ। ਐਡੀ ਖੂਬਸੂਰਤ ਚੀਜ਼ ਆ ਜ਼ਕਾਤ ਔਰ ਸਦਕਾ, ਜਿਹੜਾ ਰੱਬ ਨੇ ਤੈਅ ਕੀਤਾ ਕਿ ਅਗਰ ਤੇਰੇ ਕੋਲ 10 ਰੁਪਏ ਨੇ, ਇਹਦੇ ਵਿੱਚੋਂ ਤੂੰ ਇੰਨੇ ਇਹਨੂੰ ਦੇ। ਅਗਰ ਤੇਰੇ ਕੋਲ 100 ਰੁਪਏ ਇਹਦੇ ਚੋਂ ਇੰਨਾ ਇਹਨੂੰ ਦੇ, 10 ਲੱਖ ਇਹਦੇ ਚੋਂ ਇੰਨਾ ਇਹਨੂੰ ਦੇ, ਉਹਦਾ ਹੱਕ ਆ ਉਹਨੂੰ ਦੇ। ਉਹਨੂੰ ਦੇਗਾ, ਨਹੀਂ ਤੇ ਮੈਂ ਤੇਰਾ 10000 ਦਾ ਵੀ ਨਥੀ ਕਰ ਦਿਆਂਗਾ, ਉਹਦੀ ਬਰਕਤ। ਉਹ ਤੈਨੂੰ ਅਗਰ ਦੇ ਰਿਹਾ, ਤੈਨੂੰ ਤੇਰਾ ਕੱਲੇ ਦਾ ਨਹੀਂ ਦੇ ਰਿਹਾ, ਪਤਾ ਨਹੀਂ ਕਿਹਦਾ ਦੇ ਰਿਹਾ ਵਿੱਚ, ਤੇ ਤੂੰ ਉਹਦਾ ਕਿੱਦਾਂ ਹੱਕ ਮਾਰ ਸਕਦਾ। ਇਸ ਤੋਂ ਲਿਆਦਾ ਇਹ ਗਲਤ ਸੋਚ ਆ ਕਿ ਅਸੀਂ ਏਦਾਂ ਲਈਏ, ਅਸੀਂ ਏਦਾਂ ਲਈਏ, ਲੈ ਅਸੀਂ ਏਦਾਂ ਲਈਏ, ਇਹ ਕੀ ਗੱਲ ਹੋਈ ਭਲਾ। ਅੱਛਾ, ਇੱਕ ਹੋਰ ਗੱਲ, ਇਹ ਗੱਲਾਂ ਕਰਨ ਤੋਂ ਬਾਅਦ ਨਾ ਉਸਤਾਦ ਜੀ, ਬਹੁਤ ਸਾਰੇ ਲੋਕ ਮੈਸੇਜ, ਕੁਛ ਐਸੇ ਦੋਸਤ ਕਰਦੇ ਜਿਹਦੇ ਦਿਲ ਹਿੱਲ ਜਾਂਦਾ ਵਾ। ਜਿਹੜੇ ਮੈਨੂੰ ਅੱਜ ਵੀ ਇੱਕ ਮੈਸੇਜ ਆਇਆ, 2-4 ਦਿਨ ਪਹਿਲਾਂ ਵੀ ਆਇਆ, ਕਿ ਇੱਕ ਬੰਦਾ ਕਹਿੰਦਾ ਜਾਨੀ ਸਾਹਿਬ ਨੂੰ ਕਹਿਣਾ ਕਿ ਮੈਂ ਤੁਹਾਨੂੰ ਦੱਸ, ਮੇਰੇ ਨੌਕਰੀ ਨਹੀਂ ਤੇ ਮੇਰਾ ਕੋਈ ਏਦਾਂ। ਮੈਂ ਤੁਹਾਨੂੰ ਉਹੀ ਦੱਸਣ ਲੱਗਾ, ਇਹੀ ਗੱਲ ਇੱਥੋਂ ਹੀ ਮੈਂ ਕਰਨ ਲੱਗਾ, ਮੈਂ ਹੋਰ ਨਹੀਂ ਕੋਈ ਕਰਨ ਲੱਗਾ, ਇਹਨੂੰ ਵਧਾਉਣ ਲੱਗਾ। ਮੇਰੀ ਈਮੇਲਸ ਜਿਹੜੀਆਂ ਨੇ ਨਾ, ਉਹਦੇ ਵਿੱਚ 100 ਦੇ ਵਿੱਚੋਂ 70 ਈਮੇਲਸ ਇਹ ਹੁੰਦੀਆਂ ਨੇ ਕਿ ਮੇਰੀ ਇਹ ਮਜਬੂਰੀ ਹੈ, ਮੈਨੂੰ ਇਹ ਪੈਸੇ ਦੇ ਦਿਓ, ਮੈਨੂੰ 2 ਲੱਖ ਦੇ ਦਿਓ, ਮੇਰੇ ਤੇ ਕਰਜ਼ਾ ਵਾ 80000 ਉਹ ਦੇ ਦਿਓ, ਇਹ ਮੇਰਾ ਬਿੱਲ ਆ 40000 ਦੇ ਦਿਓ। ਹੁਣ ਹਰ ਬੰਦੇ ਨੂੰ ਲੱਗਦਾ ਕਿ ਸ਼ਾਇਦ ਇਕੱਲਾ ਮੈਂ ਕਰ ਰਿਹਾ, ਠੀਕ ਹੈ ਨਾ, ਲੇਕਿਨ ਉਹ ਅਗਰ ਮੈਂ ਹਿਸਾਬ ਲਾਵਾਂ ਤਾਂ ਕਰੋੜਾਂ ਰੁਪਇਆ ਬਣਦਾ। ਦੂਸਰੀ ਗੱਲ, ਬਹੁਤ ਸਾਰੇ ਬੰਦਿਆਂ ਦੇ ਜ਼ਿਹਨ 'ਚ ਹੈ ਕਿ ਪਤਾ ਨਹੀਂ ਜਾਨੀ ਕਿੰਨੇ ਕੁ ਪੈਸੇ ਕਮਾ ਰਿਹਾ। ਮੇਰਾ ਰੱਬ ਗਵਾਹ ਵਾ ਕਿ ਮੈਂ ਜਿੰਨੇ ਕਮਾਉਣਾ ਨਾ, ਜਾਂ ਜਿੰਨੇ ਮੈਨੂੰ ਆਉਂਦੇ ਨੇ, ਤੇ ਜਿੱਥੇ ਜਿੱਥੇ ਜਾਂਦੇ ਨੇ ਤੁਹਾਡੀ ਸੋਚ ਹੋਣੀ ਹੈ। ਲੇਕਿਨ ਮੈਂ ਇਕੱਲਾ ਪੂਰੇ ਪਾਕਿਸਤਾਨ 'ਚ, ਅੱਛਾ ਫਿਰ ਕਹਿੰਦੇ ਅਸੀਂ ਤੁਹਾਡੀ ਫੈਮਿਲੀ ਹੈ, ਇਹ ਸੁਣ ਕੇ ਬਹੁਤਾ ਦਿਲ ਦੁਖਦਾ ਵਾ ਕਿ ਯਾਰ ਮੈਂ ਹੁਣ ਇਹਨਾਂ ਨੂੰ ਕੀ ਕਵਾਂ। ਠੀਕ ਆ, ਹਰ ਫੈਮਿਲੀ ਹੈ, ਮੇਰੀ ਫੈਮਿਲੀ ਦੇ ਵਿੱਚੋਂ ਜੋ ਮਤਲਬ 700 ਬੰਦਾ ਮੈਨੂੰ ਮੈਸੇਜ ਕਰ ਦੇਵੇ 1 ਮਹੀਨੇ 'ਚ, ਤੇ ਹਰ ਬੰਦੇ ਤੇ ਉਹ ਤਾਂ ਬਣ ਜਾਣਾ ਕਰੋੜਾਂ ਰੁਪਈਆ। ਮੈਂ ਤਾਂ ਮਜਬੂਰ ਆ, ਮੈਂ ਕੀ ਕਰ ਸਕਦਾ ਦੱਸੋ। ਠੀਕ ਹੈ ਜੀ, ਤੇ ਉਹ ਇਹ ਪ੍ਰੋਬਲਮ ਆ ਸਰ, ਹੋਰ ਕੋਈ ਪ੍ਰੋਬਲਮ ਨਹੀਂ। ਤੇ ਮੈਨੂੰ ਅੱਲਾ ਜਿੰਨਾ ਦੇਈ ਜਾਏਗਾ, ਮੈਂ ਉਹ ਮੈਨੂੰ ਜਾਣਦਾ, ਮੈਂ ਤੁਹਾਨੂੰ ਦੱਸਣ ਦੀ ਜਾਂ ਇਹਨਾਂ ਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ। ਲੇਕਿਨ ਇਹ ਗਲਤ ਗੱਲ ਆ ਕਿ ਜਿਹੜਾ ਇੱਕ ਜ਼ੇਨ ਬਣਾਇਆ ਕਿ ਜਿਹਨੂੰ ਇੰਨੇ ਆਉਂਦੇ ਨੇ ਤੇ ਇੰਨੇ ਕਰਦਾ ਤੇ ਇੰਨੇ ਤੇ ਫਲਾਣੇ ਦੇ ਢੀਂਗੜੇ, ਇੱਦਾਂ ਨਹੀਂ। ਮੈਂ ਉਹ ਸਰਕਲ ਟੈਪ ਨਿਜ਼ਾਮ ਰੱਬ ਦੇ ਹੀ ਜਾਂਦਾ। ਮੇਰੀ ਸੋਚ ਇਹ ਹੈ ਕਿ ਜੇ ਅਗਰ ਮੈਂ ਹੱਥ ਘੁੱਟਿਆ ਤੇ ਦਿਲ ਕਰੇ ਉਹ ਵੀ ਘੁੱਟ ਲਵੇ। ਠੀਕ ਹੈ, ਇਹ ਗੱਲ ਇਹਨੂੰ ਦੱਸ ਦਿਓ ਉੱਥੇ ਹੱਥ ਵੱਢ ਦਿੰਦੇ, ਚੋਰੀ ਕਰੀਏ। ਸੁਣਿਆ ਮੈਂ, ਕਹਿੰਦੇ ਹੱਥ ਵੱਢ ਦਿੰਦੇ। ਚੱਲ ਵੱਡੇ ਵੀ ਜਾਣਗੇ, ਇੱਥੇ ਆ ਕੇ ਕਹਿ ਦੇਗਾ ਮੇਰੇ ਤੇ ਦੋਧੀ ਵੱਜ ਗਿਆ। ਅੱਛਾ, ਹੱਥ ਨਾ ਵੱਢਣ ਜੇ ਬਚ ਵੀ ਜਾਏ ਤੇ ਇੱਥੇ ਆ ਕੇ ਲੱਤ ਟੁੱਟ ਜਾਂਦੀ ਹੈ, ਲੇਕਿਨ ਉਹ ਚੀਜ਼ ਜਾਨ ਨਹੀਂ ਛੱਡਦੀ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਸਹੀ ਮੇਰਾ ਦਿਲ ਬਹਿਣ ਡਿਆ। ਰਹਿਣ ਦੇ ਨਾਲ ਹੀ ਖੁਦਾ ਦਾ ਵਾਸਤਾ ਫੈਸਲ, ਤੇਰੀ ਮਿਹਰਬਾਨੀ। ਤੈਨੂੰ ਮੈਂ ਕਦੋਂ ਕਿਹਾ ਵੀ ਤੂੰ ਦਫ਼ਤਰ ਆ? ਤੈਨੂੰ ਬਕਵਾਸ ਇਹ ਕਹਿੰਦਾ ਗੱਲਾਂ ਹੀ ਬਹੁਤ ਹੋਣ ਡਈਆਂ ਨੇ, ਦੋਵੇਂ ਜਣੇ। ਇਹਨਾਂ ਨੇ ਵੀ ਕਿਹਾ, ਸਲਮਾਨ ਨੇ ਕਿਹਾ ਕਹਿੰਦਾ ਕਿਹੜੀਆਂ ਗੱਲਾਂ ਹੁੰਦੀਆਂ। ਹਾਂ ਦੱਸ। ਗੱਲਾਂ ਤੇ ਇਹ ਹੁੰਦੀਆਂ ਕਿ ਯਾਰ ਇਹ ਨਹੀਂ ਆਇਆ, ਉਹਨੇ ਛੁੱਟੀ ਕਰ ਲਈ, 4 ਦਿਨ ਬਾਅਦ ਨੇ। ਯਾਰ ਤੁਹਾਨੂੰ ਪਤਾ ਵਾ ਫੈਸਲ ਵੀ ਨਹੀਂ ਹੈਗਾ, ਤੁਸੀਂ ਤੇ ਕਮ ਸੇ ਕਮ ਸਾਥ ਦਿਓ। ਇਹ ਗੱਲਾਂ ਹੋਈਆਂ ਚ, ਤੇਰੀ ਤੇ ਗੱਲ ਹੈ ਹੋਈ ਨਹੀਂ ਵੀ ਫੈਸਲ ਨਹੀਂ ਹੈਗਾ। ਇਹ ਇਦਾਂ ਹੀ ਗੱਲਾਂ ਕਰਦਾ, ਤੁਹਾਨੂੰ ਪਤਾ। ਟੀ ਟਾਈਮ ਨਹੀਂ ਹੁਣ ਜਿੱਦਾਂ ਹੋਣ ਡਿਆ, ਕਹਿੰਦੇ ਫੈਸਲ ਯਾਰ ਆ। ਮੈਂ ਕਿਹਾ ਯਾਰ ਮੈਂ ਆ ਰਿਹਾ ਵਾਂ। ਅੱਛਾ ਉਸਤਾਦ ਜੀ, ਅਸੀਂ ਇਹਨਾਂ ਦੀ ਗੱਲ ਛੱਡੋ, ਅਸੀਂ ਵੀ ਨੀਅਤ ਕਰੀਏ ਆਪਾਂ ਉਮਰੇ ਤੇ ਸਾਰੀ ਟੀਮ ਚੱਲੀਏ ਇਨਸ਼ਾਅੱਲਾ। ਚਲੋ। ਲੇਕਿਨ ਫਰੀਦ ਸਾਜੀ, ਸਾਡੇ ਨਾਲ 1 ਮਿੰਟ ਯਾਰ ਫੈਸਲ ਸਾਹਿਬ, ਅਸੀਂ ਇਹ ਕਰਨੇ ਆ ਵੀ ਸਾਨੂੰ ਤੁਸੀਂ ਇੰਨੇ ਮਹੀਨੇ ਦੇ ਸਾਡੀ ਯਾਨੀ ਆਖਰ ਪੈਸੇ ਲੱਗਣੇ, ਸਾਡੀ ਸੈਲਰੀ 'ਚ ਤੁਸੀਂ ਇੱਕ ਸਾਡਾ ਬਜਟ ਰੱਖ ਲਓ ਕਿ ਇੰਨੇ ਪੈਸੇ ਤੁਸੀਂ ਜਮ੍ਹਾਂ ਕਰਾਈ ਜਾਓ, ਇੰਨੀ ਸਾਨੂੰ ਸੈਲਰੀ ਦੇਈ ਜਾਓ ਤੇ ਸਾਡਾ ਤੁਸੀਂ। ਓਏ ਮੈਂ ਖੁਦਾ ਨੂੰ ਜਾਣ ਦੇਣੀ ਆ, ਮੇਰਾ ਰੱਬ ਸੱਚਾ ਜਾਣਦਾ ਹੀ। ਉਸਤਾਦ ਜੀ ਨੇ ਕਿਹਾ ਮੇਰੇ 1 ਮਿਲੀਅਨ ਹੋ ਗਏ, ਮੈਂ ਉਮਰੇ ਤੇ ਲੈ ਕੇ ਜਾਵਾਂਗਾ। ਮੈਨੂੰ ਖੁਦਾ ਦੀ ਕਸਮ ਕਿਹਾ ਉਸਤਾਦ ਜੀ ਨੇ,
ਮੈਂ ਤੁਹਾਨੂੰ ਜੈਨੂਇਨ ਕਰਨਾ, ਨਹੀਂ ਤਾਂ ਮੈਂ ਤੁਹਾਨੂੰ ਓ ਯਾਰ ਵਿਦ 1 ਮਿਲੀਅਨ ਪ੍ਰੂਫ ਕਰਾਓ ਕਰਾਂਗਾ। ਯਾਰ। ਮੈਂ ਪ੍ਰੂਫ ਦਵਾਂਗਾ ਤੁਹਾਨੂੰ, ਪ੍ਰੂਫ ਦਵਾਂਗਾ, ਵੀਡੀਓ ਤੁਹਾਨੂੰ ਦਿਖਾਵਾਂਗਾ। ਤੁਸੀਂ ਕਿਹਾ ਕਿ 1 ਮਿਲੀਅਨ ਹੋ ਜਾਣ। ਹਾਂ ਮੈਂ ਇਹੀ ਸੋਚ ਰਿਹਾ ਜੇ ਮੈਂ ਕਿਹਾ ਹੋਇਆ ਤੇ ਫਿਰ ਮੈਂ ਕਿਹਾ ਹੋਊਗਾ ਫਿਰ। ਠੀਕ ਹੈ, ਮੈਂ ਉਸਤਾਦ ਜੀ ਮੈਨੂੰ ਕਸਮ ਲੱਗੇ ਤੁਹਾਡੀ, ਤੁਸੀਂ ਯਾਰ ਕਿਹਾ ਹੋਊਗਾ, ਲੇਕਿਨ ਮੁੱਕਰਨਾ ਵੀ ਇਨਸਾਨ ਦੀ ਫਿਤਰਤ ਹੈ। ਹੈ। ਮੁੱਕਰਨਾ ਵੀ ਇੱਕ ਇਨਸਾਨ ਦੀ ਫਿਤਰਤ। ਚਲੋ ਤੁਸੀਂ ਕਿਹਾ ਹੀ ਨਹੀਂਗਾ ਬਸ। ਨਹੀਂ ਕਿਹਾ ਵਾ, ਹਾਂ ਝੂਠ ਨਹੀਂ ਬੋਲਣਾ, ਔਰ ਸੀਨਾ ਤਾਣ ਕੇ ਮੁੱਕਰਾਂਗਾ। ਨਹੀਂ ਉਸਤਾਦ ਜੀ ਉਹ ਤੁਸੀਂ ਕੰਡ ਪਿੱਛੇ ਮੁੱਕਰਨਾ ਇਹ ਦਲੇਰਾ ਦੀ ਨਿਸ਼ਾਨੀ ਨਹੀਂ। ਮੈਂ ਇਹ ਕਹਿ ਰਿਹਾ ਨਾ ਸਾਜੀ, ਤੁਸੀਂ ਮੇਰੇ ਲੋ, ਕਿਉਂਕਿ ਮੈਂ ਚਾਹਨਾ ਯਾਰ ਮੇਰੇ ਹਲਾਲ ਰਿਜ਼ਕ ਦੇ ਵਿੱਚੋਂ ਮੈਂ ਕਰਾਂ। ਨਹੀਂ ਚਲੋ ਮੇਰੀ ਗੱਲ ਸੁਣੋ ਜਨਾਬ। ਤੁਸੀਂ ਇਹ ਕਿਹੜਾ ਮਹੀਨਾ ਵਾ? ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਦੀ ਆਖਰੀ ਤਰੀਕ ਤੱਕ ਤੁਸੀਂ 1 ਮਿਲੀਅਨ ਕਰਾ ਦਿਓ, ਤੁਹਾਨੂੰ ਉਮਰੇ ਤੇ ਲੈ ਜਾਵਾਂਗਾ। ਅਪ੍ਰੈਲ ਦੀ ਆਖਰੀ ਤਰੀਕ ਤੱਕ ਯਾਰ ਫੇਰ ਮੈਂ ਨਾਲ ਲੈ ਜਾਣਾ ਵਾ। ਹਾਂ ਮੈਂ ਮੇਰੀ ਵਾਈਫ ਮੇਰੀ ਸੱਸ ਮੇਰੀ ਨਹੀਂ ਵਾਈਫਾਂ ਨਹੀਂ। ਹਾਂ ਹਾਂਜੀ ਠੀਕ ਹੈ ਨਾ। ਨਹੀਂ 2 ਜਣੇ ਤੇ ਜਾਣ ਕਿਉਂਕਿ ਵਾਈਫ ਤੇਰੀ ਨੂੰ ਤਾਂ ਮੈਂ ਤੂੰ ਦੱਸਤਾ ਮੈਂ ਲੈ ਜਾਣਾ ਹੀ ਨਹੀਂ, ਉਹਨੇ ਕਹਿਣਾ ਮੇਰੀ ਅੰਮੀ ਨੂੰ ਵੀ ਲੈ ਕੇ ਜਾਓ। ਨਹੀਂ ਕਪਲ ਤੇ ਲੈ ਕੇ ਜਾਓ ਨਾ ਉਸਤਾਦ ਜੀ, ਕਮ ਸੇ ਕਮ ਕਪਲ ਤੇ ਜਾਵੇ ਯਾਰ। ਨਹੀਂ ਕਪਲ ਨਹੀਂ, ਮੈਂ ਗੁਲਾਟੀ ਲੈ ਜਾਣਾ ਵਾ। ਉਹ ਨਹੀਂ ਤੇ ਉਸਤਾਦ ਜੀ ਤੁਸੀਂ ਇੱਕ ਹੋਰ ਵਾਅਦਾ ਵੀ ਕੀਤਾ, ਫਰੀਦ ਸਾਹਿਬ ਦਾਨ ਸਾਹਿਬ ਉਸਤਾਦ ਜੀ ਨੇ ਗੱਡੀਆਂ ਦਾ ਵਾਅਦਾ ਵੀ ਕੀਤਾ ਵਾ। ਸ਼ੋਅ ਮੌਜੂਦ ਪਿਆ YouTube ਤੇ ਯਾਰ ਉਹ ਨਹੀਂ, ਉਹ ਐ ਸਾਡੀਆਂ ਗੱਡੀਆਂ ਨੇ ਬੇਟਾ ਜੀ, ਉਮਰ ਨੂੰ ਉਦੋਂ ਨਾ ਤੁਸੀਂ ਇਹਨਾਂ ਅੱਛਾ ਗੱਡੀਆਂ ਦਾ ਕੀ ਵਾਅਦਾ ਕੀਤਾ? ਕਿ ਮੈਂ ਤੁਹਾਨੂੰ ਗੱਡੀਆਂ ਵੀ ਲੈ ਕੇ ਦਿਆਂਗਾ ਮਹਿਰਾਨਾ। ਯਾਰ ਉਹ ਜਦੋਂ ਕਿਸਮਤ ਹੋਏਗੀ ਪਤਾ ਕੀ ਗੱਲ, ਇਨਸ਼ਾਅੱਲਾ। ਮੈਨੂੰ ਗੱਡੀ ਦੀ ਕਿਦੋਂ ਕਿਹਾ ਸੀ? ਗੱਡੀ ਦੀ ਮੈਂ ਤੁਹਾਨੂੰ ਸ਼ੋਅ ਦਿਖਾਉਂਗਾ। ਨਹੀਂ ਕਿਦੋਂ ਲੈ ਕੇ ਦੇਵਾਂਗਾ ਕਿਹਾ ਸੀ? ਜਦੋਂ ਮਿਲੀਅਨ ਹੋ ਗਏ। ਹੈ ਜਦੋਂ ਮਿਲੀਅਨ ਅੱਛਾ ਜਦੋਂ ਮਿਲੀਅਨ ਹੋ ਗਏ ਉਦੋਂ ਗੱਡੀਆਂ ਵੀ ਲੈ ਦਿਆਂਗਾ, ਜਦੋਂ ਮਿਲੀਅਨ ਹੋ ਗਏ ਉਦੋਂ ਉਮਰੇ ਵੀ ਕਰਾ ਦਿਆਂਗਾ। ਮੇਰੇ ਹਾਲੇ 34 ਸਬਸਕ੍ਰਾਈਬਰ ਆ। ਉਸਤਾਦ ਜੀ ਨੇ ਕਿਹਾ ਸੀ 8 ਲੱਖ ਤੇ ਹੋਏ ਪਏ ਆ। ਔਰ ਸਿਆਣਾ ਪਿੰਡ ਦੱਸੂਗਾ ਉਸਤਾਦ ਜੀ ਦਾ। ਉਸਤਾਦ ਜੀ ਨੇ ਕਿਹਾ ਸੀ ਕਿ 3-4 ਸਾਲ ਤੁਸੀਂ ਮਿਹਨਤ ਕਰੋ ਨਾ ਤੇ ਤੁਹਾਡੇ ਕੋਲ ਆਪਣੀ ਮਹਿਰਾਨ ਹੋਏਗੀ। ਇਹ ਅਲਫਾਜ਼ ਸੀ। ਅੱਛੀ ਵੀ ਗੱਡੀ ਹੋ ਸਕਦੀ ਹੈ, ਅੱਛੀ ਵੀ ਹੋ ਸਕਦੀ ਹੈ। ਲੇਕਿਨ ਮੈਂ ਤਾਂ ਹਲੇ ਰੋਂਦੇ ਆ ਪਿਛਲੇ ਸ਼ੋਅ ਵੇਖ 4। ਮੇਰਾ ਦਿਲ ਕਰਦਾ ਤੁਹਾਡੀਆਂ ਮੋਟਰਸਾਈਕਲਾਂ ਵੀ ਖੋਲਾਂ। ਅੱਛਾ ਜੀ ਤੁਸੀਂ ਵੈਸੇ ਸਾਰੇ ਸੁਣ ਯਾਰ ਲਓ, ਹੁਣ ਫਿਰ- ਸਾਡਾ ਮਿਲੀਅਨ ਕਰਾਸ ਸੀ ਉਮਰੇ ਤੇ ਜਾਣਾ। ਸਾਰੀ ਟੀਮ ਮਾਸ਼ਾਅੱਲਾ। ਸਾਰੇ ਜਨਵਰੀ, ਫਰਵਰੀ, ਮਾਰਚ, ਅਪ੍ਰੈਲ। ਆਹਾ ਅਪ੍ਰੈਲ ਦੇ ਆਖਰੀ ਤਰੀਕ ਤੱਕ 1 ਮਿਲੀਅਨ ਹੋ ਗਿਆ ਤੇ ਪੰਜ ਸਾਰਿਆਂ ਨੂੰ ਉਮਰੇ ਤੇ ਲੈ ਕੇ ਜਾਓ। ਅੱਛਾ ਇੱਕ second। ਸਾਰਿਆਂ ਨੂੰ ਕਿਹਨਾਂ ਨੂੰ? ਇੱਥੇ ਤੇ 21 ਜਾਣੇ ਆ। ਸਾਜੀ ਤੁਹਾਨੂੰ ਪਤਾ ਹੀ ਹੈ, ਮੈਂ ਤੇ ਵਿੱਚ ਹੈ ਹੀ, ਬਾਕੀ ਕਿਸੇ ਨੂੰ ਗਿਣਨਾ। ਉਹ ਨਹੀਂ ਇੱਕ ਮਿੰਟ ਠਹਿਰ ਜਾ ਉਸਤਾਦ ਜੀ, ਫਾਰ ਐਗਜ਼ਾਮਪਲ ਅਗਰ ਮਹੀਨੇ ਤੱਕ ਹੋ ਜਾਂਦਾ ਫਿਰ ਉਤੇ ਮਾਰਚ ਨੂੰ ਜਦੋਂ ਵੀ ਹੋ ਜੇ ਓਕੇ ਹੋ ਗਿਆ। ਯਾਰ ਉਹਨਾਂ ਨੇ ਟਾਈਮ ਦਿੱਤਾ ਕਿ ਕਪਲ ਲੈ ਜਾਣਾ, ਪੇਅਰ ਜਾਏਗਾ। ਨਹੀਂ ਪੇਅਰ ਨਹੀਂ ਜਾਣਾ ਨਾਲ ਜਿਹਨੇ। ਯਾਰ ਪਹਿਲੀ ਤੇ ਗੱਲ ਆ ਕਿ ਇੰਨੇ ਬੰਦਿਆਂ ਦੇ ਨਾਲ ਤੁਹਾਨੂੰ ਖੜਨਾ ਬਣਦਾ ਹੀ ਨਹੀਂ ਹਾਂਜੀ ਵਾਈਫ ਨੂੰ। ਠੀਕ ਹੈ ਜੀ, ਓਕੇ ਜੀ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰੱਖਾ। ਅੱਲਾ ਹਾਫਿਜ਼।